चलो यार ओके हो गया ये रिकॉर्ड रिकॉर्ड फिलहाल रिकॉर्ड हो रही बस ठीक है रिकॉर्डिंग ਤੇ ਰਹਿਣ ਦੀ ਬੰਦ ਨਾ ਕਰ ਮਿੱਠਾ ਸਾਹਿਬ 8 ਵਜੇ ਤੁਸੀਂ ਕਹਿੰਦੇ ਮੈਂ ਜਾਣਾ ਵਾਂ ਓਏ ਆ ਵੀ ਖੱਪਾ ਪਾਉਂਦੇ ਯਾਰ ਖੱਪਾ ਪਾਉਣ ਤੇ ਤੂੰ ਤੇ ਆ ਮੈਂ ਆਇਆ ਸਾਜੀਆਂ ਤੋਂ ਸਮਝਾਓ ਕੇ ਪਾਸੇ ਲੱਗਣ ਓ ਚਾਹ ਘੁੱਟ ਪੀ ਲੈਂਦੇ ਯਾਰ ਓਏ ਆ ਯਾਰ ਉਰੇ ਤੂੰ ਆ ਯਾਰ ਤੇਰੀ ਪਤਾ ਨਹੀਂ ਕਿ ਚਾਹ ਪੀ ਜਾਣਾ ਜਾਗਣਾ ਨਹੀਂ ਰਾਤ ਸਾਰਾ ਤਾਂ ਤੂੰ ਬਾਹਰ ਬੋਲ ਲੈਣਾ ਵਾ ਸਾਡੇ ਕੋ ਆ ਕੇ ਖਾਲੀ ਹੋਏ ਨਾ ਬਹਿ ਜਾ ਬੋਲਣਾ ਬਣਾਉਣਾ ਕੱਖ ਵੀ ਨਹੀਂ ਮੇਕਅਪ ਹੀ ਕਰੀ ਜਾਣ ਡੇ ਪਤਾ ਨਹੀਂ ਯਾਰ ਤੂੰ ਟੀਟਾ ਨਹੀਂ ਬਣਾ ਤੂੰ ਕਿਹੜਾ ਗਾਣਾ ਕਰਨਾ ਵਾ ਹੈਲੋ ਹੈਲੋ ਭਾਜੀ ਤੁਹਾਨੂੰ ਕਿਹਨੇ ਕਿਹਾ ਵੀ ਐਸ ਹੋ ਸਕਦਾ ਅਸੀਂ ਉੱਥੇ ਬਣਾਉਣਾ ਵੀ ਤੈਨੂੰ ਉਹ ਤੋਂ ਗਰਮੀ ਆ ਜਾਵੇ ਗਾਹ ਤੋਂ ਮੱਥੇ ਨਹੀਂ ਲੱਗਣਾ ਆ ਵੇਖੋ ਇਹਨੂੰ ਬੰਦ ਕਰ ਕੈਮਰੇ ਆਨ ਹੋਣੇ ਆ ਐਡੇ ਖੋਲ ਕੇ ਬੈਗਨ ਬੰਦ ਕਰ ਲੱਤਾਂ ਤਮੀਜ਼ ਨਾ ਬਹਿ ਇਹ ਵਲੀਮੇ ਦੀ ਰੋਟੀ ਨਹੀਂ ਹੈ ਆਜੋ ਅੱਲਾ ਖੈਰ ਕਰੇ ਮਾਲਕ ਬੁਲਾਉਣ ਡੇ ਆ ਤਨਖਾਹਾਂ ਦੇਣ ਡੇ ਤੁਹਾਨੂੰ ਉਹ ਕਿਤੇ ਤੁਹਾਡੇ ਕੋਲ ਫ੍ਰੀ ਕੰਮ ਨਹੀਂ ਕਰਾਉਣੇ ਭਾਈ ਫੈਸਲ ਹਰ ਪਾਸੇ ਆਪਣੇ ਢਿੱਡ ਕੇ ਰੱਖਿਆ ਕੈਸੀ ਕਾਰਟੂਨ ਵਾਲੀ ਸ਼ਰਟ ਪਾਈ ਆ ਆਜੋ ਅੱਲਾ ਖੈਰ ਕਰੇ ਗਰਗੀਲਾ ਸਾਹਿਬ ਆਜੋ ਲੈ ਚਾਹ ਪਹਿਲੇ ਪਿਆਲਾ ਉਹਨਾਂ ਨੂੰ ਚਾਹ ਪੀ ਲਾ ਪੀਲਾ ਪੀਲਾ ਕਿ ਮੈਂ ਠਾਲ ਕੱਢਣੀ ਤੂੰ ਇੱਧਰ ਟਾਈਮ ਕਿੰਨਾ 4 ਵਜੇ ਕੇ ਕਿੰਨੇ ਮਿੰਟ ਹੋ ਗਏ 45 ਨੋ ਆਪਣੀ ਘੜੀ ਤੋਂ ਵੀ ਨਜ਼ਰ ਨਹੀਂ ਆਉਂਦੇ 4:45 ਹੋ ਗਏ ਬਗੈਰ ਤਾਂ ਚਲੋ ਆਜੋ ਯਾਰ ਹੱਸੀ ਜਾਂਦੇ ਕੀ ਮਿੱਠਾ ਸਾਹਿਬ ਮੇਰਾ ਰਾਤ 12-1 ਤੋਂ ਪਹਿਲੇ ਕੰਮ ਜਿਹਦਾ ਪੂਰਾ ਨਾ ਹੈ ਮੈਂ ਜਾਣ ਨਹੀਂ ਜੇ ਦੇਣਾ ਤਾਂ ਮੈਂ 1 ਵਜੇ ਦਾ ਆਇਆ 1 ਵਜੇ ਦਾ ਆਇਆ ਮੈਂ ਠੇਕਾ ਨਹੀਂ ਲਿਆ ਤੇਰਾ ਹਾਂਜੀ ਹਾਂਜੀ ਤੇ ਹੁਣ ਬਾਕੀ ਨਾ ਬੈਠ ਮੈਂ ਮੇਰਾ ਚ ਕੀ ਕਸੂਰ ਬਾਕੀ ਨਾ ਬੈਠ ਬਾਕੀ ਨੂੰ ਭਾ ਤੂੰ 6 ਸਾਲ ਹੋ ਗਏ ਤੂੰ ਇਹਨੇ ਤੇਰੀ ਔਕਾਤ ਨਹੀਂ ਹੋਈ ਵੀ ਤੂੰ ਬਾ ਸਕੇ ਅੱਛਾ ਤੁਸੀਂ ਮੇਰੇ ਤੋਂ ਵੱਡੇ ਤੁਸੀਂ ਨਹੀਂ ਬਿਠਾ ਸਕਦੇ ਮੈਂ ਬਿਠਾ ਸਕਦਾ ਵਾਂ ਮੈਂ ਤੈਨੂੰ ਨਹੀਂ ਬਿਠਾ ਸਕਿਆ 6 ਸਾਲਾਂ 'ਚ ਕੋਈ ਤੇ ਅੱਗੇ ਵੱਧ ਕੇ ਉਹਨਾਂ ਨੂੰ ਬੁਲਾ ਕੇ ਬਿਠਾਵੇ ਜੇ ਮੈਨੂੰ ਬਿਠਾ ਕੇ ਮੇਰੇ ਤੇਲ ਮਲਣਾ ਤੁਸੀਂ ਮੈਂ ਬੈਠਾ ਨਹੀਂ ਕਰੋ ਜੋ ਕਰਨਾ ਤੇ ਮੈਨੂੰ ਬੜਾ ਤੇਲ ਮੈਂ ਤੇਰੇ ਤੇ ਕਾਤੋਂ ਮਲਣਾ ਵੀ ਇਹ ਸਿਰ ਚ ਚਾਸ ਐ ਨਹੀਂ ਕਰਨਾ ਨਹੀਂ ਕਿਉਂ ਝੱਸਾ ਅੰਮੀ ਆ ਮੈਂ ਤੇਰੀ ਕਾਤੋਂ ਮੈਂ ਕਾਤੋਂ ਝੱਸਣਾ ਜੰਮਿਆ ਮੈਂ ਅੰਮੀ ਕਿਤੇ ਕਾੜੇ ਲਮਕਣ ਦੇ ਤੁਹਾਡੇ ਕਾਟੇ ਲਮਕ ਤੇਰੇ ਚੁੱਭ ਗਿਆ ਵਾ ਉਸਤਾਦ ਜੀ ਦਾ ਜੂਤਾ ਨਾ ਓ ਯਾਰ ਤੂੰ ਵੀ ਬਕਵਾਸ ਨਾ ਕਰ ਉਹਨਾਂ ਨੂੰ ਬੁਲਾ ਓ ਯਾਰ ਕੋ ਕੰਗਾ ਕਿੰਨੇ ਚੁੱਕੇ ਆ ਕੰਦਾ ਤੇਰੀ ਇਹਦੀ ਮੈਂ ਇਹਨੂੰ ਉਹਦੇ ਕਿੱਡਾ ਮੂੰਹ ਫਸਦਾ ਵੀ ਨਹੀਂ ਕਿਤੇ ਯਾਰ ਖੁਦਾ ਦੀ ਕਸਮੇ ਬੰਦਾ ਹੁਣ ਤੁਸੀਂ ਦੇਖੋ ਤੁਹਾਡੀ ਫ੍ਰਿਜ ਦੇ ਪਰੇ ਪਰੇ ਰਹਿ ਕੇ ਇੱਥੇ ਆ ਜਾ ਕੀ ਇਹ ਤੋਤਾ ਤੂੰ ਮੈਂ ਫਿਰ ਚੱਲਾਂਗਾ ਫਿਰ ਜੰਨਾ ਤੂੰ ਦੋਗਲਾ ਤੂੰ ਫਿਰ ਜੰਨਾ ਗੱਲ ਉਹ ਪਰੇ ਰਹਿ ਕੇ ਗੱਲ ਕਰ ਮੈਨੂੰ ਮੁੱਕੇ ਆ ਰਹੇ ਤੇਰੇ ਕੋਲੋਂ ਉਹ ਲੱਭੜ ਕੇ 1 ਵਜੇ ਦਾ ਆਇਆ ਇੱਥੇ ਨਹਾ ਹੀ ਲੈਂਦਾ ਇਹ ਪਸੀਨਾ ਵਾ ਹੱਕ ਹਲਾਲ ਦਾ ਖੂਨ ਪਸੀਨੇ ਦੀ ਹੱਕ ਹਲਾਲ ਕਿਚਨ 'ਚ ਖਲੋ ਕੇ 5:30 ਵਜੇ ਕੇ ਕਿਹੜਾ ਹੱਕ ਹਲਾਲ ਇਹਨਾਂ ਨੂੰ ਵੀ ਕਿਤੇ ਕਹੋ ਮਾੜਾ ਚੱਲ ਜਾਣ ਸੁੱਤੇ ਹੀ ਪਏ ਆ ਉਹ ਚੱਲਣ ਦੇ ਆ ਹਾਂ 2.5 ਲੱਖ ਲਾਇਆ ਓਏ ਆ ਜਾ ਓਏ ਇਹਨੂੰ ਦੇਖੋ ਕਿਤੇ ਸੈਟਿੰਗ ਸਰਦੀਆਂ ਵਾਲੀ ਤੇ ਨਹੀਂ ਕੀਤੀ ਹੋਈ ਆਜੋ ਭਾਈ ਸਾਰੇ ਆਇਓ ਤੁਹਾਡੀ ਓ ਯਾਰ ਮਿਹਰਬਾਨੀ ਚਾਹ ਪੀ ਲੈਣ ਦੇ ਥੋੜੀ ਜੀ ਚਾਏ ਇੱਥੇ ਵਲੀਮੇ ਤੇ ਆਇਆ ਨਾ ਨਿਕਾਹ ਤੇਰੀ ਦਾ ਕੀ ਗੱਲ ਕੋ ਲਿੰਕ ਆਇਆ ਵਾ ਲੱਗਾ ਮੇਰੇ ਸੁਣਨ ਬੰਦਿਆਂ ਦੇ ਸਾਹਮਣੇ ਚਾਹ ਪੀ ਲੈਂਦੇ 4:45 ਵਜੇ ਆ ਗਿਆ ਓਏ ਮੈਨੂੰ ਨਾ ਭਾਰ ਸੁਣਾ ਐਡਾ ਫੈਸਲ ਨਾਮੇ ਮਜ਼ਾਕ ਰਾਤ ਇਮਰਾਨ ਅਸ਼ਰਫ ਫਲਾਣਾ ਓਏ ਮੈਂ ਇੱਥੇ ਚੁੱਪ ਕਰਕੇ ਆ ਜਾ ਇਹਨੂੰ ਉੱਥੇ ਜਾ ਕੇ ਪਾਓ ਕੰਮ ਕਰਨਾ ਕਰ ਦੱਸ ਕੀ ਨਹੀਂ ਕਰਨਾ? ਕਰਨਾ ਤੇ ਮੇਰਾ ਭਰਾ ਇੱਥੇ ਆ ਜਾ ਉਹ ਦੱਸ ਕੀ ਗੱਲ ਆ ਦੇਖੀ ਜਾਂਦਾ ਇੱਧਰ ਉੱਧਰ ਕਿਹੜਾ ਯਾਰ ਮੈਂ ਗੱਲ ਕਰ ਰਹੀ ਸੀ ਉਹ ਤਰੀਕੇ ਦੇ ਕਿਹੜਾ ਕਰਨਾ ਰਾਈਟ ਆਊਟ ਕਿ ਜ਼ੀਜ਼ੀ ਇਹ ਤਿੰਨ ਕੇਕੇ ਤੇ ਜ਼ੀਜ਼ੀ 2 ਕਰ ਦੇ ਆ ਕੇਕੇ ਤੇ ਜ਼ੀਜੀ ਕਰ ਲਾ ਇੱਕ ਮੇਰਾ ਕੇਕੇ ਕਰ ਲੈ ਲਿਆ ਮੇਰਾ ਤੇਰਾ ਬੁੱਢਾ ਛੋਟੇ ਬਾਂਦਰ ਦਾ ਮੂੰਹ ਓਏ ਚੈੱਕ ਕਰ ਲੈ ਕੈਸਾ ਭੇਜਿਆ ਜਾ ਮੂੰਹ ਤੇਰਾ ਚਲੋ ਭਾਈ ਇਹ ਮੈਂ ਜਿਸ ਕੰਮ ਦੇ ਪੈਸੇ ਦੇਣਾ ਨਾ ਜਦੋਂ ਸ਼ੋਅ ਸ਼ੁਰੂ ਹੋਣਾ ਇਹਦੇ ਮੈਂ ਪੈਸੇ ਨਹੀਂ ਦਿੰਦਾ ਗੱਲਾਂ ਦੇ ਇੱਥੇ ਤੂੰ ਚੜ ਕੇ ਕਰਦਾ ਜਿਹੜੇ ਮੇਰੀ ਹੱਕ ਹਲਾਲ ਦੀ ਕਮਾਈ ਤੈਨੂੰ ਮੈਂ ਦੇਣਾ ਉੱਥੇ ਤੂੰ ਬੰਦ ਹੋ ਕੇ ਬੈਠਾ ਰਹਿਣਾ ਇੰਜ ਸ਼ੋਅ 'ਚ ਵੀ ਬੋਲ ਆਹੋ ਕਰ ਲੋ ਜੋ ਹੁੰਦਾ ਤੁਹਾਡੇ ਕੋਲ ਓਏ ਇੱਧਰ ਆ ਜਾ ਇੱਥੇ ਬਹਿਣ ਲੱਗਾ ਵਾਂ ਓ ਯਾਰ ਉਹ ਚਾਹ ਲਈ ਯਾਰ ਉਹ ਦਾਣਾ ਸ਼ਾਜਾ ਖੁਦਾ ਦੇ ਬੰਦਾ ਨਹੀਂ ਫਰਕ ਪੜਾ ਤੇਰੇ ਰੰਗ ਨੂੰ ਯਾਰ ਉਹ ਦਾਨਿਸ਼ ਮੇਰੀ ਚਾਹ ਫੜੀ ਨਹੀਂ ਭਾਜੀ ਚਾਹ ਲਈ ਇਹਨੇ ਫਲੈਟ ਮਿਸ ਹੋਣ ਰਹੀ ਚਾਹ ਦੇ ਭਾਜੀ ਨੂੰ ਪਹਿਲੇ 1 ਵਜੇ ਦਾ ਆਇਆ ਵਾ ਮਜਾਲ ਆ ਉਸਤਾਦ ਜੀ ਇਹਦਾ ਮੂੰਹ ਬੰਦ ਹੋ ਗਿਆ ਵੇ ਚੈ ਇਹਨੇ ਪੂਰੇ ਦਫ਼ਤਰ ਚ ਲਈ ਨਾ ਕੋਈ ਸਕੂਨ ਨਾਲ ਕੰਮ ਕਰਨ ਦਿੱਤਾ ਓ ਯਾਰ ਇਹ ਕਸਮ ਵਾਲੀ ਗੱਲ ਆ ਤੈਨੂੰ ਮੈਂ ਦੱਸਿਆ ਨਾ ਅਮਾਨ ਸਾਹਿਬ ਨੇ ਕਿਹਾ ਭਾਈ ਸਖਾਵਤ ਨਾਲ ਨੇ ਦੁਨੀਆ ਨਿਊਜ਼ 'ਚ ਉਹ ਦੁਨੀਆ ਨਿਊਜ਼ ਵਾਲਿਆਂ ਨੂੰ ਕਹਿੰਦੇ ਤੁਸੀਂ ਐਵੇਂ ਇਹਨੂੰ 7-8 ਲੱਖ ਰੁਪਏ ਮਹੀਨੇ ਦਾ ਦੇਈ ਜਾਂਦੇ ਇਹਨੂੰ ਤੇ ਆਦਤ ਆ ਜੁਗਤ ਕਰਨ ਦੀ ਉਹ ਹਿਸਾਬ ਹੈ ਸਭ ਇਹਨੂੰ ਮੈਂ ਵੀ ਪੈਸੇ ਦੇਈ ਜਾਂਦਾ ਇਹਨੂੰ ਮੈਂ ਨਾ ਵੀ ਪੈਸੇ ਦੇਵਾਂ ਇਹਨੇ ਬੋਲ ਅੱਛਾ ਸਾਲਾ ਜਦੋਂ ਕੰਮ ਤੇ ਨਹੀਂ ਹੁੰਦਾ ਜਦੋਂ ਮੇਰੇ ਉਦੋਂ ਬਹੁਤਾ ਬੋਲਦਾ ਇਹ ਉਸਤਾਦ ਜੀ ਤੁਸੀਂ ਇੱਕ ਹਿਸਾਬ ਦੀ ਇਹਨੂੰ ਪਨਾਹ ਦਿੱਤੀ ਹੈ ਇੱਥੇ ਦੇ ਘਰ ਦੇ ਕੱਢ ਦਿੰਦੇ ਜਾ ਕਿਤੇ ਖੱਪ ਪਾ ਇਹ ਇੱਥੇ ਆ ਕੇ ਪਾਣ ਇੱਥੇ ਉਹਨੂੰ ਲੱਗ ਗੜਗੀਲਾ ਬਿਠਾਉਣਾ ਉਹਦੀ ਜਗ੍ਹਾ ਤੁਸੀਂ ਨਹੀਂ ਤੂੰ ਆ ਇੱਥੇ ਵੱਡਾ ਗਮਲਾ ਰੱਖ ਲਓ ਤੂੰ ਆ ਜਾ ਇੱਥੇ ਵੱਡਾ ਗਮਲਾ ਯਾਰ ਜਾ ਯਾਰ ਸਾਡੀ ਕੋਈ ਸੈਟਿੰਗ ਦਾ ਹੋਰ ਹਿਸਾਬ ਓ ਕਰ ਯਾਰ ਚਲਾ ਜਾ ਉਧਰ ਜਾ ਬਹਿ ਜਾ ਉਧਰ ਜਾ ਕੇ ਚੱਲ ਕਿਤੇ ਮੈਂ ਰਾਲਾ ਸੁੱਟਣ ਦਾ ਵੀ ਕਿਹੜਾ ਭਰਾ ਤੇ ਦੁਖੀ ਹੋਇਆ ਮੈਂ ਉਹ ਛੱਡ ਦੇ ਫਰਿੱਜ ਦੀ ਜਾਨ ਛੱਡ ਦਿੱਤੀ ਭਾਈ ਕਾਹਦਾ ਰੌਲਾ ਪਾਇਆ ਵਾ ਲੈ ਇੱਥੇ ਚੜਦੇ ਕਹਿੰਦੇ ਆ ਸਲਾਮ ਅਲੈਕੁਮ ਦੱਸੋ ਕਿ ਸਾਜੀ ਆਏ ਮਤਲਬ ਤੁਸੀਂ ਮਾਦਰਤ ਨਾਲ ਪਾਲ ਦਿੱਤੇ ਨੇ ਕਸਮ ਵਾਲੀ ਗੱਲ ਜੀ ਹਾਂਜੀ ਇੱਥੇ ਬਣਾ ਮੈਂ ਤੁਸੀਂ ਪਾਲ ਦਿੱਤੇ ਨੇ
ਬਹੁਤਾ ਆਹੀ ਭਾਈ ਪਾ ਲਿਆ ਤੁਸੀਂ ਦੇਖੋ ਨਾ ਵੀ ਕਿਹੜਾ ਮੈਂ ਘਰੋਂ ਹੀ ਅੱਜ ਸੀਗਾ ਹਾਂਜੀ ਹਾਂਜੀ ਕਰੋ ਫਿਰ ਮੈਂ ਦੱਸਦਾ ਕਿਦਾਂ ਇਹ ਤੁਸੀਂ ਹਾਂਜੀ ਐਦਾਂ ਦਾ ਹੀ ਸੀਗਾ ਘੁੰਮ ਘੁੰਮ ਕੇ ਤੁਹਾਡੇ ਘਰੋਂ ਛਾਪਰ ਬਾਹਰ ਆਉਂਦੇ ਸੀਗੇ ਚੱਲ ਹਾਲੇ ਭਾਈ ਮੈਂ ਕੈਮਰੇ ਆਨ ਨਹੀਂ ਹੋਏ ਪੁਰ ਕਰਾ ਦਿਓ ਇਹਦੇ ਕਿਤੇ ਜਾਲ ਕੇ ਧਵਾ ਲਓ ਆ ਰਹੀ ਆ ਠੰਡਕ ਆ ਰਹੀ ਆ ਨਹੀਂ ਨਹੀਂ ਠੰਡ ਆ ਰਹੀ ਆ ਰਹੀ ਆ ਸਾਜੀ ਤੁਸੀਂ ਚਿੱਲ ਦੇ ਵਿੱਚ ਬੈਠੇ ਹੀ ਨਹੀਂ ਫਿਰ ਓਏ ਆ ਰਹੀ ਆ ਤੇ ਆਪਣੇ ਜੋਗਾ ਹੀ ਕੀਤਾ ਫਿਰ ਤੁਸੀਂ ਘਰੋਂ ਤੇ ਤੂੰ ਘਰ ਤੇਰੇ ਮੈਨੂੰ ਪਤਾ ਜਿੱਦਾਂ ਤੂੰ ਆਉਣਾ ਇੱਥੇ ਆ ਕੇ ਤੈਨੂੰ ਏਸੀਆਂ ਦੀ ਪੈ ਜਾਂਦੀ ਹੈ ਕਿੱਦਾਂ ਹੁੰਦਾ ਘਰ ਕੀ ਆ, ਅੰਮੀ ਦਾ ਦੁਪੱਟਾ ਗਿੱਲਾ ਕਰਕੇ ਉੱਤੇ ਲੈ ਕੇ ਪੱਖੇ ਥੱਲੇ ਸੌਣਾ ਤੂੰ ਬਸ ਹਾਂਜੀ ਤੇ ਹਰ 15 ਮਿੰਟ ਬਾਅਦ ਜਦੋਂ ਦੁਪੱਟਾ ਸੁੱਕ ਜਾਂਦਾ ਉੱਠ ਕੇ ਫਿਰ ਉਹਨੂੰ ਗਿੱਲਾ ਕਰਕੇ ਉੱਤੇ ਲੈਣਾ ਹਾਜੀ ਅੱਧੀ ਮੰਜੀ ਗੁਸਲਖਾਨੇ ਚ ਵਾੜ ਕੇ ਉੱਤੋਂ ਫੁਹਾਰਾ ਛੱਡ ਕੇ ਸੌਂਦੇ ਕਿੰਨੀਆਂ ਬਾਹਰ ਆ ਫੇਰ ਅੰਦਰ 5 ਭਰਾ ਨੇ ਰਾਤ ਸੌਂਦਾ ਪਤਾ ਕਿਦਾਂ ਇੱਕ ਸੌਂਦਾ 4 ਸਾਈਡਾਂ ਦੇ ਖਲੋ ਕੇ ਸਿਰਫ ਫੂਕਾਂ ਮਾਰ ਇੱਕ ਘੰਟੇ ਬਾਅਦ ਉਹ ਇੱਕ ਨੂੰ ਉਠਾ ਦਿੰਦੇ ਦੂਜਾ ਸੌਂਦਾ ਤੇ ਫਿਰ ਉਹ ਵਿੱਚ ਖਲੋ ਕੇ ਫੂਕਾਂ ਇੰਜ ਰਾਤ ਕੱਢਦੇ ਸਾਜੀ ਪਰੌਣੇ ਆ ਕੇ ਉਹਨਾਂ ਨੂੰ ਕਹਿੰਦੇ ਪੱਖੇ ਨਹੀਂ ਲੱਗੇ ਇਹ ਕਹਿੰਦੇ ਅਸੀਂ ਤੇ ਮੈਨੂਅਲ ਲਾਏ ਆ ਪੱਲੇ ਚ ਡੱਲੋ 4 ਭਰਾ ਫੂਕਾਂ ਮਾਰਦੇ ਇੱਕ ਦਿਨ ਮੈਂ ਕਿਹਾ ਮਿੱਠੇ ਕੀ ਗੱਲ ਕਰਨਾ ਸਾਜੀ ਰਾਤੀ ਇੱਕ ਪੱਖਾ ਕੰਮ ਤੇ ਚਲਾ ਗਿਆ ਕਿਤੇ 3 ਵਜੇ ਆਇਆ ਇੱਕ ਸਾਈਡ ਦੀ ਹਵਾ ਬੰਦ ਹੋਈ ਸੀ ਬਹਿ ਜਾ ਪੈਣ ਲੱਗਾ ਵਾ ਬੈ ਜਾ ਕੋਈ ਨਹੀਂ ਨਹੀਂ ਸਾਜੀ ਇਹ ਤਾਂ ਸਲਾਮੀਆਂ ਨੇ ਪੈਣ ਲੱਗੀਆਂ ਕਸਮ ਸਾਜੀ ਓਏ ਉਹ ਮੇਰੇ ਮੌਲਾ ਐ ਜਿਵੇਂ ਘਰ ਪਤਾ ਨਹੀਂ ਕੋਈ ਉਹ ਬਾਰੀਆਂ ਕੀ ਉਹਨੂੰ ਕਹਿੰਦੇ ਨੇ ਜਿਹੜੀਆਂ ਬਾਰ ਚਿੱਲਰ ਲੱਗੇ ਨੇ ਜਿੱਦਾਂ ਕਹਿੰਦੇ ਸੀ ਬਹਿ ਜਾ ਇੱਧਰ ਇੱਧਰ ਆ ਜਾ ਚਾਂਦਨੀ ਬਾਰ ਚ ਨਹੀਂ ਰਹਿੰਦਾ ਤੂੰ ਇੱਧਰ ਆ ਜਾ ਆ ਜਾ ਸਾਜੀ ਫ੍ਰਿਜ ਦਾ ਵੀ ਕੋਈ ਹਾਲ ਨਹੀਂ ਕਰਦੇ ਮੁੰਡੇ ਨਾ ਪਤਾ ਲੱਗਦਾ ਕਿਹੜੀ ਸ਼ਾਇਦ ਛੇੜਨਾ ਕਿਹੜੀ ਨੂੰ ਨਹੀਂ ਛੇੜਨਾ ਚਲੋ ਭਾਈ ਸ਼ੁਰੂ ਕਰੋ ਸਿੱਧੇ ਹੋ ਕੇ ਬੈਠੋ ਭਾਜੀ ਨਹੀਂ ਸਾਜੀ ਇਸੀ ਨਹੀਂ ਕੰਮ ਕਰਨ ਡਿਆ ਲੱਖ ਲਾਨਤ ਤੇਰੀ ਜ਼ਿੰਦਗੀ ਤੇ ਕੀ ਨੈਸ਼ੀ ਪਾ ਕੇ ਆ ਉਹ ਵੈਸੇ ਹੀ ਬੰਦ ਹੋ ਗਿਆ ਇਹ ਵੈਸੇ ਬੰਦ ਸੀ ਜਿਹੜੀ ਪਹਿਲੇ ਤਾਂ ਹੀ ਬੰਦਾ ਕੰਮ ਖੜਾ ਕਰਨ ਕੀਤਾ ਡਿਆ ਥਣੀਆਂ ਉਸਤਾਦ ਜੀ। ਫੂਕਾਂ ਮਾਰਨ ਡਿਆ ਵਾ ਓ ਯਾਰ ਤੁਸੀਂ ਟਾਈਮ ਨਾਲ ਆ ਜਾਂਦੇ ਹੋ ਕਮ ਤੋਂ ਕਮ ਏਸੀ ਵਾਲੇ ਨੂੰ ਹੀ ਫੋਨ ਕਰਕੇ ਬੁਲਾ ਲੈ ਮਿੱਟੇ ਇਹਦਾ ਉਹਨੂੰ ਆਇਆ ਏਸੀ ਦਾ ਸਿਆਪਾ ਕਰ ਆਇਆ ਸੀ ਇਹਦਾ ਯਾਰ ਉਹਦਾ ਪੁੱਛੋ ਨਾਮ ਕੀ ਇਹਨੂੰ ਪੁੱਛੋ ਜ਼ਰਾ ਹੈ ਅਵੈਸ ਚਮੂਣਾ ਯਾਰ ਸਪੀਕਰ ਤੇ ਲਿਆ ਦੇ ਯਾਰ ਚਮੂਣਾ ਆਇਆ ਸੀ ਜੀ ਮਿੱਠੇ ਨਾ ਕਰਿਆ ਕਰ ਯਾਰ ਨਾ ਕਰਿਆ ਕਰ ਸ਼ਰਾਜ਼ ਫੇਸ ਕੋਈ ਹੁੰਦਾ ਟਾਈਮ ਯਾਰ ਕੋਈ ਟਾਈਮ ਹੁੰਦਾ ਵਾ ਯਾਰ ਮੈਨੂੰ ਦੱਸਣਾ ਵਾ ਕਿਹੜਾ ਕੋਈ ਟਾਈਮ ਹੁੰਦਾ ਵਾ ਕੋਈ ਗੱਲਬਾਤ ਕਰਨ ਦਾ ਤੂੰ ਲੱਗਾ ਹੀ ਰਹਿਣਾ ਨਹੀਂ ਆ ਯਾਰ ਵੇਖੀ ਹੁਣ ਸ਼ੋਅ ਸ਼ੁਰੂ ਹੋਣ ਨੇ ਬੰਦ ਹੋ ਜਾਣਾ ਤੁਸੀਂ ਮੈਨੂੰ ਦੱਸਣਾ ਵਾ ਕਿਹੜਾ ਟਾਈਮ ਆ ਮੈਂ ਉਸ ਟਾਈਮ ਕਰ ਲਿਆ ਕਰਾਂਗਾ ਮੈਂ ਤੁਹਾਨੂੰ ਵਾਇਸ ਕਰੀ ਜੁਗਤਾਂ ਤੇ ਜਦੋਂ ਕੈਮਰਾ ਖੁੱਲੇ ਉਦੋਂ ਜੋ ਮਰਜ਼ੀ ਕਰ ਯਾਰ ਮੇਰੀ ਜ਼ੁਬਾਨ ਗੰਦੀ ਕਰਾ ਦਿੰਦੇ ਉਸਤਾਦ ਜੀ ਖੁਦਾ ਜਾਣਦਾ ਬੰਦਾ ਘਰਿਓਂ ਕੋਈ ਗਰਮੀ ਤੋਂ ਇੱਧਰ ਉੱਧਰ ਆਉਂਦਾ ਅੱਗੋਂ ਆ ਰਹੇ ਜੀ ਵੈਸਲ ਸਾਹਿਬ ਤੁਸੀਂ ਇੰਨੇ ਨਾ ਜ਼ੁਬਾਨ ਨੂੰ ਟੈਂਪਰ ਲਵਾ ਲਓ ਕਦੇ ਨਹੀਂ ਆਇਆ ਅਗਲੀ ਗਿੱਲੇ ਭਰਾ easy ਆ। ਇਹ ਸਹੀ ਹੈ ਐ ਤੁਸੀਂ ਬੜਾ ਲੇਟ ਲਾਫਟਰ ਦਿੱਤਾ ਕੀ ਗੱਲ ਇੱਕ ਤੇ ਗਏ ਸੀਗੇ ਵਾਚੇ ਹੋ ਤੇਰੀ ਬੇਗਮ ਨੂੰ ਮੇਰਾ ਦਿਲ ਕਰਦਾ ਮੈਂ 21 ਤੋਪਾਂ ਦੀ ਸਲਾਮੀ ਦਵਾਂ ਜਿਹੜੀ ਸਾਡੀ ਤੇਰੇ ਨਾਲ ਉਦਾਰਾ ਕਰਨ ਕੀ ਡਈ ਦਿਲ ਹੈ। ਕਰਦਾ ਵਾ ਅਸੀਂ ਕਦੇ ਦੱਸਿਆ ਨਹੀਂ ਅਸੀਂ ਕੋਈ ਸ਼ੋਅ ਕੀਤਾ ਮੈਂ- ਸਾਡੀ ਮੈਂ ਭੈਣ ਆ ਮਿੱਠੇ- ਸਾਡੀ ਭੈਣ ਆ ਦਿਲ ਕਰਦਾ ਆਪਣੀ ਭੈਣ ਨੂੰ ਜਾ ਕੇ ਘਰ ਤੇ ਕਰਨਾ ਜਾਈਂ ਜੀ ਮੈਂ ਤੈਨੂੰ ਕਹਿਣ ਡਿਆ ਮਿੱਠੇ ਮੈਂ ਹੱਥ ਛੋਟ ਵੀ ਆ ਤੇ ਮੈਂ ਤੈਨੂੰ ਕਹਿਣ ਡਿਆ ਮੈਨੂੰ ਜਾਣਦੇ ਕਰ ਉਹ ਭਾਈ ਸ਼ੋਅ ਕਰ ਲੈਂਦੇ ਸ਼ੁਰੂ ਕਹਿੰਦੇ ਘਰ ਨਾਲ ਉਹਦੋਂ ਵੱਡਾ ਤੇ ਤੂੰ ਭੌਂਕਾ ਵਾ ਫੈਮਿਲੀ ਤੇ ਕਰ ਜਾਣ ਡਿਆ ਉਹ family ਤੱਕ ਭਾਈ ਸਮਝਾਣ ਦੇ ਯਾਰ ਤੁਸੀਂ ਚੁੱਪ ਕਰ ਹੀ ਨਹੀਂ ਸਕਦੇ ਖਬਰੇ ਕਿਹੜੀ ਮਿੱਟੀ ਦੇ ਬਣੇ ਹੋ ਉਸਤਾਦ ਜੀ ਸਿਆਣਾ ਬਿਆਣਾ ਵਾ 25 ਸਾਲ ਦਾ ਤਜਰਬਾ ਨਹੀਂ ਇੱਕ ਮਿੰਟ ਗੱਲ ਸੁਣ ਉਹਦਾ ਤੂੰ ਚੈੱਕ ਕਰ ਉਹਨੂੰ ਰੋਕਣ ਦੇ ਚੱਕਰ 'ਚ ਮੁਸਲਸਲ ਬੋਲੀ ਜਾ ਜਾ ਰਿਹਾ ਰਿਹਾ। ਤੇ ਉਹਨੂੰ ਇਹ ਕਹੀ ਜਾ ਰਿਹਾ ਤੂੰ ਬੋਲਦਾ ਬਹੁਤਾ ਤੇ ਉਹਨੂੰ ਚੁੱਪ ਕਰਾਤਾ ਨਹੀਂ ਇਹਨਾਂ ਦੀ ਫੈਮਿਲੀ ਸਾਡੀ ਕੁਛ ਨਹੀਂ ਲੱਗਦੀ ਸਾਡੇ ਕੋਈ ਰਾਈਟਸ ਨਹੀਂ ਹੈ ਤੂੰ ਬੋਲੀ ਜਾ ਤੇਰਾ ਤੇ ਇੱਕ ਨਹੀਂ ਗੱਲ ਬੋਲਣ ਦੀ ਨਹੀਂ ਹੈਗੀ ਕਿਤੇ ਸਵਾਲ ਚ ਧੂਆਂ ਨਹੀਂ ਨਿਕਲਣਾ ਖਾਨ ਸਾਹਿਬ ਚਲੀ ਜਾਣੀ ਹੈ ਨਾ ਮੌਲਾ ਦੇ ਨਹੀਂ। ਕਰਮ ਆ ਤਰਸਬਾ ਤੁਸੀਂ ਲਾਫਟਰ ਨਹੀਂ ਦੇ ਰਹੇ ਭਾਜੀ ਕਿਤੇ ਰੂਹ ਪ੍ਰਵਾਸ ਕਰਕੇ ਤੁਹਾਡੀ ਤੇ ਹੱਸੋ ਮੜਾ ਇਹ ਕਰੋ ਸੀਗਾ ਯਾਰ ਭਵਨ ਨਹੀਂ ਚੱਲਿਆ ਕੈਮਰਾ ਆਹ ਕਹਿ ਦੇ ਐਸਾ ਠੀਕ ਹੈ ਥੜੀ ਉਹ ਯਾਰ ਸਪੀਕਰ ਲਿਆ ਯਾਰ ਸਪੀਕਰ ਲਿਆਓ ਜੀ ਵਾਜਾ ਵੀ ਲੈ ਉੱਥੇ ਕਿੱਥੋਂ ਮੈਲੋਡੀ ਕਾ ਜਿਹੜਾ ਆ ਬੜਾ ਯਾਰ ਮਿੱਠੇ ਸਿੱਧਾ ਹੋ ਕੇ ਬਹਿ ਜਾ ਤਸਵੀਰ ਪਿਛੜ ਲਗਾ ਬਹੁਤ ਹੋ ਗਿਆ ਤੂੰ ਤੇ ਥੋੜਾ ਹੋ ਗਿਆ ऐसा भाई आ गया ਥੋੜਾ ਅੱਗੇ ਹੋ ਉਹ ਇੱਕ ਮਿੰਟ ਪਹਿਲਾਂ ਨੂੰ ਮੈਲੋਡੀ आप पीछे कर ਨਹੀਂ ਨਾ ਕਿੰਨਾ ਪਿੱਛੇ ਚਲੇ ਗਏ ਆ ਐ ਨਾਲ ਪਿਛਲੀ ਗਲੀ ਬੈਠੇ ਆ ਹਾਂ ਹੋ ਰਹਾ ਠੀਕ ਹੈ ਇਹ ਕਿਸੇ ਦੇ ਪਿੱਛੇ ਗਏ ਮਿੱਠੇ ਸਾਜੀ ਇਹਨੂੰ ਚੁੱਪ ਕਰਾਣਾ ਕਿ ਨਹੀਂ ਕਰਾਣਾ ਯਾਰ ਉਹ ਇੱਥੇ ਤੁਹਾਡਾ ਕਿਤੇ ਬੱਚਾ ਸੁੱਤਾ ਪਿਆ ਜਦੋਂ ਉਸਤਾਦ ਜੀ ਨੇ ਕਹਿ ਦੇਣਾ ਨਾ ਅਸਲਾਮ ਅਲੈਕੁਮ ਨਾਜ਼ਰੀਨ ਉਸ ਤੋਂ ਬਾਅਦ ਚੁੱਪ ਨਹੀਂ ਚਲੋ ਯਾਰ ਚਲੋ ਸਾਜੀ ਏਸੀ ਦਾ ਕੁਝ ਕਰਾਓ ਸੀਰੀਅਸਲੀ ਕੋਈ ਚੱਸ ਨਹੀਂ ਆਉਂਦਾ ਸਾਜੀ ਨਹੀਂ ਕੀ ਏਸੀ ਦਾ ਕਰਾ ਦਾਂ ਮੈਂ ਆ ਦੇਖੋ ਨਾ ਪਸੀਨੇ ਸ਼ਰਾਬ ਪੂਰੇ ਹੋਏ ਆ ਇਹ ਤਾਂ ਮੁੰਹ ਧੋ ਕੇ ਆਇਆ ਉੱਥੇ ਹਾਂਜੀ ਸਾਜੀ ਤੁਸੀਂ ਆਹੋ, ਹਾਂ ਤੁਸੀਂ ਵੀ ਤੇ ਹੋਏ ਭਾਜੀ। ਗੱਲ ਹੈ ਵਾਕਈ ਨਹੀਂ ਅਸੀਂ ਕੰਮ ਕਰਨ ਡਿਆ ਤੁਹਾਡਾ ਤੇ ਫਿਰ ਕੱਲ ਦਿੱਤਾ 3500 ਰੁਪਇਆ ਦੇ ਮੁੰਡੇ ਨੂੰ ਬੁਲਾ ਕੇ ਮੇਰਾ ਮੁੰਡਾ ਕੰਮ ਵੀ ਕਰਨ ਲੱਗ ਗਿਆ ਤੇਰਾ ਉਹ ਜਿਹਦਾ ਨਾਂ ਇੱਥੇ ਲੈਣ ਵਾਲਾ ਹੀ ਨਹੀਂ ਚਮੋਣਾ ਆਹ ਲੈ ਨਹੀਂ ਉਹ ਚਿਲਬਿਲ ਵੀ ਕਰ ਗਿਆ ਤੁਹਾਡਾ ਐਸੀ ਕਿਉਂ ਇਹਦਾ ਬੰਬੇ ਪੁੱਟਣ ਡਿਆ ਮਰੀ ਉਹ ਪਹਿਲੇ ਹੀ ਪੁੱਟ ਰਿਹਾ ਸੀ ਉਹ ਬੰਬੇ ਹੈ ਇਹਨੂੰ ਕਰਾਣਾ ਸੀ ਘਰ ਪਈ ਉਦਾਸ ਆ ਲੱਗੀ ਲਾਦਾ ਕੋਦੀ ਟਰਾਲੀ ਲਾ ਕੇ ਆ ਹਾਂ ਲਿਆ ਅੱਜ ਅਸੀਂ ਵੀ ਗਾਣਾ ਗਾਉਣਾ ਜੀ ਹਾਂਜੀ ਅਸੀਂ ਵੀ ਗਾਣਾ ਉੱਧਰ ਦੇ ਗਾਉਣਾ ਦੋ ਸਾਡੀ ਸਾਡਾ ਵੀ ਕਿਹੜੇ ਮੌਸੀਕੀ ਦੇ ਨਾਮ ਹੋਣਗੇ ਇਹਦੇ ਵਿੱਚ ਕੋਰਸੀਆ ਵਾ ਤੂੰ ਕਾਮੇਡੀ ਤਾਂ ਸਾਡਾ ਨਾਮ ਨਹੀਂ ਹੋ ਸਕਦਾ ਬਿਸਮਿਲ੍ਲਾ ਬਿਸਮਿਲ੍ਲਾ ਕਿਤੇ ਜਲਜਲਾ ਹੁੰਦਿਆ
ਕਦੀ ਫੌਤਗੀ ਤੇ ਜਦੋਂ ਜਾਣਾ ਉੱਥੇ ਵੀ ਇਹੀ ਜੀ ਤੁਹਾਨੂੰ ਸਹੀ ਗੱਲ ਦੱਸਾਂ, ਸ਼ੋਅ ਤੇ ਬਾਅਦ ਚ ਹੋਣਾ ਵਾ ਯਾਰ। ਮੈਨੂੰ ਅੱਜ ਯਾਦ ਆ, ਸਾਡੇ ਰਿਸ਼ਤੇਦਾਰਾਂ ਦਾ ਮੈਨੂੰ ਲੈ ਗਏ ਘਰ। ਕਿਉਂ? ਕਹਿੰਦੇ ਮਿੱਠਾ ਉਹਨਾਂ ਦਾ ਨਾ ਕੋਈ ਮੀਆਂ ਬੀਵੀ ਦਾ ਰੌਲਾ ਬਣਿਆ ਹੋਇਆ ਸੀਗਾ। ਹੁਣ ਬੀਵੀ ਕਹੇ ਮੇਰਾ ਮੁੰਡਾ ਵਾ, ਮੀਆਂ ਕਹੇ ਮੇਰਾ ਮੁੰਡਾ ਵਾ, ਬੱਚਾ ਸੀਗਾ। ਮੈਂ ਨਾ ਕਿਤੇ ਸੁਲਾ ਸਲਾ ਕਰਦੇ, ਮੈਂ ਕਿਹਾ ਬਾਜੀ ਉਹਦਾ ਹੀ ਮੁੰਡਾ ਵਾ, ਇੱਧਰ ਵਾ ਮੁੰਡਾ ਵਾ ਜੀ। ਕਿਤੇ ਸਾਨੂੰ ਬਿਲੀਆਂ ਨੇ ਵਕਤ ਪਾਇਆ, ਭਾਈ ਤੁਸੀਂ ਹੁਣ ਨੂਣ ਲਾ ਕੇ ਖਾਈ ਨਹੀਂ ਸੀਗੀ ਗੜਗੀਲਾ ਸਾਹਿਬ। ਅੱਜ 2 ਬੰਦਿਆਂ ਦੀ ਡਿਊਟੀ ਲਾਈ ਸੀ, ਉਹਨਾਂ ਨੇ ਬਿੱਲੀਆਂ ਫੜੀਆਂ ਨਹੀਂ, ਵੇਖ ਲਓ। ਕਿਤੇ ਜੀ ਭਲਾ ਫੌਤਗੀ ਤੇ ਉਹ ਨੇ ਕਿਹਾ ਮੇਰਾ ਮੁੰਡਾ, ਰਿਸ਼ਤੇਦਾਰਾਂ ਉਹ ਕਹਿੰਦਾ ਮੇਰਾ ਮੁੰਡਾ। ਉਹਨੇ ਕਿਹਾ ਮੇਰਾ ਮੁੰਡਾ ਵਾ, ਕੁੜੀ ਕਹਿੰਦੀ ਮੇਰਾ ਮੁੰਡਾ, ਮੁੰਡਾ ਕਹਿੰਦਾ ਸੀ ਮੇਰਾ ਮੁੰਡਾ ਵਾ। ਮੁੰਡਾ ਵੀ ਹਾਂ ਯਾਰ, ਬੰਦਾ ਹਸਬੰਡ। ਮੈਂ ਗੁੱਸੇ 'ਚ ਕਹਤਾ, ਮੈਂ ਕਿਹਾ ਬਾਜੀ ਉਹਦਾ ਹੀ ਮੁੰਡਾ ਵਾ, ਤੂੰ ਕਿਹੜਾ ਕਿਤੇ ਡਾਊਨਲੋਡ ਕੀਤਾ ਵਾ। ਇਹ ਗੱਲ ਗੁੱਸੇ ਵਾਲੀ ਸੀ। ਫੁੱਲ ਚਿੱਤਰਾ ਵਾਲੀ ਸੀ। ਨਹੀਂ ਗੁੱਸੇ ਵਾਲੇ ਨਹੀਂ ਸੀ, ਭਾਵੇਂ ਪਿਆਰ ਵਾਲੀ ਸੀ, ਲੇਕਿਨ ਪੁਰਾਣੀ ਤੇ ਸੀ ਨਾ। ਮੈਂ ਤਾਂ ਇਦਾਂ ਹੀ ਕਿਹਾ, ਮੈਂ ਕਿਹਾ ਬਾਜੀ ਕਿਹੜਾ ਤੇਰਾ, ਇਹ ਤੂੰ ਕਿਹੜਾ ਡਾਊਨਲੋਡ ਕੀਤਾ। ਨਹੀਂ ਉਹ ਬਰੀਕ ਆਦਮੀ ਸੀ, ਉਹਨੇ ਗੁੱਸਾ ਇਸ ਤੋਂ ਕੀਤਾ ਵੀ ਇਹਦਾ ਹਰ ਤੀਜਾ ਬੰਦਾ ਕਰਦਾ ਫਿਰਦਾ, ਤੂੰ ਮਿੱਠਾ ਪੁਰੀਆ ਕਾਦਾ ਵਾ। ਕਦੀ ਫੌਤਗੀ ਤੇ ਗਿਆ, ਵੱਲਾ ਮਾਫੀ ਦੇਵੇ, ਦਿਲ ਕਰ ਉੱਥੋਂ ਚੰਡਾ ਖਾ ਲਵੇ। ਮੈਂ ਤੁਹਾਨੂੰ ਕਿਹਾ ਸੀ ਨਾ, ਜੇ ਛੱਡ ਦਿਓ ਆ ਕੋਠੀ ਛੱਡ ਦਿਓ। ਉਹਨੇ ਕਿਹਾ ਨਹੀਂ, ਉਹ ਪ੍ਰੇਮ ਲੱਗਾ ਵਾ ਯਾਰ। ਤੇ ਹੈ ਵਾ ਗਰੋਲਾ ਸਾਜੀ। ਪਲਸਤਰ ਵਾਲਾ ਨਹੀਂ ਉਹ ਭਾਈ ਕਹਿੰਦੇ ਅੱਜ ਨਹੀਂ ਪਲਸਤਰ ਹੋਣਾ, ਅੱਜ ਸਿਰਫ ਪਾਣੀ ਲੱਗਣਾ ਵਾ। ਸਾਜੀ ਸਵੇਰ ਦੇ ਪਾਣੀ ਲਾਉਣ ਡੇ ਆਹੋ ਤੇ ਉਹ ਕਿੰਨੇ ਦਿਨ ਹੋ ਗਏ, ਤੁਸੀਂ ਤੁਹਾਡੇ ਉਹਦੇ ਤਫੀਕ ਨਹੀਂ ਹੋਈ ਨਹੀਂ ਕੰਧ ਬੇਹੋਸ਼ ਹੋ ਗਏ ਨਾ, ਪਾਣੀ ਲਾਈ ਜਾਣ ਡੇ ਕਿਤੇ। ਨਾਲੇ ਦੂਸਰੀ ਗੱਲ, ਗਰਮੀਆਂ ਦੇ ਵਿੱਚ ਮਿਸਤਰੀ ਕੋ ਭੁੜ ਗਿਆ ਨਾ, ਕੋਈ ਲੁੜ ਗਿਆ, ਕੋਈ ਲੁਕੀ ਪੈ ਗਈ ਤੁਹਾਡੇ ਸਿਰ ਵਾ। ਹਾਂ ਇਹ ਤੁਹਾਨੂੰ ਪੈਸੇ ਭਰਨੇ ਪੈਣੇ ਆ। ਯਾਰ ਕਿੰਨੇ ਲਫ਼ਜ਼ਾਂ 'ਚ ਗੱਲ। ਵੈਸੇ ਹੀ ਕਿਤੇ ਬੋਰੇ ਚ ਪਾ ਕੇ ਨਾ ਛੇਟਾ, ਨਹੀਂ ਸਾਜੀ, ਬੋਰੇ ਚ ਪਾ ਕੇ ਮੈਨੂੰ ਕਿਤੇ ਦੂਰ ਸਿੱਟਿਆ, ਨਹੀਂ ਜੀ ਤੁਸੀਂ ਕਰ ਦਿਓ ਜਿੱਥੇ ਮੈਨੂੰ ਵਾਪਸੀ ਦਾ ਪਤਾ ਨਾ ਲੱਗੇ। ਨਹੀਂ ਮਿਸਤਰੀਆਂ ਨੂੰ ਥੋੜਾ ਜਿਹਾ ਉਸਤਾਦ ਜੀ ਰਿਲੀਫ ਦਵੋ, ਉਹਨਾਂ ਨੂੰ ਸ਼ਰਬਤ, ਉਹਨਾਂ ਨੂੰ ਪਰਾਦਾ ਪ੍ਰੋਪਰ ਉਹਨਾਂ ਨੂੰ ਦਿਓ ਸ਼ਰਬਤ ਇਹ ਖਾਣਾ। ਭੇਜਿਆ ਸਰ ਬਣਾ ਕੇ, ਭੇਜਿਆ ਗੁੱਡ, ਸ਼ਾਬਾਸ਼। ਸਾਡੀ ਯਾਰ ਨੇ ਇਹ ਖਾਣਾ ਵੀ ਮੇਰਾ ਵੀਰ, ਉਹਨਾਂ ਨੂੰ ਘੰਟੇ ਬਾਅਦ ਚਾਹ ਵੀ ਦੇਗੀ। 7:30 ਵਜੇ ਸਵੇਰੇ ਟਕ 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 ਟਕ। ਮੈਂ ਕਹਾਂ ਕੌਣ ਆ, ਮੈਂ ਮੋਬਾਈਲ ਦੇਖਾਂ ਬਾਰ-ਬਾਰ ਕਿ ਕਿਸੇ ਦਾ ਕੋਈ ਮੈਸੇਜ ਆਇਆ ਹੋਵੇ, ਕੋਈ ਹਾਦਸਾ ਨਾ, ਕੋਈ ਨੀਕੀ ਨਾ ਹੋ ਗਈ। ਕੱਖ ਨਹੀਂ, ਮੈਂ ਕਿਹਾ ਯਾਰ ਮੈਂ ਕੀ ਕਰਾਂ, ਅਮਜਦ ਨੂੰ ਜਗਾਵਾਂ, ਕੀ ਕਰਾਂ। ਅਸੀਂ ਪੁੱਟ ਕੇ ਲਾਗੇ ਰੱਖ ਦਈਏ ਭਾਜੀ ਉੱਥੇ। ਸਾਜੀ ਉਧਰ ਕਨੈਕਟ ਹੈਗਾ ਤੁਹਾਡੇ ਫੋਨ ਨਾਲ। ਕਿਆ ਯਾਰ ਸ਼ੋਅ ਸ਼ੁਰੂ ਕਰੀਏ ਮਿੱਠੇ ਬਾਤ। ਅੱਛਾ ਫੇਰ ਉਸਤਾਦ ਜੀ ਫਿਰ ਮਿਸਤਰੀ ਸਾਹਿਬ ਉਹ ਮਿਸਤਰੀ ਸੀ ਭਾਜੀ। ਸੁਬਹ ਮੈਂ ਜਦੋਂ ਕਾਮੇਡੀ ਦੀ ਫੀਲਡ 'ਚ ਆਇਆ ਨਾ, ਮੇਰੀ ਅਮੀ ਦੱਸਦੇ ਮੇਰਾ ਬਦਾਮੀ ਰੰਗ ਸੀ, ਤਾਂ ਜੀ ਖੋਟ ਨਹੀਂ ਹੁੰਦਾ ਮੇਰਾ ਰੱਖ ਦਿੱਤਾ। ਆ ਦੇਖ ਲੈ ਕੇ ਜੁਗਤਾ ਲੱਗ ਗਿਆ ਸਭ। ਚਲੋ ਜੀ। ਉਹ ਵੇ ਡਿਸਕਨੈਕਟ ਹੋ ਗਏ ਤੇਰੀ ਗੱਲ ਸੁਣ ਕੇ। ਏਸੀ ਡਿਸਕਨੈਕਟ ਹੋ ਗਿਆ। ਆ ਜਾ ਹੁਣ ਕਿਦੋਂ ਸ਼ੁਰੂ ਕਰਨਾ ਵਾ? 6 ਵਜੇ 7 ਵਜੇ? ਉਸਤਾਦ ਜੀ ਤੁਸੀਂ ਉਸਤਾਦ ਜੀ ਅੱਜ ਦਾ ਟੌਪਿਕ ਜਿਹੜਾ ਨਾ ਮਾਫੀ ਦੇ ਨਾਲ ਇਹ ਰੱਖੋ, ਇਹਨਾਂ ਨੂੰ ਥੋੜਾ ਜਿਹਾ ਦਰਸ ਦਿਓ, ਇਹਨਾਂ ਨੂੰ ਕੁਝ ਤਮੀਜ਼ ਸਿਖਾਓ ਬੈਠਣ ਉੱਠਣ ਦੀ, ਇਹਨਾਂ ਨੂੰ ਪਤਾ ਲੱਗੇ ਕਿ ਵੀ ਸਜਾਦ ਜਾਨੀ ਟੀਮ ਦੇ ਹਿੱਸੇ ਨੇ। ਸਾਨੂੰ ਨਹੀਂ ਪਤਾ। ਨਹੀਂ ਯਾਰ ਮੈਂ ਸਾਰੀ ਜ਼ਿੰਦਗੀ ਪਾਪਾ ਕਿਹਾ ਬੁੜਾ ਕਿਹਾ ਵਾ, ਤੇ ਹੁਣ ਇਹਨੂੰ ਦਰਸ ਦਿਓ, ਇਹਨੂੰ ਆ ਗਿਆ ਭਾਜੀ। ਨਹੀਂ ਉਸਤਾਦ ਜੀ ਇਹਨਾਂ ਨੂੰ ਥੋੜਾ ਬਹੁਤਾ ਤੇ ਆਉਣਾ ਚਾਹੀਦਾ ਨਾ, ਕਿ ਬਾਹਰੋਂ ਕਰੈਕਟਰ ਆਵੇ ਉਹਨੂੰ ਅਸੀਂ ਕਿੱਦਾਂ ਤੁਹਾਡੇ ਮੂੰਹ ਤੇ ਪੈਰ ਰੱਖ ਕੇ ਲੰਘੇ ਭਾਜੀ। ਨਹੀਂ ਜੀ ਵਾਲਾ ਕਰ ਦੇ। ਨਹੀਂ ਉਸਤਾਦ ਜੀ ਮਾਜ਼ਰਤ ਨਾਲ ਇਹਨਾਂ ਨੂੰ ਚਲੋ ਯਾਰ ਔਨ ਕਰੋ, ਔਨ ਕਰੋ। ਹਾਂ ਚੱਲ, ਜਦੋਂ ਮੈਂ ਕਹੂੰ ਉਦੋਂ ਲਾਈ। ਚਲੋ ਇਹਨਾਂ ਨੂੰ ਥੋੜਾ ਜਿਹਾ ਦਰਸ ਦੇ ਦਿਓ, ਉਹ ਭਾਈ ਦਰਸ ਦੇ ਲੈਣੇ ਆ। ਬੈਠਣ ਉੱਠਣ ਦੀ ਉਧਰ ਵੇਖ, ਉਧਰ ਵੇਖ ਲਾ। ਦਰਸ ਇਹਨੇ ਲਾ ਕੇ ਰੱਖਣਾ, ਸ਼ੋਅ ਸ਼ੁਰੂ ਹੋਣ ਲੱਗਾ ਵਾ। ਉਦਾਂ ਇਹਨੂੰ ਗਰਮੀ ਲੱਗ ਰਹੀ ਸਾਡੀ। ਬੈਠਣ ਉੱਠਣ ਦੀ ਤਮੀਜ਼ ਇਹਨਾਂ ਨੂੰ ਉਸਤਾਦ ਜੀ ਨੇ ਸਹੀ ਕਿਹਾ, ਹੋ ਗਿਆ ਵਾ। ਕਸਮ ਵਾਲੀ ਗੱਲ ਹੈ, ਹਰ ਬੰਦਾ ਫੈਸਲ ਨਹੀਂ ਹੁੰਦਾ, ਕਿਸੇ ਨਾ ਕਿਸੇ ਕੋ ਚੰਡਾ ਗਾ ਲੈਣੀ ਇਹਨੇ। ਯਾਰ ਜਦੋਂ ਕੋਈ ਛੱਡਾ ਮਾਰੂ ਮੈਂ ਦੇਖ ਲਾਂਗਾ। ਅਸੀਂ ਤਾਂ ਸ਼ੋਆਂ 'ਚ ਮੈਂ ਕਹਿੰਦਾ ਵਾ, ਹਾਂਜੀ ਇਸ ਕਿਸਮ ਦਾ ਮੈਂ ਨੀਲਾ ਕਰਦਾ, ਤੁਹਾਨੂੰ ਪਤਾ ਨਹੀਂ ਹੈ ਮੇਰਾ। ਤੁਸੀਂ ਤਾਂ ਵੱਡੇ ਭਾਈ, ਚਲੋ ਕਿਸੇ ਹੋਰ ਨਾਲ ਲਾ ਕੇ ਦੇਖ ਲਿਓ, ਲੱਗ ਪਤਾ ਜਾਊਗਾ। ਹੈਪੀ ਨਾਲ ਲੜਨਾ ਹੀ। ਨੋਜ਼ੀ ਕਢਾ ਦੇਗੇ ਅਗਲੇ ਜੀ। ਚੱਲ ਯਾਰ ਫਿਰ ਹੁਣ ਆ ਦੱਸ ਵੀ ਰੁਮਾਲ ਬੱਚਿਆਂ ਵਾਲਾ ਯਾਰ ਕਰ ਲੈਣ ਦੋ ਸ਼ੁਰੂ ਉਸਤਾਦ ਜੀ। ਚਲੋ ਖਾਣਾ ਪੀਣਾ ਓਕੇ ਜੀ, ਇਹਨਾਂ ਨੂੰ ਚਲੋ ਜੀ। ਖਾਣਾ ਪੀਣਾ ਜਿਹੜੇ ਸਾਰੇ ਬੰਦੇ- ਖਾਣਾ ਕਿੱਦਾਂ ਅੱਛਾ, ਚਲੋ। ਹੱਥ ਧੋ ਕੇ ਅੱਛਾ, ਖਾਣੇ ਨੇ ਉਹ ਭਾਈ ਉਹ ਅੱਛਾ, ਭਾਜੀ ਉਹ ਘਰ ਸਾਨੂੰ ਸਾਰਾ ਹੀ ਪਤਾ ਵਾ ਕਿ ਸਾਡੀ ਕੱਲ ਦੀ ਪਦਾਇਸ਼ ਨਹੀਂ, ਸਾਨੂੰ ਸਾਰਾ ਹੀ ਪਤਾ ਉਹ ਗਾਉਂ ਦਾ ਦੱਸਣ ਡਿਆ, ਤੁਹਾਨੂੰ ਕਿੰਨਾ ਕੁ ਪਤਾ ਵਾ। ਮੇਰੀ ਗੱਲ ਸੁਣੋ, ਆਪਣੀ ਟਿੱਕੀ ਤੁਸੀਂ ਐਂਦੇ ਜੁੱਤੀ ਚ ਲਗੋ ਕੇ ਫੋਨ ਅੱਛਾ ਯਾਰ, ਅੱਛਾ ਭਾਜੀ ਸ਼ੁਰੂ ਤੇ ਕਰ ਲੈਂਦੇ। ਓਕੇ ਜੀ, ਚਲੋ ਜੀ। ਰਿਕਾਰਡਿੰਗ ਤੇ ਪਾ ਲਾ। अस्सलाम वालेकुम नाज़रीन, टी टाइम में खुश आमदीद। ਚੱਲ ਆ ਤਮੀਜ਼ ਆ। ਸਾਡੇ ਨਾਲ ਜਨਾਬ ਜੀ ਗੜਗੀਲਾ ਸਾਹਿਬ, ਕੌਣ? दानिश साहब और मिठापुरी और फैसल साहब जनाब। ਸਭ ਤੋਂ ਪਹਿਲੇ ਅਸੀਂ ਤੁਹਾਨੂੰ ਗਾਣਾ ਸੁਣਾਵਾਂਗੇ। ਅਸਲ 'ਚ ਮੈਂ ਹਟਦਾ, ਮੈਂ ਵੀ ਨਹੀਂ ਪਿਆ, ਹਟਦੇ ਤੁਸੀਂ ਵੀ ਨਹੀਂ ਪਏ। ਮੈਂ ਇੱਕ ਗਾਣਾ ਅਨਪਲੱਗ ਕਰ ਲਿਆ। ਆ ਜਿਹੜਾ ਜੈਨੂਇਨ 뮤직 ਨਾਲ ਅਸੀਂ ਗਾਉਂਦੇ ਨਾ, ਹਾਂਜੀ ਉਹਦੇ ਨਾਲ ਬਾਬਾ ਜੀ ਕਾਪੀਰਾਈਟ ਆ ਜਾਂਦਾ। ਇਹ ਬਾਤ ਹੈ। ਕਿੰਨੇ ਹੀ ਮੈਂ ਗਾਏ ਪਏ ਆ, ਉਹ ਮੈਂ ਹੁਣ ਲਿਆ ਤਾਂ ਅਪਲੋਡ ਕਰਾਂਗਾ। ਛਲਕਾਏ ਜਾਮ ਮੈਂ ਗਾਇਆ ਐਡਾ ਅੱਛਾ। ਅਨਪਲੱਗ ਹਾਂ,
ਨਹੀਂ ਉਹਦਾ ਵੀ ਕਾਪੀਰਾਈਟ ਆ ਗਿਆ। ਹੁਣ ਮੈਂ ਅਨਪਲੱਗ ਯਾਨੀ ਨਵੇਂ 뮤직 ਤੇ ਮੈਂ ਗਾਇਆ ਗਾਣਾ ਜ਼ਰਾ ਮਲਾਦਾ ਫਰਮਾਓ। ਚੱਲ ਯਾਰ ਲਾਈ ਜ਼ਰਾ ਪਲੇ ਕਰੀ। ਉਹ ਅਨਪਲੱਗ ਹੁੰਦਾ ਜਿਹੜਾ ਨਵਾਂ 뮤직 ਹੁੰਦਾ। ਉਸਤਾਦ ਜੀ ਵੈਸੇ ਇੱਕ ਗਾਣਾ ਆਪਣਾ ਕਰੋ ਨਵਾਂ ਹੀ। ਬਸ ਵਾਹ ਓਕੇ। ਵਾਹ ਕਿਆ ਬਾਤ ਹੈ ਵਾਹ ਵਾਹ ਉਸਤਾਦ ਜੀ ਐਨ ਕਿਆ ਬਾਤ ਲੋ ਜੀ ਹੈ। ਜੇ ਇਹਦਾ ਵੀ ਕਾਪੀਰਾਈਟ ਆ ਗਿਆ ਨਾ ਫਿਰ ਮੈਂ ਕੁਝ ਹੋਰ ਸੋਚਾਂਗਾ ਕਿਉਂਕਿ ਆਈ ਐਮ ਅ ਬਿਗ ਢੀਠ ਹੱਡੀ। ਸਾਡੀਆਂ ਤਾਂ ਚੇਂਜ ਹੋ ਗਿਆ ਇਹਦੇ ਨਾਲ ਕਾਪੀਰਾਈਟ ਨਹੀਂ ਆਏਗਾ ਤਾਂ। ਲੇਕਿਨ ਕੰਪੋਜੀਸ਼ਨ ਦਾ ਤੇ ਆ ਸਕਦਾ ਨਾ ਤਰਜ਼ ਹੋਈ ਹੈ ਲੇਕਿਨ ਉਹ- ਸ਼ਾਇਰੀ ਉਸਤਾਦ ਜੀ ਕ੍ਰਾਂਤੀ ਭਾਈ ਨੂੰ ਕਹੇ ਨਾ ਉਹਨਾਂ ਨੂੰ ਕਹੋਗੇ ਪ੍ਰਾਂਤਿਕ। ਪ੍ਰਾਂਤਿਕ ਹਾਂ। ਉਸਤਾਦ ਜੀ ਉਹਨਾਂ ਨੂੰ ਕਹੋਗੇ ਜਰਾ ਫਾਸਟ ਥੋੜਾ ਜਿਹਾ ਕਰਨ। ਨਹੀਂ 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 ਉਹਦੀ ਫੀਲ ਹੀ ਹੈ। ਇਹ ਮੁਨਾਲ प्रांतिक मेरा भाई है। प्रांतिक सुन रहा है। लव यू प्रांतिक, बहुत अच्छा बच्चा है। ਉਸਤਾਦ ਜੀ ਜਿੱਦਣ ਦਾ ਡੱਬਾ ਲਿਆ ਉਹ ਸਾਡੇ 4 ਬੋਲ ਲਿਖਾਏ ਸਾਡੇ ਕੋਲ प्रांतिक कोई 20-25 ट्रैक उसने मुझे दिए। ਕੀ ਬਾਤ ਹੈ, ਬੜੀ ਬਾਤ ਹੈ। हाँ। मैं प्रांतिक भाई, अब मैं उर्दू इसलिए बोल रहा हूँ क्योंकि उसको पंजाबी की समझ जरा कम आती ताकि ये पोर्शन में उसको भेजूं या वो देखे तो उसे समझ आए मैं क्या कह रहा हूँ। प्रांतिक मैंने देखा यूट्यूब पे एक चैनल में अनप्लग कराओके ढूंढ रहा था, एक कराओके मिल जाए लेकिन नए म्यूजिक, तो मुझे एक चैनल मिला भाई। मैंने पहला उस पे ट्रैक उसका सुना, रिम झिम गिरे सावन। ਵਾਹ ਵਾਹ रिम झिम गिरे सावन सुलग सुलग जाए। अगर ये सुनना है तो मुझे फरमाइश कीजिएगा। तो यार मैं क्या ये कौन बंदा है, यानी गाना उन्हें पुराने तो नवा कर देता, यानी पुराने से नया गाना कर दिया लेकिन फील नहीं खराब होने दी। ਵਾਹ ਵਾਹ बड़ी बात। अक्सर लोग अनप्लग करते गाने की माँ बहन एक करते हैं, मतलब फील ही खराब हो जाती। भाई उसने फील नहीं खराब होने दी, मतलब रिम झिम गिरे सावन आप उसी फील से गा सकते हो, म्यूजिक पूरा आपका साथ दे रहा है उसी फील का। क्या बात, फिर मैंने उससे एक गेड़ा, मैंने उसके साथ दोस्ती कर ली। वाह वाह, रुजू किया। हाँ मैंने उसके साथ दोस्ती कर ली। दोस्ती में मैंने अच्छी वाली दोस्ती कर ली और फिर मैंने बहुत अच्छे वाली कर ली, फिर मैंने दुबई वाली कर ली, ਵਾਹ ਵਾਹ फिर मैंने एंड वाली दोस्ती कर ली, हाय हाय। फिर वो मेरा भाई बन गया। क्या बात। हाँ, और मकसद मेरा एज ए शेख बरादरी फिर पूरा हो गया। अब वो मेरे से पैसे नहीं लेता। ਹਾਂਜੀ ਬਾਤ ਇਹ ਉਹਨਾਂ ਦਾ ਵੀ ਪਿਆਰ ਹੈ ਸਹੀ ਦਾ बड़ा मासूम बच्चा है, ਸਾਡੀ बहुत ਗਾਣਾ प्यारा। ਸੁਣ ਕੇ ਅੱਖਾਂ ਬੰਦ ਕੀਤੀਆਂ ਸੀ, ਇਦਾਂ ਲੱਗਦਾ ਸੀ ਮੈਂ ਕਾਲਾ ਡਰੈਸ ਪਾਇਆ ਵਾ, ਲੜਕੀ ਇੰਜ ਉਂਗਲਾਂ ਤੇ ਘੁੰਮ ਰਹੀ ਹੈ, ਹਾਂ। ਹਲਕੀ ਹਲਕੀ ਉਹ ਇਹ ਫੀਲ ਹੁਣ ਸ਼ੋਅ ਦੇ ਵਿੱਚ ਕੀ ਮੌਤ ਪੈ ਗਈ ਹੈ। ਇਹਦੇ ਮੈਂ ਪੈਸੇ ਦੇਣੇ ਆ, ਪਹਿਲੇ ਮੈਂ ਪੈਸੇ ਨਹੀਂ ਸੀ ਦੇਣੇ। ਇਸ ਸ਼ੋਅ ਤੋਂ 20 ਮਿੰਟ ਪਹਿਲੇ ਤੱਕ ਕੁੱਤਿਆਂ ਵਾਂਗੂ ਚਬੜ ਚਬੜ। ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਆ ਸ਼ੋਅ ਸ਼ੁਰੂ ਹੋਇਆ ਮੌਤ ਪੈ ਗਈ। ਅੱਛਾ ਮੈਨੂੰ ਮਾਈਕ ਤੇ ਉਹ ਸਾਡਾ ਵੀ ਹੁਣ ਪ੍ਰਾਂਤਿਕ ਭਾਈ ਨੂੰ ਕਿ ਜਿਹੜਾ ਗਾਣਾ ਮੈਂ ਗਾਉਣ ਲੱਗਾ ਤਾਂ ਟਰੈਕ ਕਰੋ ਕੇ ਨਹੀਂ ਪਤਾ ਕਿ ਜਦੋਂ ਵੀ ਮੈਂ ਗਾਣਾ ਖਤਮ ਕਰਾਂ ਉਸ ਤੋਂ ਬਾਅਦ ਟੌਪਿਕ ਖਤਮ ਹੋ ਜਾਂਦਾ ਹੈ। ਤੂੰ ਅੱਗੋਂ ਪੂਰਾ ਸ਼ੋਅ ਹੀ ਮਿਊਜ਼ੀਕਲ ਆਪਣਾ ਨਾ ਵਿੱਚ ਪੰਗਾ ਪਾ ਲਿਆ ਕਰ। ਤੈਨੂੰ ਪੈਸੇ ਮਿਲਦੇ ਤੂੰ ਟਰੈਕ ਬਣਵਾ ਗਾਇਆ ਕਰ। ਉਹੀ ਤਾਂ ਪ੍ਰਾਂਤਿਕ ਭਾਈ ਨੂੰ ਕਿਹੜਾ ਮੇਰਾ ਕਰੋਕੇ ਨਹੀਂ ਬਣਾਉਣਾ ਤੂੰ ਨੋਨੀ ਦੇ ਨਾਲ ਜਾਇਆ ਕਰ। ਨੋਨੀ ਤੇ ਤੂੰ ਬੈਂਡ ਬਣਾ ਲਓ ਆਪਣਾ। ਸਾਡਾ ਕਰੋਕੇ 1988 ਚ ਆਈ ਸੀ ਫਿਲਮ ਹੈ ਕਿਆਮਤ ਸੇ ਕਿਆਮਤ ਦਾ, ਆਮਰ ਖਾਨ ਸਾਹਿਬ ਦੀ ਪਹਿਲੀ। ਸਿੱਧੀ ਇਹਨਾਂ ਕੋ ਆਈ ਸੀ ਫਿਲਮ ਮੈਂ ਵੀ ਗਈ ਸੀ ਚੌਥੀ ਚ ਪੜਦਾ ਸੀਗਾ ਤਾਂ ਤੇ ਉਦੋਂ ਹੀ ਫਿਲਮਾਂ ਵੇਖਣ ਲੱਗ ਪਏ। ਮੈਂ ਉਹ ਉਹ ਅੱਖਾਂ ਹੀ ਬਲੈਕ ਬੋਰਡ ਸਾਫ ਕਰਨ ਨਾਲ ਡਸਟਰ ਲੱਗੀਆਂ। ਚੱਲ ਅੱਛਾ ਠੀਕ ਉਸਤਾਦ ਜੀ ਇੱਕ ਹਲਕੀ ਜੀ ਗੁਜ਼ਾਰਿਸ਼ ਕਰਨੀ ਸੀ ਕਿ ਦੋਸਤੀ ਜਿਹੜੀ ਹੈ ਨਾ ਉਹਦੇ ਤੋਂ ਆਪਣਾ ਵਿਸ਼ਵਾਸ ਉੱਠ ਗਿਆ। ਬਹੁਤ ਅੱਛੀ ਗੱਲ। ਤੇਰਾ ਉੱਠ ਗਿਆ। ਹਾਂ। ਲੋਕਾਂ ਨੂੰ ਤੇਰੇ ਤੋਂ ਉੱਠਣਾ ਚਾਹੀਦਾ ਵਾ। ਅੱਛਾ ਕੀ ਵਜ੍ਹਾ ਕੀ ਬਣੀ ਉਸਤਾਦ ਜੀ, ਉਹ ਕੋਈ ਵਜ੍ਹਾ ਤੇ ਪੁੱਛੋ। ਵਜ੍ਹਾ ਤੋਂ ਬਗੈਰ ਨਹੀਂ ਉੱਠਣਾ। ਮੈਂ ਉਹ ਅੱਧਾ ਘੰਟਾ ਹੋ ਗਿਆ ਉਹਨੇ ਗੱਲ ਕੀਤੀ, ਮੈਂ ਵਜ੍ਹਾ ਪੁੱਛਣੀ ਨਹੀਂ ਗਿਆ। ਮੈਂ ਪੌਜ਼ ਲੈ ਲਿਆ ਵੱਡਾ। ਉਹ ਬੋਲੋ ਤੁਸੀਂ ਚੁੱਪ ਕਰੋ ਤੇ ਮੈਂ ਪੁੱਛਾਂ। ਆਹੋ ਪੁੱਛੋ ਉਹਨੂੰ। ਯਾਰ ਜਿਹਨੇ ਗੱਲ ਕੀਤੀ ਉਹਨੂੰ ਲਾਂਤੇ ਨੂੰ ਆਪ ਨਹੀਂ ਪਤਾ ਵੀ ਮੈਂ ਦੱਸਣਾ ਵੀ ਹੈ। ਹਾਂਜੀ ਉਹ ਆਪ ਹੀ ਦੱਸ ਦੂ। ਲੈ ਉਸਤਾਦ ਜੀ ਜਿਹਨੇ ਗੱਲ ਕਹੀ ਮੇਰਾ ਦੋਸਤੀ ਤੋਂ ਯਕੀਨ ਉੱਠ ਗਿਆ, ਹਾਂਜੀ। ਹੁਣ ਉਸ ਤੋਂ ਬਾਅਦ ਉਹ ਚੁੱਪ ਕਰਕੇ ਬਹਿ ਜਾਊਗਾ। ਨਹੀਂ ਅਕਸਰ ਆਦਤ ਹੁੰਦੀ, ਅਗਲਾ ਕਰੈਕਟਰ ਪਤਾ ਕੀ ਕਹਿੰਦਾ, ਮੇਰਾ ਦੋਸਤੀ ਤੋਂ ਯਕੀਨ ਉੱਠ ਗਿਆ, ਪੁੱਛ ਕਿਉਂ, ਪੁੱਛ ਕਿਉਂ, ਅਕਸਰ ਇੰਜ ਕਹਿੰਦਾ। ਆਹੋ, ਤੁਸੀਂ ਪੁੱਛੋ ਨਹੀਂ, ਜ਼ਰਾ। ਨਹੀਂ, ਹਾਂਜੀ। ਮੈਂ ਉਹ ਨਹੀਂ, ਮੈਂ ਤੁਹਾਨੂੰ ਦੱਸਣਾ ਚਾਹਨਾ ਛੋਟੀ ਜੀ ਮੁਖਤਸਰ ਜੀ ਗੱਲ ਹੈ। ਦੋਸਤ ਸਾਰੇ ਹੀ ਪੁਰ ਕਰਾਤੇ ਉਸਤਾਦ ਜੀ। ਮੈਂ ਇੱਕ ਸੱਪ ਪਾਲ ਲਿਆ ਵਾ। ਚੱਲ ਗੱਲ ਖਤਮ ਹੋਈ। ਮੋਤੀਏ ਦਾ ਮਾਰ ਕੇ ਜਗਾ ਸੋ ਆਏ ਹਾਏ ਇੱਕ ਸੱਪ ਮੋਤੀਏ ਦਾ ਉਹ ਮੈਂ ਸੱਪ ਸੱਪਾ ਲਈ ਹਾਂਜੀ ਉਸਤਾਦ ਜੀ। ਲੈ। ਹੁਣ ਤੈਨੂੰ ਨਾ ਭਾਵੇਂ 8 ਮਿੰਟ ਬਾਅਦ ਡੰਗ ਵੱਜੇ, ਸਾਲ ਬਾਅਦ ਵੱਜੇ, ਲੇਕਿਨ ਉਸ ਟਾਈਮ ਤੋਂ ਉਹ ਟਾਈਮ ਸਕੂਨ ਚ ਰਹੇਗਾ। ਅੱਜ ਜਿਹੜਾ ਰੋਜ਼ ਵੱਜਦਾ ਨਾ ਸਵੇਰ ਸ਼ਾਮ, ਇੱਕ ਤੋਂ ਬਚ ਜਾਏਗਾ। ਉਸਤਾਦ ਜੀ 4000 ਰੁਪਇਆ ਇੱਕ ਯਾਰ ਸੱਜਣ ਕੋਲੋਂ ਲੈਣਾ ਸੀ। ਈਦ ਦਾ ਮੌਕਾ ਸੀ, ਉਹਨੇ ਮੈਨੂੰ ਨਹੀਂ ਦਿੱਤਾ। ਮੈਂ ਕਿਹਾ ਚਲੋ ਮਜਬੂਰ ਹੋਣਾ। ਮੈਨੂੰ ਬਾਹਰੋਂ ਖਬਰ ਮਿਲੀ ਉਹਨੂੰ ਰਾਨ ਕਗਾਨ ਫਿਰਨ ਦੇ। ਆਏ ਧੋਖਾ। ਮੇਰੇ ਪੈਸੇ ਨਹੀਂ ਦਿੱਤੇ। ਮੈਂ ਸਿਸਕ ਕੇ ਈਦ ਗੁਜ਼ਾਰੀ ਦਰ ਦੀਆਂ ਠੋਕਰਾਂ ਖਾ ਕੇ। ਉਹ ਨਰਾਨ ਕਗਾਨ ਬਾਬੂ ਸਰ ਟੌਪ ਤੇ ਵੀਡੀਓ ਬਣਾ ਕੇ ਸੈਂਡ ਕਰ ਰਿਹਾ। ਇੱਧਰ ਸੀਨੇ ਚ ਅੱਗਾਂ ਲੱਗ ਰਹੀਆਂ। ਉਸਤਾਦ ਜੀ ਨਹੀਂ ਬਰਦਾਸ਼ਤ ਹੋਇਆ। ਮੈਂ ਸਾਰੇ ਯਾਰ 4000 ਰੁਪਏ ਦੀ ਖਾਤਰ ਤੂੰ ਸਿਸਕ ਤਕੀਦ ਗੁਜ਼ਾਰੀ ਜੀ 8-9000 ਲੈ ਜਾਂਦਾ ਤੂੰ। ਤੁਸੀਂ ਇਹ ਦੇਖੋ ਛੱਡੇ ਵੀ ਸਾਰੇ ਯਾਰ ਦੋਸਤਾਂ
4000 ਦੀ ਖਾਤਰ ਆ ਲੱਖਾਂ ਦਾ ਨੁਕਸਾਨ ਕਰਕੇ ਬੈਠੇ, ਯਾਰੀ ਨਿਭਾਈ ਆ ਬਸ। ਤੇ ਮੰਨ ਗਏ ਜੈਜ਼ ਕੈਸ਼ ਵਾਲਿਆਂ ਦੀ ਵਫਾ ਨੂੰ ਉਸਤਾਦ ਜੀ 4000 ਰੁਪਏ ਉਹਨਾਂ ਦਾ ਦੇਣਾ ਵਾ, ਹਫਤੇ ਦਾ 100 ਪਾਈ ਜਾ ਰਹੇ। ਉਹਨਾਂ ਨੇ ਪੁੱਛਿਆ ਹੀ ਨਹੀਂ ਕਿ ਗੁੱਜਰ ਦੇਣੇ ਕਦੋਂ, ਹੀ ਪੁੱਛਿਆ ਹੀ ਨਹੀਂ। ਹਫਤੇ ਦਾ 100 ਸੂਦ। ਹਾਂਜੀ 100 ਪਾਈ ਜਾ ਰਹੇ। ਹਾਂ ਯਾਰ ਆਹ ਤਾਂ ਮਾੜੀ ਸ਼ਕਲ ਗੱਲ। ਤੇਰੇ ਤੇ ਲਾਂਤ ਤਰੀ ਪਈ ਸੂਦ ਵਾਲਿਆ ਬਗੈਰ ਤਾਂ। ਤੀਲ ਮੈਨੂੰ ਵੀ ਹੋ ਰਿਹਾ ਉਸਤਾਦ ਜੀ। ਜ਼ਰੂਰਤ ਦੇ ਤਹਿਤ ਉਹ ਤੇਰਾ ਕੰਮ ਦੁਰ ਫਿਟੇ ਮੂੰਹ ਏ, ਤੈਨੂੰ ਮੈਂ 4000 ਰੁਪਏ ਸੂਦ, 100 ਰੁਪਏ ਹਫਤਾ। ਤੇਰੇ ਵਰਗਾ ਅਕਲਮੰਦ ਆਦਮੀ, ਤੇਰੇ ਵਰਗਾ ਜਿਹੜਾ ਬੰਦਾ ਹਰ ਚੀਜ਼ ਨੂੰ ਸਮਝਦਾ, ਤੂੰ 100 ਰੁਪਏ ਸੂਦ ਦੇ ਰਿਹਾ। ਓਏ ਹੋਏ ਲਾਨਤ ਮੇਰੇ ਕੋਲ ਲਿਖਾ ਲਓ, ਇਸ ਬੰਦੇ ਦਾ ਗੋਸ਼ਟ ਵੀ ਕਾਲਾ ਵਾ। ਉਹ ਯਾਰ ਮੈਂ ਤੇ ਹਸਾਨ ਲਈ ਗੱਲ ਕੀਤੀ। ਆਸਾਨ ਹੀ ਨਹੀਂ ਕੀਤੀ। ਹਸਾਨ ਲਈ ਨਹੀਂ ਅੱਲਾ ਤੇ ਅੱਲਾ ਦੇ ਰਸੂਲ ਨਾਲ ਦੁਸ਼ਮਣੀ ਲੈ ਕੇ ਸਾਰਿਆਂ ਤੋਂ। ਨਹੀਂ ਨਹੀਂ ਉਸਤਾਦ ਜੀ ਅੱਲਾ ਮਾਫੀ ਦੇਵੇ। ਸਹੀ ਗੱਲ ਆ, ਰੱਬ ਨੇ ਕਿਹਾ ਜਿਹਨੇ ਸੂਦ ਲਿੱਤਾ ਜਾਂ ਸੂਦ ਦਿੱਤਾ ਹਾਂਜੀ ਉਹਦੀ ਜੰਗ ਆ ਮੇਰੇ ਨਾਲ। ਬੇਸ਼ੱਕ ਹਾਂਜੀ। ਉਸਤਾਦ ਜੀ। ਹਾਂ ਪੁੱਛ ਲੈ ਜਿਹਨੂੰ ਮਰਜੀ। ਅੱਛਾ ਉਸਤਾਦ ਜੀ, ਯਾਨੀ ਰੱਬ ਨਾਲ ਜੰਗ ਕਰਕੇ ਤੂੰ ਹਸਾ ਰਿਹਾ, ਲੱਖ ਲੰਨ ਤੇਰੀ ਜ਼ਿੰਦਗੀ। ਤੇ ਦੋਰ ਫਟੇ ਮੂੰਹ ਭੈੜਿਆ। ਉਹ ਤੇਰਾ ਖਾਨਦਾਨੀ ਉਹ ਹੈ। ਤੂੰ ਅੱਜ ਕਹਿ ਦੇ ਕਿ ਵੀ ਮੈਂ 100 ਰੁਪਇਆ ਮਹੀਨਾ ਕਰਕੇ ਉਹਨਾਂ ਨੂੰ ਕਟਾ ਰਿਹਾ, ਉਹ ਵਿਚਾਰੇ ਕੱਟੀ ਜਾ ਰਹੇ ਆ। ਨਹੀਂ ਮੈਂ ਲਿਆ ਹੀ ਨਹੀਂ, ਮੈਂ ਤੇ ਉਦਾਂ ਗੱਲ ਉਹ ਨਹੀਂ ਕੀਤੀ ਸੀ ਉਸਤਾਦ ਜੀ। ਉਸਤਾਦ ਜੀ ਗੱਲ ਪੱਕੀ 110% ਕਰਾਂਗਾ ਸੀਰੀਅਸਲੀ। ਅੱਜ ਤੱਕ ਮਿੱਠਾ ਤੁਹਾਡੇ ਸਾਹਮਣੇ ਜੀਣ ਦੀ ਜਾਗ ਦੀ ਮਿਸਾਲ ਕੱਢ ਬੈਠਾ। ਲਾ, ਫੱਕੀ ਵੀ ਕੱਢ ਲਾ, ਸਾਨੂੰ ਬੱਸ ਦੀਆਂ ਸਵਾਰੀਆਂ ਸਮਝ ਲਾ, ਅੱਗੇ ਵੀ ਚੱਲ ਜਾ। ਆ ਭਾਜੀ ਆ ਸੀਟ ਨੰਬਰ ਵੀ ਲਿਖਾ ਦੇ, ਲੱਖ ਦਾ ਇਹ ਸ਼ੋਅ ਆ ਮੇਰਾ। ਇੰਜ ਨਾ ਮੇਰੇ ਤੇਰਾ ਇੰਜ ਲੱਗਦਾ ਬੱਸ 'ਚ ਚੜ ਗਿਆ। ਜੀ ਦੀ ਜਾਗ ਦੀ ਤੁਹਾਨੂੰ ਸਹੀ ਮਿਸਾਲ ਦਊਂਗਾ ਉਸਤਾਦ ਜੀ। ਕਿਤੇ ਜਾ ਕੇ ਮੇਰੇ ਇਲਾਕੇ 'ਚ ਪੁੱਛ ਲਾ, ਮੇਰੇ ਭਾਈ ਸਕੂਲ ਬੈਗ ਸੀਟ ਵਾਲੇ ਨੂੰ ਸਕੂਲ ਦੇ ਯਾਰਾਂ ਦੋਸਤਾਂ ਕੋ ਅੱਜ ਤੱਕ ਨਾ ਕਿਸ ਤਰ੍ਹਾਂ ਦਾ ਕੋਈ ਸ਼ੈ ਲਈ ਆ, ਨਾ ਯੈ ਤੇ ਜੌਂਗ ਦਾ ਐਡਵਾਂਸ ਲਿਆ ਵਾ, ਨਾ ਕਦੇ ਸੂਦ ਖਾਦਾ, ਨਾ ਕਿਸੇ ਭੈਣ ਭਰਾ ਨੂੰ ਖਾਣ ਦਿੱਤਾ ਵਾ। ਜਿਹੜਾ ਸਟਾਕ ਐਕਸਚੇਂਜ 'ਚ ਰੁਪਈਏ ਲਾ ਕੇ ਸ਼ਬੰਤੂ ਬੋਦਰੋਂ ਆਂਦੇ ਸੀ, ਉਹ ਸੂਦ ਹੀ ਆ। ਕਿਹੜਾ ਸੂਦ? ਸ਼ੇਰ ਉਸਤਾਦ ਜੀ ਕੇ ਪੈਸੇ ਲਾਤੇ, ਕੰਮ ਕੋਈ ਨਹੀਂ ਕਰਨਾ, ਉਹਦਾ ਮੁਨਾਫਾ ਲੈਣਾ, ਇਹ ਸੂਦ ਆ। ਉੱਥੇ ਤਾਂ ਮੈਂ ਅਸਿਸਟੈਂਟ ਮੈਨੇਜਰ ਸੀ। ਸਿਸਟਰ ਮੈਨੇਜਰ। ਉਹ ਨਹੀਂ ਅਸਿਸਟੈਂਟ ਓਏ ਯਾਰ ਮੇਰੇ ਇੱਕ ਆਈਡੀਆ ਬਹੁਤ ਅੱਛਾ ਹੈ, ਸ਼ਰਾਦ ਨੂੰ ਬੁਲਾਈ ਜਰਾ, ਬਲਕਿ ਇਹਨੂੰ ਮੈਂ ਸਲਮਾਨ ਨੂੰ ਕਹਿਣਾ। ਉਸਤਾਦ ਜੀ ਲੇਕਿਨ ਓਏ ਇੱਕ ਮਿੰਟ ਠਹਿਰ ਜਾ। ਸਲਮਾਨ ਸਾਹਿਬ ਤੁਸੀਂ ਕਿਹਦੇ ਨਾਲ ਸ਼ੋਅ ਕਰਨਾ, ਤੁਸੀਂ ਲੈ ਜਾਣਾ ਇਹਨੂੰ ਲਾਈਕ ਲਾਰੀ ਅੱਡੇ ਬੱਸ ਤੇ ਜਾਂ ਕਿਤੇ ਤੁਸੀਂ ਲੈ ਕੇ ਬੱਸਾਂ ਦੇ ਅੱਡੇ ਤੇ। ਜੀ ਕੈਮਰਾਮੈਨ ਨੂੰ ਨਾ ਇਹਨੂੰ ਮਾਈਕ ਹਿੱਡਣ ਲਾ ਕੇ ਕੈਮਰਾਮੈਨ ਨੂੰ ਪਹਿਲੇ ਬਿਠਾ ਦੇਣਾ 10-12 ਸੀਟਾਂ ਦੂਰ ਤਾਂ ਕਿ ਇਹਦੀ ਵੀਡੀਓ ਬਣਾ ਲਵੇ। ਬਿਲਕੁਲ ਪ੍ਰੈਂਕ ਕਰਨਾ, ਇਹਨੇ ਕੋਈ ਫੱਕੀ ਜਾਂ ਕੋਈ ਚੀਜ਼ ਵੇਚਣ ਚੜਨਾ ਵਾ, ਜੈਨੂਇਨ ਬੱਸ 'ਚ ਨੇ ਵੇਚਣ ਚੜਨਾ, ਕਿਸੇ ਨੂੰ ਨਾ ਪਤਾ ਹੋਵੇ ਕੌਣ ਆ, ਠੀਕ ਕੋਈ ਪਛਾਣ ਲਵੇ ਤੈਨੂੰ ਕਹੇ ਨਹੀਂ ਭਾਜੀ ਉਹ ਮੈਂ ਨਹੀਂ ਹੈਗਾ, ਜੈਨੂਇਨ ਇਹਨੇ ਵੇਚਣੀ ਆ। ਹਾਂ ਵੇਚਣਾ ਕੀ ਹੈ? ਵੇਚਣਾ ਉਸਤਾਦ ਜੀ ਕੋਈ ਅਨੋਖੀ ਜਿਹੀ ਚੀਜ਼ ਵੇਚਣੀ ਹੈ, ਉਹ ਨੌਕਰੀ ਤੋਂ ਮੁਰਾਦ। ਮਤਲਬ ਕੋਈ ਐਸੀ ਚੀਜ਼ ਜਿਹੜੀ ਨਾ ਹਟ ਕੇ ਹੋਵੇ, ਲੋਕੀ ਸੋਚਣ ਕਿ ਯਾਰ ਇਹ ਕੀ ਆਈਟਮ ਕਰ ਰਿਹਾ, ਇਹ ਕਿਹੜੀ ਚੀਜ਼ ਆ। ਮਤਲਬ 2.5 ਮਰਲੇ ਦਾ ਘਰ ਆ ਇੱਕ ਮਹੱਲੇ 'ਚ, ਉਹ ਵੇਚਣਾ, ਪ੍ਰਾਪਰਟੀ ਡੀਲਰ ਆ। ਬਿਸਮਿਲ੍ਲਾ ਭਾਜੀ ਬੱਸ ਤੇ ਚੜ ਕੇ ਬਸ ਬੱਸ ਦੇ ਵਿੱਚ। ਐ ਇਥੋਂ ਜੀ ਫਲਾਮ ਮਹੱਲੇ ਦੇ ਵਿੱਚ 2.5 ਮਰਲੇ ਦਾ ਘਰ ਆ ਜੀ, 34 ਲੱਖ ਰੁਪਏ ਡਿਮਾਂਡ ਆ ਉਹਨਾਂ ਦੀ। ਹਾਂਜੀ। ਠੀਕ ਹੈ ਜੀ, ਮੇਰੇ ਕੋਲ ਹੋਰ ਵੀ ਘਰ ਹੈ ਨੇ, ਪ੍ਰਾਪਰਟੀ ਡੀਲਰਾਂ ਤੇ ਬੱਸਾਂ ਚੜ ਕੇ ਵੇਚ। ਦਹੀਂ ਦਾ ਕੁੰਡਾ ਚੁੱਕਿਆ ਉਸਤਾਦ ਜੀ ਤੋਂ, ਦਹੀਂ ਵੇਚ ਰਹੇ ਬੱਸ 'ਚ। ਸਬਜ਼ੀ ਦੇ ਮਸਾਲੇ ਬਣਾਏ ਨੇ ਪ੍ਰਾਪਰਟੀ ਡੀਲਰ ਨੇ ਵਿਚਾਰੇ ਤੇ ਬੱਸਾਂ 'ਚ ਚੜ ਕੇ ਹੁਣ ਪਲਾਟ ਵੇਚ ਰਹੇ। ਜਾਂ 5-7 ਮੰਜੇ ਲੈ ਕੇ ਚੜ ਜਾਵਾਂ, ਮੰਜੇ ਵੇਚਾਂ ਵਿੱਚ ਚੜ ਕੇ ਮੰਜਾ ਕਿੱਦਾਂ ਲੈ ਬੜੇ ਤੇ ਪ੍ਰਾਪਰਟੀ ਡਿਫਰੈਂਟ ਕਰਨਾ ਪਈ ਇਮਦਾਦ। ਡਿਫਰੈਂਟ ਉਹਦਾ ਤੇ ਕਾਰਡ ਹੁੰਦਾ ਵਾ, ਰੋਲ ਇਹ ਨਹੀਂ ਕੋਈ ਚੀਜ਼ ਸੋਚ ਲੈਣੇ ਨੇ ਅਸੀਂ। ਆਹੋ ਉਸਤਾਦ ਜੀ, ਮੇਰਾ ਤਾਂ ਐਕਸਪੀਰੀਅੰਸ ਰਿਹਾ, ਮੈਂ ਤਾਂ ਗੋਲੀ ਟਾਫੀ ਵੇਚੀ ਹੈ। ਯਾਰ ਇਹ ਤੋਂ ਬਿੱਲੀਆਂ ਦੇ ਬੱਚੇ ਫੜਨਾ, ਉਹਨਾਂ ਨੂੰ ਪਾ ਝੋਲੇ 'ਚ। ਨਹੀਂ ਉਹ ਭਾਈ ਰਗਾ ਉਹ ਕੁੱਤੇ ਲੈ ਦੇਣਾ ਤੈਨੂੰ, ਮਿੱਟੇ ਕੁੱਤੇ ਵੇ। ਕੁੱਤਾ ਲੈ ਵੱਡਾ, ਉਹ ਫੈਸਲ ਦਾ ਵੱਡਾ ਕੁੱਤਾ ਲਿਜਾ ਕੇ ਬੱਸ 'ਚ ਚੜ। ਬਾਜੀ ਲਈ ਵੀ ਲੈ ਕੇ ਆਓ। ਅੱਜ ਹੀ ਨਹੀਂ ਆਏ ਯਾਰ ਬੇਟੇ, ਉਹ ਬਰਤਨ ਦੇਖ ਆਇਆ ਤੁਹਾਡੇ ਬਰਤਨ ਸਪੈਸ਼ਲ। ਤੁਸੀਂ ਸ਼ਾਹੀ ਖਾਨਦਾਨ ਚੋ? ਤੁਸੀਂ ਯਾਰ ਇੱਕ ਮਿੰਟ, ਕੀ ਬਾਤ ਹੈ ਸਾਜੀ ਹੈ। ਲੈ ਲਓ ਸਾਨੂੰ ਸੀਨਾ ਸਾਲ ਨੂੰ ਅੱਧਾ ਕੱਪ ਚਾਹ ਦੇਤੀ। ਲੈ ਲਓ ਜੀ, ਦੇਖੋ ਜੀ ਚਾਹ ਨਹੀਂ ਆਉਂਦੀ। ਇਹ ਕੀ ਹੈ? ਕਿਤੇ ਸ਼ੁਕਰ ਦੇ ਅਲਫਾਜ਼ ਵੀ ਬੋਲਿਆ ਸ਼ੁਕਰ ਅਲਹਮਦੁਲਿਲਾ। ਨੈਗੇਟਿਵਿਟੀ ਹੈ ਨਾ ਮਾਲ ਕਰਕੇ ਤੇ ਕੱਲ ਅੰਡਰ ਟਿਕਟ ਆਉਣਾ ਵਾ, ਹਰ ਛੱਲੇ ਦੀ। ਆ ਲਓ ਆ ਡਬਲ ਕਰਕੇ ਕੱਪ। ਨਹੀਂ ਨਹੀਂ ਇਹ ਉੱਥੇ ਕੌਣ ਦੇ ਕੇ ਗਿਆ ਭਾਈ? राशिद भाई गुलामाबाद से हैं राशिद साहब आए सर, उन्होंने स्पेशल किया कहते ਸਾਰਿਆਂ ਲਈ ਆ। नहीं अरे उन्होंने कैसी मिठे ली है ਯਾਰ ਇਹ ਮੁਹੱਬਤ ਆ, ਬਾਕੀ ਨੂੰ ਦੇਤਾ ਸੀ, ਹੁਣ ਕੀ ਡਿਆ ਇੱਥੇ। पगलो रुलाओ के क्या साजी तुसी किया सी ते टिक्कियां दा ढेर लग जाना, ਉਹ ਹਿਸਾਬ ਹੋਇਆ ਪਿਆ। ਤੁਸੀਂ ਤਾਂ ਲੋਰੋ ਆਏ ਹੋ ਨਾ ਉਸਤਾਦ ਜੀ, ਇਹ ਕੱਲ ਦੀਆਂ ਦੇ ਕੇ ਗਿਆ ਹੈ, ਕੱਲ ਦੀਆਂ। ਮਿੱਠਾ ਜੀ ਆ ਬਰਤਨ ਦੇਖ ਲਓ ਤੁਸੀਂ, ਸਾਰੇ ਭਰਾਵਾਂ ਨੇ ਟੁੱਟੇ ਕੰਡੇ ਵਾਲੇ ਚ ਪੀ ਪੀ ਕੇ ਬੁੱਲ ਪੜਵਾਏ। ਲੇਕਿਨ ਉਹ ਚ ਮੁਹਤਾਜ ਕਿਤੇ ਨਹੀਂ ਨਾ ਹੋਈ, ਕਿਸੇ ਨੂੰ ਦੇਖਣਾ ਤਾਂ ਨਹੀਂ ਪਿਆ। उरे लिया ਉਸਤਾਦ ਜੀ ਮੇਦਾ ਖੁੱਲਾ ਕਰਾ ਲਿਆ। तुसी किस चक्कर च
ਅੰਦਰ ਵੇਚਦਾ ਹੀ ਕਿ ਬੋਰਾ ਟੰਗਿਆ। ਤੁਸੀਂ ਕਿਸ ਚੱਕਰ 'ਚ? ਨਹੀਂ ਉਸਤਾਦ ਜੀ ਬਿਸਮਿਲ੍ਲਾ ਸ਼ੁਰੂ ਕਰੋ। ਤੂੰ ਵੀ ਜ਼ਬਾਨ ਆ ਕੇ ਕੁੱਤਾ ਬੰਨਿਆ ਅੰਦਰ ਹੈ। ਆ ਬੇਮੌਸਮੀ ਦੀ ਗੱਲ ਕੀਤੀ ਤੁਸੀਂ। ਪੀ ਲਈਏ ਫਿਰ ਚਾਹ। ਯਾਰ ਦੇਖ ਲਓ ਯਾਰ, ਇਹ ਤਾਂ ਮੇਰੇ ਕੋਲ ਗੈਦਰਿੰਗ 'ਚ ਬੈਠਾ ਨਹੀਂ ਜਾਂਦਾ। ਉਸਤਾਦ ਜੀ ਚਟਨੀ ਕੈਸੀ? ਆਰਾਮ ਇੱਕ ਵੀ ਟਿੱਕੀ ਦੇਵਾਂ ਤੁਹਾਨੂੰ? ਉਸਤਾਦ ਜੀ ਉਹਨੇ ਸਪੈਸ਼ਲ ਭਾਈ ਨੇ ਕਸਮ ਵਾਲੀ ਗੱਲ ਜੇ ਕਿਹਾ ਕਿ ਪਾਵੇ ਉਸਤਾਦ ਜੀ ਲਈ ਇਹ ਟਿੱਕੀਆਂ ਚਟਨੀ ਵਗੈਰਾ ਇਹ ਤੁਹਾਡੇ ਲਈ ਯਾਰ। ਇਹ ਫਰੀਜ਼ਰ ਤਦੀ ਮੈਂ ਬੜਾ ਰੱਖਿਆ ਐਸੇ ਕੰਮ ਵਾਸਤੇ। ਚਲੋ ਉਸਤਾਦ ਜੀ। ਸਾਜੀ ਉੱਥੇ ਮੈਂ ਕਿਸੇ ਨੂੰ ਜਾਣ ਹੀ ਨਹੀਂ ਦਿੰਦਾ। ਕੀ ਨਾਮ ਸੀ ਭਾਜੀ ਦਾ? ਰਸ਼ਦ ਭਾਈ ਰਾਸ਼ਦ ਭਾਈ ਰਾਸ਼ਦ ਭਾਈ। ਹੈਬਲ ਤੇ ਆਏ ਤੇ ਗੱਡੀ ਏਡੀ ਵੱਡੀ ਚਲ ਤੇ ਗਰਮੀ 'ਚ ਵਿਚਾਰੇ ਬੈਠੇ। ਸਾਡੇ ਨਾਲ ਛੋਟੇ ਰਕਸ਼ੇ ਤੇ ਆ ਜਾਂਦੇ, ਲੇਕਿਨ ਇੱਕ ਵਾਰੀ ਮੰਡੀ ਦਾ ਪਾ ਜਾਂਦੇ। ਸਾਨੂੰ ਵੱਡੀ ਦਾ ਫਾਇਦਾ। ਮੈਂ ਲਾਹੌਰ ਸੀ, ਮੈਂ ਤੁਹਾਨੂੰ ਸਹੀ ਦੱਸਾਂ, ਕੱਲ ਪਰਸੋਂ ਦੀ ਗੱਲ ਆ। ਮੈਨੂੰ ਫੋਨ ਆ ਗਿਆ, ਉਸਤਾਦ ਜੀ ਨਾਲ ਤਸਵੀਰ ਆਈ, ਹਾਂ ਨਾਲ ਤੁਸੀਂ ਉਹ ਕੋਈ ਦੇ ਕੇ ਗਏ ਸੀ ਕਾਰਡ ਜਾਂ ਪਤਾ ਨਹੀਂ ਕੀ ਆਪਣਾ ਆਹ ਕਾਰਡ ਦੇ ਕੇ ਉਹਦੀ ਤਸਵੀਰ ਆਈ। ਕਸਮੇ ਮੈਂ ਸਾਰੇ ਕੰਮ ਛੱਡ ਕੇ ਦੌੜਿਆ ਸਿਰਫ ਤੁਹਾਡੀ ਹਾਏ ਹਾਏ ਮੁਹੱਬਤ ਦੀ ਵਜ੍ਹਾ ਤੋਂ। ਬੱਤੀ ਵਜ੍ਹਾ ਤੋਂ ਕੀ ਬਾਤ ਹੈ ਉਸਤਾਦ। ਇਹ ਨਹੀਂ ਕਿਹਾ ਵੀ ਬੱਚੇ ਤੁਸੀਂ ਖਾ ਲਓ 8-10 ਹਜ਼ਾਰ। ਕਿਉਂਕਿ ਇਹਦੇ ਤੇ ਮੈਂ 2 ਪਹਿਰੇਦਾਰ ਰੱਖੇ ਸੀ, ਉਹ ਤੋਬਾ। ਇੱਕ ਗੜਗੀਲਾ ਇੱਕ ਨੋਨੀ। ਮੈਂ ਕਿਹਾ ਨੋਨੀ ਇੱਕ ਟਿੱਕੀ ਦੀ ਕਿਨਾਰੀ ਵੀ ਭੁਰੀ ਨਾ, ਅਸੀਂ ਕਿੱਧਰ ਜਾਈਏ? ਮੈਂ ਉਨੀ ਤੇਰੀ ਭੋਰ ਦੇਣੀ ਆ। ਅਸੀਂ ਕੋਈ ਆਈਟਮ ਬਾਹਰੋਂ ਬਾਹਰ ਫੜਦੇ ਆ, ਗੁਸਤਾਖ ਹੁੰਦੇ ਅੰਦਰ, ਉਹਨੇ ਆਈਟਮ ਨਹੀਂ ਮਿਲਦੀ। ਜਾਈਏ ਕਿੱਧਰ ਜਾ? ਯਾਰ ਮੇਰਾ ਘਰ ਬਾਰ ਕੋਈ ਨਹੀਂ, ਮਾਸ਼ਾਅੱਲਾ ਹਲੇ ਨਹੀਂ ਕੋਈ ਨਹੀਂ। ਤੁਹਾਡੇ ਘਰ ਆ, ਤੁਹਾਡੀਆਂ ਬੁੱਢੀਆਂ ਜਾਂਦਿਆਂ ਨੂੰ ਮੈਂ ਇੱਥੇ ਗੜਗੀਲੇ ਦੱਸ ਮੇਰਾ ਹਾਲ ਕੀ ਹੁੰਦਾ। ਤੁਹਾਡੀਆਂ ਵੀ ਹੁੰਦੀਆਂ ਹੀ ਸੀ। ਤੁਸੀਂ ਪਹਿਲੇ ਸਾਰਾ ਕੋਈ ਤੁਹਾਡਾ ਵਾ ਉਸਤਾਦ ਜੀ। ਮਾਸ਼ਾਅੱਲਾ ਅੱਲਾ ਨੇ 5-5 ਮਰਲੇ ਜਿਹੜੀਆਂ ਗੱਡੀਆਂ ਦਿੱਤੀਆਂ। ਮਸਰੀਨਾ ਕੈਸੀ ਗੱਡੀ ਗੜਗੀ ਲੈ ਹੁਣ ਮੈਨੂੰ ਭੁੱਖ ਲੱਗੇ ਮੈਂ ਸਰੀਨਾ ਦੇ ਟਾਇਰ ਚੱਟੀ ਜਿਆ ਕਰਾਂ, ਟਾਇਰ ਚਟੋ ਵਿੱਚ ਏਸੀ ਚਲਾ ਕੇ ਰਾਤ। ਉਹਦਾ ਸਟੀਅਰਿੰਗ ਨਿਆ ਵਿੱਢੀ ਜਿਆ ਕਰਾਂ, ਕੀ ਕਰਾਂ ਉਹਦਾ? ਬਹਰਾਲ ਜੀ ਭਾਈ ਰਾਸ਼ਦ, ਹੁਣ ਤੁਸੀਂ ਦੇਖ ਰਹੇ ਹੋ ਕਿ ਇਨਸਾਫ ਕੀ ਚੱਲਣ ਡਿਆ ਵਾ। ਤੁਸੀਂ ਸਾਨੂੰ ਕਿਤੇ ਬਾਹਰ ਸੈਪਰੇਟ ਮਿਲੋ, ਲੇਕਿਨ ਉਹ ਫਿਰ ਗੁਨਾਹ। ਭਾਜੀ ਟਿੱਕੀਆਂ ਇੱਥੇ ਬਹਿ ਕੇ ਮੰਗੀਆਂ ਕਿੰਨੇ? ਉਸਤਾਦ ਜੀ ਮੰਗੀਆਂ ਤੁਸੀਂ ਆ, ਤੁਸੀਂ ਉਹ ਤੁਹਾਡੀ। ਮਿਲ ਗਈਆਂ। ਇਹ ਅਗਲਾ ਕੋਟ ਆ, ਉਹ ਬਾਹਰ ਕਹਿ ਕੇ ਗਿਆ ਕਿ ਇਹ ਤੁਹਾਡੀਆਂ ਨੇ। ਨਹੀਂ ਹੈ। ਹਾਂਜੀ। ਬਾਹਰ ਉਹਨੇ ਕਿਹਾ ਪਾਵੇ ਉਸਤਾਦ ਜੀ ਦੇ ਆ। ਉਹਨੇ ਕਿਹਾ ਮਿੱਠਾ ਭਾਈ ਮੇਰੇ ਸਾਹਮਣੇ ਖਾਓ। ਮੈਂ ਕਿਹਾ ਨਹੀਂ ਯਾਰ, ਝੂਠ ਨਹੀਂ ਬੋਲਣਾ। ਮੈਂ ਉਹਦੋਂ ਕਿਹਾ ਸੀ ਕਿ ਮੈਂ ਕੀਮੇ ਵਾਲੀਆਂ ਕਹੀਆਂ ਸੀ ਟਿੱਕੀਆਂ, ਹਾਂਜੀ ਤੇ ਸ਼ਾਮੀ ਆ ਗਈ ਉਹ ਤਦ ਭਾਈ ਕੀਮੇ ਵਾਲੀਆਂ ਦੇ ਗਿਆ। ਇਹ ਸਾਨੂੰ ਬਜਰੀ ਵਾਲੀਆਂ ਆਉਣੀਆਂ। ਚਲੋ ਯਾਰ ਸਾਨੂੰ ਵੀ ਕੋਈ ਆਈਟਮ ਪਹੁੰਚੇ ਹੁੰਦੇ, ਉਹ ਸਾਡੀ ਹੜਬਾਂ ਨਿਕਲ ਆਈਆਂ। ਕੋਈ ਗੱਲ ਨਹੀਂ ਯਾਰ, ਕੋਈ ਸਾਡੇ ਨਾਲ ਵੀ ਤਾਂ ਮੁਹੱਬਤ ਕਰੂਗਾ ਹੀ ਯਾਰ, ਤੁਹਾਨੂੰ ਵੀ ਤਾਂ ਕੋਈ ਉਹ ਸਾਡੇ ਨਾਲ ਮੁਹੱਬਤ ਕਰਦੇ, ਸਾਡੀ ਮੁਹੱਬਤ ਸਾਡੇ ਤੱਕ ਪਹੁੰਚਦੀ ਨਹੀਂ ਹੈਗੀ। ਮਾਲਕ ਨੇ ਉਹਨਾਂ ਦੀ ਪਹੁੰਚ ਹੁੰਦੀ ਆ। ਕੀ ਸੀਰੀਅਸ ਹੋਇਆ। ਔਰ ਜਰਮਨ ਤੁਸੀਂ ਤੇ ਸ਼ਕਲ ਗੌਰ ਨਾਲ ਦੇਖਣੀ ਹੈ, ਇਹ ਕਾਮੇਡੀ ਨਹੀਂ ਕਰ ਰਿਹਾ। ਸਾਨੂੰ ਚਾਹ ਵੀ ਡੱਬੇ ਵਾਲੀ ਦੇਣ ਡਏ ਆ, ਜਿਹੜੀ ਇੱਥੋਂ ਥੱਲੇ ਨਹੀਂ ਜਾਣ ਡਈ। ਆ ਵੇਖੋ, ਔਰ ਚਾਹ ਵੇਖ ਕਿੰਨੀ ਗਾ ਯਾਰ ਦੋ ਜ਼ੂਮ ਕਰਕੇ ਦੇਖਣੀ ਪੈਣ ਡਈ ਆ। ਉਹ ਬੁੱਕਸ ਜ਼ੂਮ ਕਰਕੇ ਇਹ ਜਿਉਂ ਮੈਂ ਖਾ ਰਿਹਾ ਤੇ ਉਹ ਤੋਂ ਮੌਤ ਪੈ ਰਹੀ ਹੈ। ਗੱਲ ਬਹੁਤ ਦੀ ਗੱਲ ਟਿੱਕੇ ਤੇ ਲਾ ਕੇ ਸ਼ੁਰੂ ਵਿੱਚ ਜਦੋਂ ਆਲੂ ਕਾਲੀ ਮੈਂ ਚਟਨੀ ਮਿੱਠੇ ਨਾਲ, ਮੰਗਵਾ ਕੇ ਦੇਣਾ ਮਨਸੂਰਾਬਾਦੋਂ ਟਿੱਕੀਆਂ 30 ਰੁਪਏ ਦੀ ਟਿੱਕੀ ਆ ਪਲਮ ਚਟਨੀ। ਐਡੀ। ਔਰ ਐ ਜੀ ਚੋਟੀ ਅੱਧੀ ਟੁੱਟੀ ਚਮਚੀ ਵੀ ਨਿਕਲੇ ਸੀ ਅੱਡੀ ਹਾਂ। ਖਾਦੀ ਆ ਪੁਰਕਰਾ ਦੇ। ਅੱਲਾਹ ਉਹਨਾਂ ਦਾ ਭਲਾ ਕਰੇ ਭਾਈ ਜਿਹੜੇ ਦੇ ਕੇ ਜਾਂਦੇ। ਉਹ ਅੱਛਾ ਯਾਰ ਮਿੱਠੇ। ਕਰਨਾ ਕਰੋ। क्या दर्द है तेरी आवाज में छोरे। हाथ पूरा नहीं तेरे तक कराया, ठप्पा पुआ के खा गए। ਯਾਰ ਕਸਮ ਵਾਲੀ ਗੱਲ ਉਸਤਾਦ ਜੀ, ਮੇਰਾ ਦਿਲ ਕਰਦਾ ਹੈ ਸਹੀ ਕਹਿ ਰਹੇ ਸੀ ਫੈਸਲ ਭਾਈ ਤੁਸੀਂ ਕਿ ਖਾਣ ਪੀਣ ਦੇ ਆਦਾਬ ਸਿਖਾਓ ਇਹਨਾਂ ਨੂੰ। ਸਹੀ ਕਹਿ ਰਹੇ ਤੁਸੀਂ ਸੀ। ਫੈਸਲ ਭਾਈ। ਦੈਟਸ ਟੂ ਮਚ ਯਾਰ, ਜਹਾਲਤ ਦਾ ਯਾਰ ਸੱਚੀ ਮੁੱਚੀ ਦੁੱਖ ਹੋਇਆ। अब आएगा ना मजा बीड़ू। ਇਹ ਖਾਣਾ ਹੈ। ਪਤਾ ਗੱਲ ਕੀ, ਜਿਹੜੇ ਡਿਜ਼ਰਵ ਕਰਦੇ ਨੂੰ ਆਪੇ ਮਿਲ ਜਾਂਦੀ ਹੁੰਦੀ। ਇੰਜ ਨੀਅਤ ਨਹੀਂ ਵਿੱਚ ਰੱਖਣੀ ਚਾਹੀਦੀ। ਸਾਰੀ ਮੂੰਹ ਚ ਸਾਰੀ, ਇਹਦਾ ਮਜ਼ਾ ਐਨ ਜਾ। हाय हाय हाय। ਕਹਿੰਦਾ ਖੁਸਰਾ ਰੁੱਸ ਗਿਆ ਕਿਆ। ਐਦਾ ਕਛੂ ਕੋ ਧੌਣ ਬਾਹਰ ਕੱਢਣੇ ਆ। मजा नहीं लिया तू जल्दबाजी च कैचअप भी मिस कर गया। ਮਜ਼ਾ ਗੱਲ ਤੇ ਪੂਰੀ ਕਰ ਲਾ। नहीं गल छड्डो। ਤੇਰੀ ਗੱਲ ਇਹ ਆ ਵੀ ਤੂੰ ਜਲਦਬਾਜ਼ੀ ਚ ਕੈਚਅਪ ਵੀ ਮਿਸ ਕਰ ਗਿਆ, ਤੇਰਾ ਪੂਰੀ ਲਾਈਨ ਸੀ। ਕੀ ਗੱਲ ਕਰ ਯਾਰ, ਤੂੰ ਜਲਦਬਾਜ਼ੀ ਚ ਕੈਚਅਪ ਵੀ ਮਿਸ ਕਰ ਐ तेरे वाली ਨੂੰ ਲੱਗ ਗਿਆ ਸੀ ਨਾ ਉਦੋਂ। ਪੂਰੀ ਗੱਲ ਕਰੀ ਹੁੰਦੀ। ਉਸਤਾਦ ਜੀ, ਜੀ ਪਹਿਲੇ ਤੁਹਾਨੂੰ ਮੈਂ ਇਹਦੇ ਨਾਲ ਉਸਤਾਦ ਜੀ ਇੱਕ ਮਿੰਟ ਇਹ ਨਹੀਂ ਇਹਨੂੰ ਪੂਰੀ ਤੇ ਔਰ ਪੂਰੀ ਬਣਾ ਕੇ ਯਾਰ, ਇੱਕ ਮਿੰਟ ਮਿੱਠੇ ਯਾਰ, ਇੱਕ ਮਿੰਟ ਯਾਰ, ਕਦੇ ਜ਼ਿੰਦਗੀ 'ਚ ਸੀਰੀਅਸ ਹੀ ਹੋ ਜਾ ਖੁਦਾ ਦਾ ਵਾਸਤੇ। ਕੋਈ ਹਮ ਤੋਂ ਹੀ। ਉਸਤਾਦ ਜੀ ਇਹਨੂੰ ਲਾਣਾ, ਸਿਰਫ ਇਹਨੂੰ ਲਾਣਾ।
ਨਾਲ ਦੇ ਇਹਨੂੰ ਆਹੋ ਆ ਦਿਖਾਓ ਜ਼ਰਾ ਅੱਗੇ ਵੀ ਇਹੀ ਲੱਗੀ ਅੱਗੇ ਵੀ ਲੈ ਸੀ ਐ ਨਹੀਂ ਲਾਈ ਹਲੇ ਇਹਨੂੰ ਲਾਣਾ ਹੁਣ ਦੇਣਾ ਨਾ ਉਸਤਾਦ ਜੀ ਅੱਗੇ ਤਾਂ ਮੈਂ ਜਿਹੜਾ ਵੀ ਟਿੱਕੀਆਂ ਭੇਜੇ ਉਹਨੂੰ ਕੋਈ 10 ਟਿੱਕੀਆਂ ਨੂੰ ਸਮਝਾਉਣ ਵਾਸਤੇ ਭੇਜਣੀਆਂ ਬਾਕੀ ਅਸੀਂ ਲੱਭ ਕੇ ਖਾ ਲਾਂਗੇ ਪਹਿਲੇ ਉਹ ਤਾਂ ਨੰਗਾ ਲਾ ਐਕਸਪੈਰੀਮੈਂਟ ਹੁਣ ਗਲਤ ਹੋ ਜਾਣਾ ਯਾ ਮੇਰੀ ਤਕਦੀਰੇ ਕਿਹੜਾ ਸਹੀ ਹੈ ਨਹੀਂ ਸਮਝ ਆਈ ਹੈ ਹੋਰ ਦਿਓ ਭਈਆ ਉਹ ਹੈ ਸਮਝ ਨਹੀਂ ਆਈ ਹਲੇ ਹਾਂਜੀ ਚਟਨੀ ਵੀ ਹਦਾਇਤ ਵਾਲੀ ਹੈ ਹਨਾ ਯਾਰ ਚਟਨੀ ਪਹਿਲੇ ਤੁਸੀਂ ਉਹ ਦਿੱਤੀ ਸੀ ਚਟਨੀ ਕਿ ਇੱਧਰ ਹੀ ਦਿੱਤੀ ਸਾਜੀ ਗੜਗੀਲੇ ਭਾਈ ਨੂੰ ਤਾਂ ਦਿਓ ਤੁਸੀਂ ਲਵੋ ਕੋਈ ਓਏ ਸਾਰੇ ਗੜਗੀਲੇ ਨੂੰ ਘੱਟ ਹੀ ਚੀਜ਼ ਪਸੰਦ ਆਉਂਦੀ ਆ ਕੋਈ ਉਹ ਆਪ ਕੁੱਕ ਬੜਾ ਵੱਡਾ ਭਾਈ ਯਾਰ ਮੈਨੂੰ ਇਹ ਚਟਨੀ ਦੀ ਸਮਝ ਨਹੀਂ ਲੱਗੀ ਉਹ ਭਰਾਵਾ ਕਿਤੇ ਫੂਡ ਵਾਲੇ ਪੈ ਗਏ ਆ ਬਸ ਠੀਕ ਆ ਜਿਹੜੀ ਖਾਦੀ ਉਧਰ ਫੜਾ ਸਲਮਾਨ ਨੂੰ ਵੀ ਦੇ ਕੈਮਰੇ 'ਚ ਸਾਜੀ ਹੱਥ ਕੰਟੀਨਿਊਟੀ ਖਰਾਬ ਨਹੀਂ ਯਾਰ ਭਾਈ ਰਾਸ਼ਦ ਦਾ ਮਜ਼ਾ ਆਇਆ ਯਾਰ ਭਾਈ ਰਾਸ਼ਦ ਦੀ ਕਿਆ ਬਾਤ ਤੂੰ ਖਾਲੀ ਮੈਂ ਖਾਲੀ ਇੱਕ ਹੀ ਗੱਲ ਯਾਰ ਫੜਾਣਾ ਹੀ ਨਹੀਂ ਯਾਰ ਹੁਣ ਫੜਾ ਦੇ ਯਾਰ ਉਸਤਾਦ ਜੀ ਪਤਾ ਗੱਲ ਕੀ ਏ ਉਹਨੇ ਮੈਨੂੰ ਕਿਹਾ 3 ਟਿੱਕੀਆਂ ਤੇਰੀਆਂ ਤੇ ਤੂੰ 3.5 ਖਾ ਗਿਆ ਬੇ ਉਸਤਾਦ ਜੀ ਇਹ ਵਾਲੀ ਉਸਤਾਦ ਜੀ ਅੱਜ ਰਾਤ ਨੂੰ ਆ ਜਾ ਵੀ ਉਰਿਆ ਨੂੰ ਨਹੀਂ ਆ ਜਾ ਆ ਜਾ ਆ ਜਾ ਉਹਦੇ ਦਾਣੇ ਨਿਕਲ ਆਉਣੇ ਗਰਮ ਹੁੰਦੀ ਆ ਨਹੀਂ ਠੰਡੀ ਹੈ ਚਲੋ ਫੇਰ ਠੀਕ ਆ ਪੂਰੀ ਬੰਨੇ ਇਹ ਤਾਂ ਨਹੀਂ ਮਜ਼ਾ ਆਉਣਾ ਮੈਂ ਕਿਹਾ ਹੋ ਕੇ ਕਰ ਮੂੰਹ ਕਰ ਸਟਾਰਟ ਗਿਆ ਪੂਰਾ ਲਪੇਟਾ ਜਾਂ ਕਿਤਾਬਾ ਜਾਂ ਬਣਾ ਅੰਦਰ ਆ ਇਹ ਪਤਾ ਟੇਸਟ ਲਈਦਾ ਵਾ ਮੇਰੇ ਹੋ ਗਿਆ ਸਾ ਮਿੱਠੇ ਨੂੰ ਹੱਥ ਫੜ ਉਸਤਾਦ ਦੇ ਮੈਂ ਟਿੱਕੀਆਂ ਬਣ ਹੱਥ ਫੜਾਂਗੇ ਤੇ ਝੜ ਉਹ ਲਾਉਣਾ ਯਾਰ ਉਹਨਾਂ ਨੇ ਆਪ ਹੀ ਦੇ ਦੇਣਗੇ ਲੈ ਬਈ ਕਿਹਨੂੰ ਆ ਸਾ ਉਹਨੂੰ ਮੈਰ ਨੂੰ ਦੇ ਦੇ ਮੇਰ ਖਾਨ ਐ ਨਹੀਂ ਉਹਨੂੰ ਹੀ ਸਾ ਸਹੀ ਮੈਂ ਦੇ ਗਿਆ ਉਹਨੂੰ ਯਕੀਨ ਐ ਸ਼ਨੀ ਹਰਾਮ ਰਾਏ ਉਸਤਾਦ ਉਹ ਮੈਨੂੰ ਕਹਿ ਰਿਹਾ ਤੂੰ ਉਸੇ ਖਾ ਲੈ ਚਲੋ ਵੀ ਤੁਹਾਡੀਆਂ ਮੁੱਕੀ ਚਲੋ ਯਾਰ ਉਹ ਖਾ ਗਿਆ ਮੈਨੂੰ ਆਪ ਕਹਿ ਕੇ ਭਾਈ ਹੋ ਗਈ ਉਹਨੇ ਆਪ ਕਿਹਾ ਸੀ। ਨਹੀਂ ਬੜੇ ਵੀ ਕਮੀਨਾ ਆਦਮੀ ਹੈ ਯਾਰ ਤੁਹਾਨੂੰ ਕਿਹਾ ਸੀ ਉਸਤਾਦ ਜੀ ਮੈਨੂੰ ਖੁਦਾ ਜਾਣਦਾ ਨਾ ਕਰਿਆ ਕਰੋ ਇੰਜ ਯਾਰ ਤੁਸੀਂ ਕਦੇ ਕਦੇ ਉਹ ਵੇਖਿਆ ਹੀ ਨਹੀਂ ਯਾਰ ਬਹੁਤ ਯਾਰ ਚਲੋ ਬਸ ਤੂੰ ਭਾਈ ਓ ਯਾਰ ਹੁਣ ਨਹੀਂ ਚੱਲ ਮੇਰਾ ਤੇਰੇ ਉਹੀ ਨੰਗਣੇ ਪਿੱਛੋਂ ਘਰ ਦੇ ਨੇ ਗਲਾ ਤਾਂ ਨਹੀਂ ਬੰਦ ਕਰਾਤਾ ਤੇਰਾ ਕਿਤੇ ਮਾਈ ਬਾਪ ਉਹ ਪਰਲੀ ਨਾਲ ਲਾ ਕੇ ਦੇਣਾ ਉਹ ਤੀ ਲੈ ਭਾਈ ਰਾਸ਼ਦ ਯਾਰ Exactly, ਸਾਜੀ। ਨੈਕਸਟ ਮੈਂ ਹੱਥ ਟੇਸਟ ਜੋੜ ਹੈ ਮਾਸ਼ਾਅੱਲਾ ਬਹੁਤ ਅੱਛਾ ਭਾਜੀ ਹੱਥ ਜੋੜ ਕੇ ਅਰਜ਼ ਕਰਦਾ ਚੀਜ਼ਾਂ ਭੇਜੋ ਸਾਨੂੰ ਕੋਈ ਐਸਾ ਨਹੀਂ ਸਾਈਡ ਇਫੈਕਟ ਹੈ ਚੀਜ਼ਾਂ ਭੇਜੋ ਲੇਕਿਨ ਉੱਤੇ ਕਲੀ ਟਿੱਕੀ ਤੇ ਲਿਖਣਾ ਮਿੱਠੇ ਟਿੱਕੀ ਆ ਆਰਾਮੇ ਦੀ ਟਿੱਕੀ ਆ ਤੁਹਾਡੀ ਮਿਹਰਬਾਨੀ ਹੈ ਓ ਯਾਰ ਫੇਰ ਕਿਹੜੇ ਮਿਲਣੀ ਗੱਲ ਕਿੰਨੀ ਵਾਰੀ ਉਹਨੇ ਕਿਹਾ ਸੀ ਕਿ ਟਿੱਕੀਆਂ ਤੁਹਾਡੀ ਭਰਾਵਾ 2 ਬਾਕਸ ਲੈ ਕੇ ਨਾ ਇੱਕ ਬਾਕਸ ਤੇ ਲਿਖ ਦੇਣਾ ਫੈਸਲ ਮਿੱਠਾ ਨਾਲ ਦਾਨਿਸ਼ ਇੱਕ ਟੀਮ ਦਾ ਇੱਕ ਉਸਤਾਦ ਜੀ ਦਾ ਲੈਦਾ ਨਹੀਂ ਮੇਰੇ ਕੋਲ ਹੱਲ ਹੀ ਹੈ ਵਾ। ਜਿਹੜੀਆਂ ਸਾਡੀਆਂ ਚੀਜ਼ਾਂ ਨੇ ਨਾ ਉਹ ਚਾਹ ਵਾਲਾ ਤੁਹਾਡਾ ਯਾਰ ਨਹੀਂ ਜਿਹੜਾ ਉੱਥੇ ਫੜਾ ਜਾਇਆ ਕਰੋ ਭਾਈ ਯਾਰ ਹੁਣ ਇੱਥੇ ਬੜੇ ਨਹੀਂ ਨਾ ਸੀ ਇਹ ਹੱਕ ਤੁਹਾਡਾ ਬਣਦਾ ਸੀ ਖਾਈਏ ਅਸੀਂ ਖਾਣਾ ਨਹੀਂ ਸਾਡਾ ਹੀ ਸੀ ਕਿ ਤੁਸੀਂ ਤਾਂ ਪਕਾ ਕੇ ਲਿਆਓ ਕਿੰਨੀਆਂ ਕੁ ਲਾਏਗੇ ਤੂੰ ਤਾਂ ਟਿੱਕੇ ਦਾ ਪਹਾੜ ਚਾਹੀਦਾ ਵਾ ਤੂੰ ਤਾਂ ਖਾਈ ਜਾਣ ਡਏ ਆ ਇਹ ਜੋ ਤੁਹਾਡੇ ਜਿਸਮ ਤੇ ਟਿੱਕੀਆਂ ਨਿਕਲਣੀਆਂ ਸ਼ੁਰੀਆਂ ਫੇਰ ਹਟਣਾ ਵਾ ਤੁਸੀਂ ਤੇ ਤਾਂ ਹਟ ਜਾਏਗਾ ਕਹਿੰਦੇ ਹਫਤਾ ਜੀ ਟਿੱਕੀਆਂ ਦੇ ਤੁਸੀਂ ਪਿੱਛੇ ਤਾਂ ਐਂ ਜਿਵੇਂ ਕਿਤੇ ਟੁਕੜੇ ਵਾਲਾ ਬੋਰਾ ਟੰਗਿਆ ਅੰਦਰ ਕਿਤੇ ਪੀਪਾ ਟੰਗਿਆ ਹਰ ਸ਼ੈ ਉਹ ਤੇ ਜਾਈ ਜਾਣ ਡਈ ਹੈ ਖੁਦਾ ਨਾ ਯਾਰ ਉਸਤਾਦ ਜੀ ਨੂੰ ਖਾਣ ਦੇ ਯਾਰ 11ਵੀਂ ਟਿੱਕੀ ਆ ਤੇ ਹੁਣ ਦੇਖੋ ਕੋਲੇਸਟ੍ਰੋਲ ਯਾਰ ਕਿੰਨਾ ਟਿੱਕੀਆਂ ਵੀ ਘਟਦਾ। ਖਾਣੇ ਯਾਰ ਤੂੰ ਮਿੱਠੇ ਓ ਯਾਰ ਕੋਲੇਸਟ੍ਰੋਲ ਦੇਖੀ ਘਟਦਾ ਯਕਦਮ ਥੱਲੇ ਆਉਣਾ ਹੀ ਅੱਲਾ ਤੇ ਤੰਦਰੁਸਤੀ ਫਿਰ ਦਾ ਆਪ ਹੀ ਸਟਾਰ। ਕਸਮ ਪਾ ਕੇ ਮੈਂ ਕਿਤੋਂ ਨਹੀਂ ਥੋੜੀ ਆਪੇ ਕਸਮ ਤੋੜ ਦੇਣੀ ਦੇਖੀ ਤੂੰ ਵੀ ਕਿਤੇ ਬੱਚਿਆਂ ਨੂੰ ਵੀ ਕੋਈ ਮਾਨ ਲੈ ਕੇ ਆਓ ਸਾਨੂੰ ਵੀ ਕੋਈ ਖਾਣ ਕੇ ਦਿਓ ਸਾਲੇ ਕੋਈ ਲਾਲੀ ਆਉਣ ਦਿਓ ਸਾਜੀ ਦੇ ਦੋ ਪੂਰਾ ਉਹਨੂੰ ਮੈਨੂੰ ਆ ਦੇਖ ਲੈ ਆ ਦੇਖ ਲੈ ਮੇਰੀ ਡਰੈਸ ਹੋਰ ਆ ਮੇਰੀ ਡਰੈਸ ਲਾਦਾ ਸਟੂਡੀਓ ਦੇ ਬਾਹਰ ਭਗੂੜਾ ਲਾਇਆ ਦੇਖ ਲੋ ਖਾਈ ਆਪ ਜਣਾ ਬੱਚਿਆਂ ਨੂੰ ਕੁਛ ਹੈ ਪਹੁੰਚ ਆ ਦੁੱਧ ਆ ਪਈ ਉੱਤੇ ਜਾ ਲੈ ਲਓ ਆ ਮੇਰੀ 70 ਕਰੋੜ ਦਿਓ ਇਹਨਾਂ 70 ਤੋਂ ਦੇ ਅੱਲਾ ਜ਼ਿੰਦਗੀ ਦਾ ਡੱਬੇ ਦਾ ਦੁੱਧ ਤੁਹਾਨੂੰ ਕਿਨੇ ਕੋ ਲੈ ਕੇ ਬਜਟ ਕਿਤੇ ਪਿੱਛੇ ਆਊਟ ਹੋ ਗਿਆ ਕਿਉਂ ਲਿਆਉਂਦੇ ਤਾਂ ਭਾਈ ਅੱਛਾ ਦੁੱਧ ਵਾ, ਮਾੜ ਤੋਂ ਲੈ ਕੇ ਆਈਦਾ ਸੀ ਮੈਂ ਲੰਬਾ ਸਾਹ ਲੈ ਕੇ ਆਂਸੂ ਮੋੜਨ ਡਿਆ ਵਾ ਐਂ ਕਰਕੇ ਆਂਸੂ ਇੱਥੇ ਆਉਣ ਫਿਰਨ ਡਿਆ ਚੱਲ ਮਿੰਟੇ ਤੂੰ ਛੱਡ ਦੇ ਤੂੰ ਸਮਝ ਕਿਉਂ ਛੱਡ ਤੂੰ ਉਹ ਛੱਡਣ ਡਿਆ ਹੁਣ ਉਹਨਾਂ ਛੱਡ ਨੂੰ ਨਾ ਛੱਡਣੀਆਂ ਤੂੰ ਛੱਡ ਦੇ ਫ੍ਰਿਜ 'ਚ ਲੈ ਲਾ ਬੰਦੇ ਜਾ ਨੂੰ ਚਾਹੀਦਾ ਨਾ ਕਿ 2 ਪੈਕਟ ਬਣਾ ਕੇ ਦਿੰਦੇ ਇਕੱਲਾ ਦਾ ਸਾਡਾ ਹੁੰਦਾ ਉਹਨਾਂ ਦਾ ਓਏ, ਲੱਗ ਯਾਰ ਕੀ ਪਤਾ- ਫ੍ਰਿਜ 'ਚ ਪਈਆਂ ਜਾ ਕੇ ਫ੍ਰਿਜ 'ਚ ਲੈ ਲਾ 2-4 ਹੋਰ ਉਹਨਾਂ ਨੂੰ ਉਹ ਸਮਝਦੇ ਅੰਦਰ ਇਤਫਾਕ ਆ ਤੇ ਹੁਣ ਇਹ ਪਤਾ ਮਜਬੂਰੀ ਚੱਲਣ ਰਹੀ ਹੈ ਉਹ ਜਿਹੜੇ ਇਤਫਾਕ ਦਾ ਕੰਮ ਕਿ ਇਹ ਟੀਮ ਹੈ ਇਹ ਐਸੇ ਹੈ ਇਹ ਹੈਡ ਹੈ ਨਹੀਂ ਉਹਨੇ ਨਹੀਂ ਪਤਾ ਸਹੀ ਤੁਹਾਨੂੰ ਕਸਮ ਆ ਜੇ ਤੁਸੀਂ ਦੋਗੇ ਉਹ ਯਾਰ ਕਸਮ ਤੂੰ ਨਾ ਵੀ ਪੰਦਾ ਕਿਹੜਾ ਦੇਣਾ ਹੈ ਉਹ ਸਾਦਾ ਹੀ ਇਹਦੇ ਪੱਕੇ ਇਰਾਦੇ ਦੇ ਅੱਗੇ ਬੜੀ ਐਂਡ ਸੁੱਟਣ ਦੇ ਟਿੱਕੀਆਂ ਅੱਗੇ ਬੜਾ ਕਿਤੇ ਮੈਂ ਤੜ ਹੋਣ ਡਈ ਮੈਨੂੰ ਕੈਦੀ ਕਰਕੇ ਲੜੇ ਪੈਣਾ ਯਾਰ ਉਸ ਯਾਰ ਜਿਹੜਾ ਬੰਦਾ ਟਿੱਕੀਆਂ ਲੈ ਕੇ ਉਹਨੂੰ ਵੜਨ ਨਾ ਦਿਓ ਓਏ ਟਿੱਕੀ ਵਾਲਾ ਬੰਦਾ ਪੈ ਨਹੀਂ ਇੱਥੇ ਸਾਡੇ ਸਾਦਾ ਕੋ ਆਲੂ ਛੋਲੇ ਲਿਆਓ ਤੁਸੀਂ ਬਰਦਾਸ਼ਤ ਵੀ ਕਰੀਏ ਕੋ 50 ਵਾਲੀ ਆਈਟਮ ਹੋਣਾ ਚਾਂਦੀ ਸੋਹਣੀ ਵੀ ਲੱਗਦੀ ਹੈ ਕਹਿੰਦਾ ਸਾਜੀ ਇਹਨੂੰ ਨਾ ਕਸਮ ਪਾ ਦਿਓ
ਕਸਮ ਪਾ ਲਿਆ, ਕਹਿੰਦਾ ਕਸਮ ਛੱਡ, ਉਸਤਾਦ ਹੀ ਏਡੇ ਪੱਕੇ ਨੇ। ਆ ਵੀ ਕਸਮ ਪਾਉਣਾ ਕੀ ਹੋ ਜਾਣਾ ਯਾਰ। ਉਹ ਯਾਰ ਉਹ ਬੰਦਾ ਬੜੀਆਂ ਤਾਰੀਫਾਂ ਕਰਕੇ ਗਿਆ ਕਿ ਓਏ ਸਾਨੂੰ ਨਹੀਂ ਤਰੀਫਾਂ ਪੁਰਕਰਾ ਤੇ ਉਸ ਬੰਦੇ ਨੂੰ ਯਾਰ ਪਤਾ ਕਰਤਾ ਮੈਂ ਭਾਰਾ ਜਦ ਨਹੀਂ 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 ਉਹਦਾ ਕੋਈ ਕਸੂਰ ਨਹੀਂ। ਉਹਨੇ ਉਹਦਾ ਹੀ ਕਸੂਰ ਆ ਯਾਰ, ਉਹ ਸਮਝਦੇ ਕੁਝ ਹੋਰ ਆ ਪਿੱਛੇ ਨਿਕਲਦਾ ਕੁਝ ਹੋਰ ਆ। ਨਹੀਂ ਉਹਨੇ ਕਿੰਨੀ ਵਾਰੀ ਕਿਹਾ ਕਿ ਆ ਮਿੱਠੇ ਦੀਆਂ ਨੇ, ਇਹ ਮਿੱਠੇ ਬਾਹਰ। ਜਦੋਂ ਉਹ ਤਾਂ ਖਾਲੀ ਮਿੱਠੇ ਨੇ। ਉਹ ਯਾਰ ਉਹਨੇ ਕਿਹਾ ਤੁਹਾਡੀ ਟੀਮ ਜਿਸ ਤਰ੍ਹਾਂ ਇਤਫਾਕ ਨਾਲ ਰਹਿੰਦੀ ਸਾਡੀਆਂ ਦੁਆਵਾਂ ਨਾਲ ਆ। ਪਲੇਟ ਤਾਂ ਤੇ ਕਿਤਾ ਫੜੀ ਮਹਿੰਦੀ ਕੱਢ ਕੇ ਆਉਂਦਾ। ਮੈਂ ਮਾਵਾਂ ਕੋ ਖਵਾਇਆ ਲਾ ਕੇ ਇੰਜ ਹਾਂਜੀ ਇਹ ਸਿਲਾਵਾ ਮਿਠਾਈ ਤੁਸੀਂ ਉੱਥੇ ਵੀ 2 ਅੱਛਾ। ਖਾਧੀਆਂ ਵਾ, ਉੱਥੇ 2 ਖਾਧੀਆਂ ਫ੍ਰਿਜ ਲੱਗੇ। ਮਾਵਾ ਅੱਧੀ ਪਿੱਛੇ ਦੀ ਖੋਂਦੀਆਂ, ਬਾਕੀ ਮਾਵਾ ਆ ਖਾ ਜਾਂਦੀਆਂ। ਨਹੀਂ ਅੱਜ ਹੀ ਖਾ ਮਾਵਾ ਚੁੱਲ੍ਹੇ ਤੇ ਲਾ ਕੇ ਪਹਿਲੇ ਬੱਚਿਆਂ ਨੂੰ ਦਿੰਦੀਆਂ, ਫਿਰ ਐਂਡ ਤੇ ਹਲਕਾ ਜਿਹਾ ਪਸੀਨਾ ਪੋਚ ਕੇ ਅੱਧੀ ਕੁ ਰੋਟੀ ਆਪ ਲੈਂਦੀਆਂ ਵਾ। ਤੁਸੀਂ ਮਾਂ ਨੇ ਹਾਸ਼ਾ ਦੇਣ ਲਈ ਆ ਕਿਹੜੀ ਮਾਵਾ। ਤੇ ਤੁਸੀਂ ਇਹਨੂੰ ਇਹ ਪੁੱਛੋ ਵੀ ਫ੍ਰਿਜ ਲਾਗੇ ਖਲੋ ਕੇ ਨੇ 2 ਟਿੱਕੀਆਂ ਖਾਧੀਆਂ ਉੱਥੇ ਸਹੀ ਜੀ। ਮੈਂ ਕਸਮ ਦੇ ਤੇਰੀ ਭਾਗੜ ਕੀ ਲਿਆ, ਪਹਿਲੇ ਤੇਰਾ ਇਨਸਾਨਾਂ ਦਾ ਬੁੱਗਾ ਹੀ ਨਹੀਂ ਹੈ। ਤੂੰ ਹੋਰ ਕੀ ਚਾਹੁੰਦਾ ਮਜ਼ੀਦ? ਉਹ ਨਹੀਂ ਖਾਧੀਆਂ ਟਿੱਕੀਆਂ। ਤੂੰ ਕੀ ਚਾਹੁੰਦਾ? ਤੇਰਾ ਹੁਣ ਪੱਕਾ ਪਤਮਾਰ ਸੋਨੇ ਫੇਰ ਹਟੇਗਾ। ਮੈਂ ਤਾਂ ਦੇਖੀਆਂ ਤੱਕ ਨਹੀਂ ਹੈਗੀਆਂ। ਨਹੀਂ ਦੇਖਣਾ ਤੂੰ ਮਾਂ ਏਦਾਂ ਕਰਦੀ ਹੈ। ਯਕੀਨ ਕਰ, ਮੈਂ ਮੇਰੇ ਆਪਣੇ ਸਾਰੇ ਰਿਸ਼ਤੇਦਾਰ ਬਾਅਦ ਚ, ਇਹ ਪਹਿਲੇ ਹੁੰਦੇ ਨੇ। ਚੱਲ ਦੇਖ ਲਾ ਤੂੰ। ਓਏ ਵੱਡੀ ਗੱਲ ਕੀਤੀ, ਵੱਡੀ ਮਿਠਾਈ ਵੱਡੀ। ਉਹ ਕਿੱਡੀ ਵੱਡੀ ਗੱਲ ਕਦੋਂ ਦੀ ਮੁੱਕ ਗਈ ਆ। ਮੈਂ ਦੱਸ ਕਹਿੰਦੇ ਜਾਮਾ ਖਰਾਬ ਹੋਇਆ ਫਿਰ। ਖਾਂਦਾ ਪੁੱਤਰ ਤੇ ਮਾਂ ਵੀ ਰੱਜਦੀ ਏ। ਨਹੀਂ ਨਹੀਂ ਮਾਂ ਰਾਜੀ ਦੀ ਨਹੀਂ ਭਾਈ। ਭਾਜੀ ਕਿਤੇ ਗਲਤ ਕਹਿ ਗਏ ਆ ਜਿਹੜੇ ਰੱਜਦੇ ਵੀ ਨਹੀਂ, ਛੱਡਦੇ ਵੀ ਨਹੀਂ। ਖਾਂਦਾ ਪੁੱਤ ਤੇ ਮਾਂ ਰਾਜੀ ਨਹੀਂ ਡਈ। ਪੁੱਤ ਵੀ ਬੈਠਾ ਤੇ ਕੱਢਿਆ ਵਾ। ਨਹੀਂ ਯਾਰ ਮੈਂ ਵੇਖਿਆ ਸੀ ਮਸਾਲਾਂ ਕਿ ਮਾਂ ਭੁੱਖੀ ਸੁੱਤੀ ਏ ਤੇ ਉਹ ਕਹਿੰਦੀ ਮੈਨੂੰ ਪੁੱਤਰ ਸੇਬ ਨਹੀਂ ਚੰਗੇ ਲੱਗਦੇ, ਤੁਸੀਂ ਖਾ ਲਓ। ਉਹ ਹੋਰ ਮਾਂ ਤੇ ਮਾਂ ਪੂਰੇ ਈਦ ਦੇ 3 ਦਿਨ ਭੁੱਖੀ ਸੁੱਤੀ, ਹੁਣ ਖਾਵੇ ਨਾ। ਇਹ ਉਹ ਮਾਂ ਹੋ ਕਰਕੇ ਇਹਨੂੰ ਮਾਂ, ਇਹ ਆਫੀਸ਼ੀਅਲ ਵਾਲੀ ਮਾਂ ਕਹਿੰਦੀ ਜਿਹੜੀ ਦੇਖ ਤਾਂ ਸਹੀ ਹਾਸਿਆ ਕੀ ਦੀ ਲਾਫਟਰ ਨੂੰ ਖਾਪਾ ਕਰਕੇ ਖਾ ਕੇ ਸਾਰਾ ਕੁਝ ਅੱਖ ਵੀ ਨਹੀਂ। ਐਂਡ ਤੇ ਮੈਂ ਬੱਚਿਆਂ ਦਾ ਕੁੰਨਾ ਖਵਾਵਾ। ਆਹ ਭਾਈ ਦੇਖ ਲੈ, ਮਹੀਨਾ ਹੋ ਗਿਆ ਪਲਾਉ ਪਕਾਉਣ ਡਿਆ ਵਾ। ਉਹ ਕਹਿੰਦਾ ਕੱਲਾ ਚੌਲ ਕਰਕੇ ਪਕਾਉਣਾ, ਪਕਾ ਤਾਂ ਸਹੀ ਕੁਛ ਹੈ। ਸਾਡੇ ਤਾਂ ਕੈਟ ਪਚਾ ਕੱਲ ਸਾਜੀ ਨਾਲ ਬਣਾ ਦਈਏ। ਮਗਰੋਂ ਲਾ ਆਹੋ ਇਹ ਸਰਪਾ ਮਗਰੋਂ ਲਾ, ਇਹਨਾਂ ਨੇ ਤੇਰੀ ਜਾਨ ਨਿਸ਼ਾਨੀ। ਅੱਜ ਕੱਲ ਉਸਤਾਦ ਜੀ ਕਹਿੰਦੇ ਨੇ ਕਿ ਮਾਵਾਂ ਤਰ੍ਹਾਂ ਖਵਾਇਆ ਮਿੱਠੇ। ਆਏ ਸ਼ੁਰੂ ਕਿੱਥੋਂ ਹੁੰਦਾ ਉਸਤਾਦ ਜੀ? ਕੱਲ ਨੂੰ ਤੁਹਾਨੂੰ ਮੈਂ ਅਸੀਂ ਆਈਟਮ ਪਾ ਦੇਣੀ, ਅੱਲਾ ਖੈਰ ਕੀਤੀ। ਉਹ ਆਹ ਕਰਕੇ ਉਹ ਕਰਦਾ 9 ਵਜੇ ਸਾਈਕਲ ਕਰਦਾ, ਉਹ ਚਲ ਜਾਂਦਾ। ਅਸੀਂ ਤਾਂ ਮੈਂ ਆਈਟਮ ਪਾ ਦੇਣੀ। ਸਾਈਕਲ ਤਿੰਨ ਰਹਿ ਗਈਆਂ ਨੇ। ਇਹ ਵੀ ਨਹੀਂ ਰਹਿਣੀਆਂ। ਤੂੰ ਯਾਰ ਮੇਰਾ ਗੱਲ ਗੁਫ਼ਤਗੂ ਕਰ ਲੈਣਗੇ ਨਹੀਂ। ਅਸਲ ਚ ਮੈਂ ਰੱਜ ਫੁੱਲ ਗਿਆ ਮੇਰੇ ਕੋ, ਲੇਕਿਨ ਮੇਰੀ ਨੀਅਤ ਨਹੀਂ ਭਰਨ ਦੀ। ਅੱਲਾ ਜ਼ਿੰਦਗੀ ਕਰੇ ਮਿੱਠੇ। ਕਿੰਨੀਆਂ ਟਿੱਕੀਆਂ ਚਾਹੀਦੀਆਂ ਅੱਲਾ ਦੱਸ? ਉਸਤਾਦ ਜੀ ਤੈਨੂੰ ਟਿੱਕੀਆਂ 'ਚ ਦੱਬ ਦੇਵਾਂ ਮੈਂ। ਹਾਂ ਦੱਸ। ਉਹਨੇ ਬਦਵਾ ਦਿੱਤੀ ਜੋ। ਬਸ ਕਰੋ ਉਸਤਾਦ ਜੀ, ਕੀ ਹੋ ਗਿਆ ਜੇ ਵਿਚਾਰੇ ਨੇ ਇੱਕ ਟਿੱਕੀ ਲੈ ਲਈ ਤੇ ਓਏ ਹੋਏ ਤੋਬਾ। ਫੈਸਲ ਫੇਦੇ ਤਾਂ ਕਿ ਲੈ ਨਾ ਸਕਣ ਭੋਰ ਤੇ। ਹੁਣ ਨਾ ਤੂੰ ਇਹ ਇੰਜ ਨਹੀਂ ਕਰਨਾ। ਭਾਈ ਫੈਸਲ ਭੋਰ ਤੇ ਮੁੱਟ ਖੋਲ ਦੇ ਨਹੀਂ ਤੇ ਤੇਰੇ ਸਾਹ ਬੰਦ ਹੋ ਜਾਣੇ। ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸਾਜੀ ਇੱਧਰ ਉਹ ਜਾਓ ਭਾਈ। ਸੈਕਟਰ ਇੱਧਰ ਲਾਤਾ ਸਾਜੀ ਨਾਲ ਨੇ। ਕੁੱਟ ਪੈਂਦੀ ਵੇਖ ਕੇ ਮੈਂ ਸੋਚ ਸਕਦਾ ਇਦਾਂ ਕਰਨ ਦਾ। ਸਾਜੀ ਇੱਕ ਟਿੱਕੀ ਇੱਧਰ ਵੀ ਸ਼ਹੀਦ ਹੋ ਗਈ ਹੈ। ਨਹੀਂ ਮੈਂ ਉਸਤਾਦ ਜੀ ਉਹਦੇ ਤਸ਼ੱਦਦ ਤੋਂ ਦੇਖ ਕੇ ਮੈਂ ਡਰ ਗਿਆ। ਨਹੀਂ ਉਹ ਲੈ ਯਾਰ ਭਰਾਵਾ। ਦੇਖ ਲੈ ਕਿੰਨੀ ਦੇਰ ਤੇ ਲੱਗੇ, ਜ਼ਾਇਕੇ ਚੇਂਜ ਹੋ ਗਿਆ। ਪਹਿਲੀ ਹੋਰ ਸੀ, ਹੁਣ ਹੋਰ ਆ। ਨਹੀਂ ਯਾਰ ਬਸ ਕਰੋ ਯਾਰ, ਬਸ ਅੱਜ ਟਿੱਕੀਆਂ ਤੋਂ ਕੁੱਟ ਪੈ ਗਈ। ਹੁਣ ਤੂੰ ਜਿਹੜੀ ਟਿੱਕੀ ਮੂੰਹ ਚ ਪਾਵੇਂ ਤੂੰ ਹਰਾਮ ਖਾਏਗਾ। ਆ ਵੇਖੋ ਸਾਜੀ। ਉਹ ਤੂੰ ਖਾ ਜਾ, ਵੀ ਤਾਂ ਖਾ ਨਹੀਂ ਰਹੇ ਆ। ਹਲੋ ਉਹ ਤੂੰ ਖਾ ਜਾਂਦਾ ਹਰਾਮ। ਉਹ ਆਪ ਹੀ ਪਿੱਛੇ ਰੱਖ ਕੇ ਵੇਖ ਨਾਮ ਲਾਉਂਦੇ ਆ, ਵੇਖ ਕਿੱਡਾ ਸ਼ਿਆਰੀ ਹੈ। ਐਡਾ ਮੈਂ ਕੋਈ ਗੱਲਾਂ ਮਾਫੀ ਤੇ ਵਿੱਚ ਜ਼ਾਲਮ ਨਹੀਂ। ਆ ਫੜੋ ਮੁੰਡਿਓ, ਫੜੋ ਇਹਨੂੰ, ਉਠਾਓ ਫੜ ਕੇ। ਬਹੁਤੇ ਹੈਵੀ ਖਾ ਲਿਆ ਨਾ। ਬਲਕਿ ਫੜੋ ਇਹਨਾਂ ਨੂੰ ਹੀ ਮੁੰਡਿਓ। ਹੁਣ ਉੱਠਿਆ ਵੀ ਨਹੀਂ ਜਾਣਾ। ਦੇਖੀ ਤੂੰ ਆਹ ਕਮਰਾ ਵਾ, ਦੇਖੀ ਕਿੱਦਾਂ ਲੈ ਕੇ ਸਾਰੇ ਜਣੇ ਰਲ ਕੇ ਖਾ ਲੋ। ਲੜ ਕੇ ਖਾਇਓ। ਇਹ ਤੈਨੂੰ ਕਸਮ ਲੱਗੇ ਇਹ ਰਲ ਕੇ ਖਾਣੀ ਹੈਗੀ। ਤੂੰ ਆ ਮੇਰੀ ਵੀ ਰੱਖੋ, ਬੱਚੇ ਰੱਜ ਨੂੰ ਖੈਰ ਹੋਵੇ ਤੁਹਾਡੀ। ਬਲਕਿ ਤੁਸੀਂ ਖਾਓ ਇਹ ਰਲ ਕੇ ਖਾ ਲੋ ਇੱਕ ਜਣਾ। ਯਾਰ ਮੈਂ ਤਾਂ ਬੁਲਾ ਤੱਕ ਕਰ ਲਿਆ, ਹਟਣ ਨਹੀਂ ਰਹੇ ਤੇ ਮੈਨੂੰ ਚੱਲ ਬੋਲਾ, ਤੂੰ ਕੀ ਕਰਨੀ ਹੈ? ਉਹ ਬਦਾਮ ਵਾਲੀ ਦਿਓ ਤਾਂ। ਸਭ ਤੋਂ ਬਹੁਤੀਆਂ ਇਹਨੂੰ ਮੈਂ ਖਵਾਈਆਂ ਹੀ ਹੱਥੀਂ ਮੈਂ ਖਵਾਈਆਂ। ਆਵੇ ਫੜੋ ਮੁੰਡਿਓ, ਸਾਰੇ ਜਣੇ ਇੱਕੋ ਜਗ੍ਹਾ ਬਹਿ ਕੇ ਇਤਫਾਕ ਨਾਲ ਖਾ ਲਓ। ਉਸਤਾਦ ਜੀ ਉਹ ਫੜਾ ਮੁੰਡਾ ਲਵਾ ਬਦਲਾ ਭਾਜੀ। ਕੋਈ ਸ਼ੈ ਵਿਛਾ ਲਿਓ ਥੱਲੇ। ਉਸਤਾਦ ਜੀ ਅੱਧੀ ਸਾਡੀ ਬਣਦੀ ਹੈ ਜੇ। ਇਧਰ ਉਹਨਾਂ ਤੋਰ ਆ ਉਰੇ ਆ। ਉਸਤਾਦ ਜੀ ਅੱਧੀ ਸਾਡੀ ਬਣਦੀ ਹੈ ਵੈਸੇ। ਯਾਰ ਕਿਹੜੀ ਕੋ ਥਕਣਾ ਡੇਗਾ, ਕੀੜੀਆਂ ਉਡਾ ਜਾਣੀਆਂ। ਮੇਰੇ ਨੰਗਣ ਨਹੀਂ ਸੀ ਦਈਆਂ, ਮੇਰੇ ਪੁੱਤਰ ਭੁੱਖੇ ਆ। ਹਾਏ ਆਏ ਐ ਵਾ ਗੱਲ। ਯਾਰ ਇਹਨੂੰ ਕਹਿੰਦੇ ਹੀ ਬਾਪ। ਜੋੜਾ ਨਹੀਂ ਸੀ ਨੰਗਣ ਡਿਆ, ਸਿੰਗਲ ਤੇ ਸੋਹਣੀਆਂ ਖਾਦੀਆਂ ਉਹਨਾਂ ਨੇ। ਇਹ ਰਾਜ ਕਿਤੇ ਗਲੇ 'ਚ ਨਾ ਤੇ ਹਲਕਾ ਜੰਪ ਬਣਾਓ, ਟਿੱਕੀ ਰੁਕੇ ਜਾਂ ਕਿਤੇ ਟੂਲ ਪਲਾ ਪਵਾਓ। ਲਓ ਵੀ ਜਿਹੜੇ ਭਰਾ ਨੇ ਕਿਤੇ ਟਿੱਕੀਆਂ ਦੇਣੀਆਂ ਨੇ, ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਤੁਹਾਡੇ ਅੱਗੇ, ਭਾਈ ਸਾਡੀਆਂ ਟਿੱਕੀਆਂ ਸਾਡਾ ਨਾਂ ਲੈ ਕੇ ਸਾਨੂੰ ਨਹੀਂ ਦੇਣੀਆਂ। ਤੁਸੀਂ ਡਾਇਰੈਕਟ ਉਸਤਾਦ ਜੀ ਨੂੰ ਸਾਨੂੰ ਪਤਾ ਹੋਊਗਾ, ਸਾਡੇ ਦਿਲ 'ਚ ਕੁਰਾਨ ਸ਼ਹੀਦ ਹੋਊਗੀ। ਤੁਸੀਂ
10 ਟਿੱਕੀਆਂ ਭੇਜੀਆਂ ਯਾਰ, ਅਸੀਂ ਟੀਮ ਟੁੱਟਣ ਭੱਜਣ ਡਏ ਆਪਸ ਉਸਤਾਦ ਜੀ- ਪਾਲਾ ਪਵਾਤਾ ਟੀਮ ਨੇ। ਖਾਦੀਆਂ ਸਾਡੇ ਉਸਤਾਦ ਜੀ ਆ, ਮਾਂ ਮਰ ਗਏ ਆ। ਲਓ ਜੀ ਵੇਖਣ ਨੂੰ 6-7 ਘੰਟੇ ਸਕੂਨ ਨਾਲ ਹੁਣ ਲੰਘ ਜਾਣਗੇ। ਅੱਲਾਹ ਲੇਕਿਨ ਅਸੀਂ ਭੁੱਖੇ ਮਰਨੇ ਕਿਹੜਾ ਜੀ, ਤੁਸੀਂ ਅਸਰ ਹੱਥ ਕਰਕੇ ਨਾ ਕੋਈ ਆਟਾ ਪਕਾਓ, ਕੋਈ ਸਾਡੇ ਪੱਤੇ ਕੱਲ ਸਾਜੇ ਨੇ ਕਹਿਤਾ ਬਣਾ ਦੇ ਯਾਰ, ਇਹਨੂੰ ਮਗਰੋਂ ਲਾ। ਲੇਕਿਨ ਇਹ ਕੱਲ ਨੂੰ ਮੁਰਗ ਪੁਲਾਓ ਬਣਾ ਦੇ ਮਿੱਠਾ ਜੀ, ਮੇਰੀ ਮੂੰਛ ਕਾਟ ਦੇਣਾ। ਕੱਲ ਤੂੰ ਮੁਰਗ ਪੁਲਾਓ ਨਾ ਪਕਾਇਆ, ਅਸੀਂ ਤਾਂ ਤੇਰੀ ਗਾਰ 'ਚ ਛੱਡ ਆਉਣਾ ਹੈ। ਆਪਣੇ ਗੁਫਾ 'ਚ ਵਾਪਸ। ਹਾਂ ਨਹੀਂ ਕੱਲ ਬਣਾ ਦਿਆਂਗੇ ਮਿੱਠਾ ਜੀ। ਅਸਲ 'ਚ ਉਸਤਾਦ ਜੀ ਸੌਂ ਗਏ ਸੀ, ਮੈਂ ਉਹਨਾਂ ਨੂੰ ਉਠਾਇਆ ਨਹੀਂ ਵੀ ਮੈਨੂੰ ਪੈਸੇ ਦਿਓ। ਨਹੀਂ ਉਸਤਾਦ ਜੀ ਸੌਂਗੇ, ਤੂੰ ਮੁਰਗ ਪੁਲਾਓ ਦੇ 'ਚ ਕੀਤਾ ਕਰੋ, ਚੌਲਾਂ ਵਾਲੀ ਪੋਰੀ 'ਚ ਸੌਂਗੇ ਸੀ, ਤੂੰ ਤਾਂ ਪਕਾ। ਉਹ ਪੈਸੇ ਲੈਣੇ ਸੀ ਓਏ ਪੈਸੇ ਕਿੰਨੇ ਕੁ ਲੈਣੇ ਸੀਗੇ, ਕਿਤੇ ਜਗ੍ਹਾ ਦੇਖਣ ਨੇ ਆ ਤੂੰ ਪੈਸੇ ਲੈਣੇ ਸੀ। ਦੱਸ। ਪਾਈ ਗਿਆ ਚੌਲ। ਯਾਰ ਨਾਦਰੇ ਹੁਣ ਮੈਨੂੰ ਆ ਗਈ ਨੀਂਦ। ਕਿਉਂ ਜੀ ਐਡੀਆਂ ਕਿਤੇ ਕੂਨ ਗਲੀਆਂ ਸ਼ਾਮੀਆਂ ਖਾ ਲੀਆਂ। ਦੇਖੋ ਉਸਤਾਦ ਜੀ, ਉਹ ਬੜੇ ਪਿਆਰ ਨਾਲ ਮਿੱਠੀਆਂ ਚਟਣੀਆਂ ਤੇ ਨਾਲੇ ਟਿੱਕੀਆਂ। ਕਸਮ ਕਿਆ ਕੀ ਬਾਤ ਮੈਨੂੰ ਹੈ। ਗਨੂਦਗੀ ਛਾ ਰਹੀ ਹੈ ਇਸ ਟਾਈਮ। ਸਾਜੀ ਉਹ ਬਰਤਨ ਤੁਹਾਡਾ ਕਿੰਨਾ ਕਮਾਲ ਦਾ ਲੈ ਉਹ ਕੇ ਬਰਤਨ ਤੁਹਾਨੂੰ ਗਿਫਟ ਦੇ ਕੇ ਗਿਆ, ਕਹਿੰਦਾ ਸਪੈਸ਼ਲ ਪਿੱਤਲੀ ਦੇ ਬਣਵਾ ਕੇ ਦਿੱਤੇ ਨੇ। ਸਾਨੂੰ ਕਿਤੇ ਥਰਮੋਪੂਰ 'ਚ ਹੀ ਪਾ ਦਿੰਦੇ ਮਾੜਾ ਜਿਹਾ, ਉਹਨੂੰ ਕਿਤੇ ਪਿਛਲੀ ਕਿਤੇ ਗਿਆ। ਮਰ ਜਾ ਮਿੱਠਿਆ ਤੂੰ ਮਰ ਜਾ। ਕੀ ਅਗਲੇ ਨੂੰ ਤਾਸਰ ਦਿੰਨੇ ਵੀ ਇੰਨੀ ਭੁੱਖ ਆ ਤੇਰੇ ਅੰਦਰ। ਓਹੋ ਅੱਛਾ, ਜਿਹੜੇ ਕਿ ਤੁਹਾਡੇ ਫਰੰਟ ਵਾਲੇ ਕੈਮਰੇ ਤੋਂ ਤਾਸਰ ਨਹੀਂ ਆਉਂਦੇ, ਸਾਰੇ ਤਾਸਰ ਤੁਸੀਂ ਲੈ ਗਏ ਆ। ਸਾਨੂੰ ਕਿਤੇ ਤਾਸਰ ਵੀ ਦੇ ਲੈਣ ਦਿਓ, ਅਸੀਂ ਤਾਸਰ ਵੀ ਨਹੀਂ ਦੇ ਤੇ ਸਕਦੇ। ਛੋਟੇ ਲੋਕਾਂ ਲਈ, ਭੁੱਖੇ ਲੋਕਾਂ ਲਈ, ਛੋਟੇ ਬੱਚਿਆਂ ਲਈ ਮੈਨੂੰ ਨਹੀਂ ਦਿੱਤੀ, ਉਹਨੂੰ ਨਹੀਂ ਦਿੱਤੀ। ਕਿੰਨੀਆਂ ਟਿੱਕੀਆਂ ਖਾਣੀਆਂ? ਕਰ ਗੱਲ। ਹੁਣ ਮੈਂ ਕੋਈ ਵੀ ਨਹੀਂ ਖਾਣੀ, ਮੈਂ ਬੰਦ ਕਰਾਉਣੀ ਹੈ ਟਿੱਕੀ। ਖਬਰਦਾਰ ਜਿੱਤੇ ਕੋਈ ਟਿੱਕੀ ਲੈ ਕੇ ਆਇਆ ਯਾਰ, ਟਿੱਕੀ ਮੋਟੀ ਵੀ ਨਹੀਂ। ਜੇ ਟਿੱਕੀ ਕੀ ਹੋ ਗਈ ਨਾ ਸਾਨੂੰ ਦੱਸਿਓ ਜਰਾ। ਨਹੀਂ ਭਾਜੀ, ਬਸ ਤੁਸੀਂ ਐਵੇਂ ਟਿੱਕੀ ਜੀ ਹਾਂ। ਉਸਤਾਦ ਜੀ ਨਹੀਂ ਸਹੀ ਦੱਸਿਓ, ਉਹਦਾ ਤੁਹਾਨੂੰ ਕੋਈ ਕਹੀ ਨਾ ਉਸਤਾਦ ਜੀ ਆ ਸ਼ੋਅ ਲਈ ਆਇਓ ਯਾਰ, ਆਪਾਂ ਠੇਰੀ ਕੰਮ ਕਰਨ ਦੇ ਆ, ਗੋਡੇ 'ਚ ਕੋਲੇਸਟ੍ਰੋਲ ਵੱਧ ਗਿਆ, ਮੇਰਾ ਆ ਹੋ ਗਿਆ। ਟਿੱਕੀਆਂ ਵੀ ਤੁਹਾਡੀ ਸਪੀਡ ਨਹੀਂ ਫੜੀ ਜਾਣੀ, 6 ਵਕਤ ਤੋਂ ਤੇਜ਼ ਖਾਧੀਆਂ ਤੁਸੀਂ। ਸਹੀ ਗੱਲ ਹੈ ਉਸਤਾਦ ਜੀ। ਆਲ ਫੁੱਲ ਹੋ ਗਿਆ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਨਹੀਂ ਹੁੰਦੀ। ਹਾਲਾਂਕਿ ਸਭ ਤੋਂ ਬਹੁਤੀ ਇਹਨੇ ਖਾਧੀਆਂ। ਲੇਕਿਨ ਮੇਰੇ ਮੇਦੇ ਨੂੰ ਕਿਉਂ ਨਹੀਂ ਪਤਾ ਲੱਗਣ ਡਿਆ, ਮੈਂ ਸਭ ਇੰਨੀ ਬਹੁਤੀਆਂ ਖਾਧੀਆਂ। ਤੋ ਇਹਨੇ ਉੱਥੇ ਖਰਾਬ ਕੀਤੀਆਂ ਇੱਥੇ ਖਰਾਬ ਕੀਤੀਆਂ ਮੈਂ ਵੀਰੇ। ਮੇਰੇ ਚਲੋ ਕਿ ਮੈਂ ਤੈਨੂੰ ਦਿੱਤੀਆਂ। ਮੈਂ ਚੱਲ ਯਾਰ, ਤੂੰ ਕਿਹਦੇ ਕੋਲ ਪੁੱਛ ਕੇ ਦਿੱਤੀਆਂ? ਸਾਜੂ ਆਪਣੇ ਮੈਂ ਵੀ ਹਾਂ। ਤੁਹਾਡਾ ਸਿਸਟਮ ਬਣਾ ਕੇ ਦਿੱਤੇ, ਮੈਂ ਕਿਹਾ ਇਹਨੂੰ ਦੇ ਦਈਏ। ਅੱਛਾ, ਸਾਜੂ ਨਜ਼ਰ ਨਾ ਲਾ ਦੇ। ਸਦਕਾ ਜ਼ਕਾਤ ਹੈ। ਅੱਲਾ ਤੁਹਾਡਾ ਹਾਲੇ ਵੀ ਕੁਝ ਨਹੀਂ ਵਿਗੜਿਆ, ਸਾਰੇ ਬੰਦੇ ਸੁਣਦੇ, ਹੁਣ ਵੀ ਸੱਚ ਬੋਲਣਾ ਸ਼ੁਰੂ ਕਰਦੇ। ਪੁੱਠੇ ਪੈਰ ਦਾ ਮੂੰਹ ਆ ਤੇਰਾ, ਹੁਣ ਵੀ ਸੱਚ ਬੋਲਣਾ ਸ਼ੁਰੂ ਕਰ ਦੇ। ਇਨਸਾਨਾਂ ਦੇ ਨਾਲ ਸ਼ੁਮਾਰ ਕਰ ਆਪਣਾ। ਚਲੋ ਗਾਂ ਤੋਂ ਮੰਗੀ ਮੈਂ ਦਵਾਂਗਾ ਤੈਨੂੰ। ਯਾਰ ਇਹਦਾ ਮੂੰਹ ਹੈ ਤਾਂ ਹੱਥ ਤੇ ਜੁੱਤੀ ਨਹੀਂ ਚੜਾਈ ਦੀ, ਉਦਾਂ ਦਾ ਮੂੰਹ। ਉਹ ਨਹੀਂ, ਛੋਟੇ ਨਾ ਪਾਵੇ ਬੋਲ ਝੂਠ। ਛੋਟੇ ਪਾਵੇ ਦੇ ਗਿਆ, ਉਹ ਤੂੰ ਖਾ ਲੈ। ਉਹ ਸਲਮਾਨ ਖਾ ਗਿਆ ਵਾ। ਜੀ ਬੱਚੇ ਨੂੰ ਸਾਜੀ ਨੂੰ ਪਤਾ ਨਹੀਂ ਉਹਦਾ ਕਿੰਨਾ ਕੁ ਦੇ ਯਾਰ ਮੇਰਾ ਨਿੱਕਾ ਵੀਰ ਉਹ ਛੋਟੇ ਪਾਵੇ ਉਹ ਖਾ ਗਏ ਨਹੀਂ, ਆ। ਉਹ ਕਾਹਤੋਂ ਛੋਟੇ ਪਾਵੇ ਖਾ ਲਵੇ ਵੀ? ਉਹਨਾਂ ਦੀ ਗਲੀ 'ਚ ਜਦੋਂ 100-125 ਬੰਦਾ ਇਕੱਠਾ ਵੜਿਆ ਸੀ, ਸਭ ਤੋਂ ਅੱਗੇ ਮੈਂ ਸੀ। ਤੇਰੇ ਤਾਂ ਇਹਦਾ ਨਾ ਡਿਟੇਲਾਂ ਜਨਾ ਪਿਆ ਕਰੋ, ਸਿੱਧੇ ਮੈਨੂੰ ਸਾਲਾ ਕਹਿ ਲੋ। ਮੈਂ ਕੀ ਮੈਂ ਕਿਹਾ? ਸਮਝਦਾ ਨਹੀਂ ਵੀ ਜਿਹੜਾ ਬੰਦਾ ਡੇਢ ਬਰਾਤ ਦਾ ਕਿਹਾ ਤੁਸੀਂ, ਚਲੋ ਸਾਲਾ ਤੁਸੀਂ ਆਪਣੇ ਆਪ ਕਿਹਾ। ਉਹ ਨਹੀਂ, ਪੰਚਾਇਤ ਵੀ ਤਾਂ ਲੱਗਦੀ ਆ। ਇਹ 150 ਬੰਦੇ ਦੀ ਉਹ ਇੱਕ ਬੰਦਾ ਕਿੰਨਾ ਮਾਸੂਮ ਆਦਮੀ ਹੈ ਸਾਡੀ। ਹੋ ਸਕਦਾ ਪੰਚਾਇਤ ਦਾ ਛੋਟੇ ਪਾਵੇ ਰੋਟੀ ਨਾ ਖਾਣ ਵਾਲੇ ਸੀ ਯਾਰ, ਸਾਨੂੰ ਨਹੀਂ ਆਈਟਮ ਦਿੱਤੀ ਤਾਂ ਉਹ ਵੀ ਚਮਚੀ ਨਾ ਖਾ ਗਏ, ਸੰਗਣੇ ਜੇ ਕਰਕੇ। ਜੋ ਰੋਟੀ ਨਾ ਖਾਇਓ ਯਾਰ ਮੈਨੂੰ ਡਾਕਟਰ ਨੇ ਦੱਸਿਆ ਮੈਨੂੰ ਕਮਜ਼ੋਰੀ ਆ। ਹਾਂਜੀ, ਆਪਣੀ ਸਾਡੀ ਹੁਣ ਹਰ ਸ਼ੈ ਕਮਜ਼ੋਰੀ ਬਣ ਗਈ ਹੈ, ਸਾਡੀ ਟਿੱਕੀਆਂ ਵੀ ਕਮਜ਼ੋਰੀ ਬਣ ਗਈ ਹੈ। ਚਲੋ ਉਸਤਾਦ ਜੀ, ਉਹ ਪੁੱਤਰ ਹੈ ਤੁਹਾਡਾ। ਮੇਰੀ ਲੱਤ ਸੌ ਜਾਂਦੀ ਆ ਇਹਨੂੰ ਬਿਠਾ ਲਾਂਗਾ, ਬੜਾ ਸੋਹਣਾ ਉੱਠੇਗੀ ਤੇ ਭੱਜੀ ਫਿਰੇਗੀ, ਦੇਖਿਓ। ਕੱਲੀ। ਹਾਂ ਤੁਸੀਂ ਇੱਧਰ ਸੁੱਤੇ ਨੂੰ ਲਾਤੇ ਤੇ ਆਪ ਕੇ ਭਾਈ ਸੁੱਤੇ ਪਏ ਆ। ਅੱਛਾ ਉਸਤਾਦ ਜੀ, ਉਹ ਜਿਹੜੇ ਬਰਤਨ ਯਾਰ ਉਦੋਂ ਜਦੋਂ ਆਪਾਂ ਮਰੇ ਜਾਣਾ, ਮੇਰੇ ਕਹਿ ਮੈਂ ਉੱਠਿਆ ਨਾੜ ਦੇ ਨਾੜ ਹੀ ਮੇਰੇ ਇੱਥੇ ਚੜੀ। ਹਾਂਜੀ ਮੈਂ ਕਿੰਨੀ ਦੇਰ ਤੁਹਾਨੂੰ ਦਬਾਉਣਾ ਰਿਹਾ, ਤੁਸੀਂ ਹਾਂ। ਯਾਰ ਕਿਲੇ ਪਾੜ। ਇਹ ਪਿਛਲੇ ਪੈਰੀ ਉਤਰੇਗੀ ਲਾੜ ਤੇ ਨਾਲ ਐ ਦੇਖੀ ਐ। ਅੱਛਾ ਉਸਤਾਦ ਜੀ, ਉਹ ਬਰਤਨ ਦੇ ਦਿਓ, ਚਲੋ ਬੱਚਾ ਘਰ ਲੈ ਜਾਏਗਾ ਤੇ ਰਾਜ਼ੀ ਹੋ ਜਾਏਗਾ। ਨਹੀਂ ਬਰਤਨ ਕਰ ਦੋ ਉਹ ਦੇ। ਇਟਲੀ ਦੇ ਉਹਨੇ ਮੰਗਾਏ ਨੇ ਸਪੈਸ਼ਲ, ਚਲੋ ਮਿੱਠੇ ਨੂੰ ਦੇ ਦੇਣਾ। ਭਾਈ ਰਾਸ਼ਦ ਹੈ, ਸ਼ਾਹੀ ਬਰਤਨ ਜਿਹੜੇ ਦੇਤੇ ਚਲੋ ਠੀਕ ਹੈ, ਜੈਲਸੀ ਕੋਈ ਨਹੀਂ, ਸਾਨੂੰ ਹੱਥ ਤੇ ਟਿੱਕੀਆਂ ਰੱਖ ਕੇ ਕਰੋ, ਅਸੀਂ ਹੱਥ ਤੇ ਟਿੱਕੀਆਂ ਰੱਖ ਕੇ ਖਾ ਲਿਆ ਕਰੀ ਖੁਦਾ ਦਾ। ਯਾਰ ਕੈਸਾ ਨਹਿ, ਸ਼ਾਇਦ ਮੇਰੇ ਦਾੜ 'ਚ ਦਰਦ ਸ਼ੁਰੂ ਹੋ ਗਈ। ਇਹ ਕਿਤੇ ਅੱਲਾ ਮਾਫੀ ਦੇਵੇ, ਇਹ ਨਜ਼ਰ ਆਈ ਜਾਂਦੀ ਆ ਖਾਣਾ। ਨਜ਼ਰ ਆਈ ਨਹੀਂ, ਇਹ ਚਿੱਥਿਆਈ ਦੀ ਵੇ ਤੋਂ ਹੋਈਆਂ, ਹਰ ਚ ਚਿੱਥੀ ਜਾਣ ਡਏ ਤੁਸੀਂ। ਆਂਡੇ ਵੀ 6 ਖਾ ਗਏ ਤੁਸੀਂ, 6 ਯਾਰ ਕੋਈ ਡਾਈਟ ਦਾ ਕੋਈ ਸ਼ਡਿਊਲ ਹੁੰਦਾ? ਠੰਡੇ ਪਾਣੀ ਨਾਲ 6 ਆਂਡੇ ਖਾ ਗਏ, ਚਾਹ ਦੇ ਨਾਲ ਸੇਬ ਖਾ ਗਏ। ਹੈ ਕੋਈ ਮੈਨੂੰ ਦੱਸਣਾ ਵਾ ਕਿੱਥੇ ਚੱਲਦਾ ਡਿਟੇਲ ਤੇ ਫੇਰ ਕਹਿੰਦੇ ਉਹ ਤੇ ਮੇਰਾ ਮਿੱਥੇ ਮੇਰੇ ਕੋਠਿਆ ਨਹੀਂ ਜਾਣਿਆ, ਮੈਂ ਸੋਫੇ ਦੇ ਵਿੱਚ ਧੱਸਦਾ ਜਾਣ ਡਿਆ ਵਾ। ਸਹੀ ਗੱਲ ਹੈ ਮਿੱਠੇ। 16 ਦੇ ਏਸੀ ਵੀ ਕੀਤਾ ਹੋਇਆ, ਪੱਖਾ ਵੀ ਫੁੱਲ ਕੀਤਾ ਹੋਇਆ। ਗਜ਼ਾ ਦੀ ਤਰਤੀਬ ਹੀ ਗਲਤ ਹੈ। ਹੁਣ ਤੂੰ ਇਹ ਵੇਖ 16 ਤੇ ਏਸੀ ਵੀ ਕੀਤਾ ਵਾ, ਥੱਲੇ ਥੋੜਾ ਏਸੀ ਉਹ ਹੀਟਰ ਵੀ ਲਾਇਆ ਹੋਇਆ। ਇਹ ਕਹਿੰਦੇ ਮੇਰੀ ਲੱਤ ਸੌਈ ਜਾਣ ਡਈ ਆ, ਇੱਕ ਸੌਣ ਡਈ ਆ। ਉਹ ਯਾਰ ਉਹਨੇ ਮੇਰੇ ਇੱਧਰਲੀ ਸਾਈਡ ਨੂੰ ਥੋੜਾ ਸੇਕ ਦੇਣਾ ਹੁੰਦਾ ਨਾ, ਥੋੜਾ ਤੂੰ ਉੱਥੇ ਉਨੀ ਕੀ ਜਗ੍ਹਾ ਤੋਂ ਸੇਕ ਦੇਈ ਜਾਂਦਾ ਵਾ, ਬਾਕੀ ਸਾਰਾ ਕਮਰਾ ਠੰਡਾ ਰਹਿੰਦਾ। ਸੇਕ ਕਾਹਤੋਂ ਦੇਣਾ, ਤੇ ਵੈਗਨ ਵੱਜੀ ਇਹਦੇ। ਚਲੋ ਉਸਤਾਦ ਜੀ, ਪੁੱਤਰ ਹੈਗਾ, ਉਹ ਇਹਨੂੰ ਪੁੱਤਰ ਪੱਤਰ ਕੋਈ ਨਹੀਂ ਹੈ, ਤੂੰ ਮੇਰੀ ਮਾਂ ਦੇ ਕੀ, ਮੇਰੇ ਤੋਂ ਬਗੈਰ ਖਾਂਦੀ ਕੁਝ ਨਹੀਂ ਆ। ਕਿਹੜੀ ਮਾਂ ਵਾ, ਚਪੜ ਚਪੜ ਹਰ ਸ਼ੇਦਰ ਸੁੱਟ ਕੇ ਬੱਚੇ ਬੈਠੇ। ਜਦੋਂ ਪੁੱਤਰ ਮਾਵਾਂ ਦਾ ਨਾ ਖਿਆਲ ਕਰਨ, ਮਾਂ ਵੀ ਫਿਰ ਥੋੜੀ ਦੇਰ ਦੇਖਦੀ ਹੈ ਦੇਖਦੀ ਹੈ ਕਿ ਵੀ ਮੈਂ ਖਵਾਈ ਜਾ ਰਹੀ ਅੱਗੋਂ ਕੁਝ ਵੀ ਨਹੀਂ, ਤੇ ਫਿਰ ਮਾਂ ਵੀ ਅੱਜ ਕੱਲ ਦੀ ਮਾਵਾਂ ਜਿਹੜੀਆਂ ਨੇ ਨਾ, ਉਹ ਭਾਈ ਜੈਸੀ ਕਰਨੀ ਵੈਸੀ ਭਰਨੀ ਟਾਈਮ। ਹਾਂਜੀ ਫਿਰ ਤੁਸੀਂ ਮਾਵਾਂ ਦੇਖੀ ਨੇ, ਮਾਂ ਦਾ ਬੂਹੇ 3 ਵਜੇ ਖੋਲਦਾ, ਅਸੀਂ ਮਾਂ ਨੂੰ ਕੀ ਦੇ ਦਈਏ? ਆਹੋ
ਮਾਵਾ ਠੰਡੀਆਂ ਛਾਵਾਂ ਮਾਵਾ ਇਹ ਮੰਗਦੇ ਮੈਂ ਕੱਲੀ ਖਾਵਾਂ ਮਾਵਾ ਠੰਡੀਆਂ ਖਾਵਾਂ। ਕੱਖ ਵੀ ਨਹੀਂ। ਉਸਤਾਦ ਜੀ ਚਲੋ ਉਹਨੂੰ ਕੁਛ ਤੇ ਦੇ ਦੇ। ਏਡੀਆਂ ਮਜ਼ੇਦਾਰ ਟਿੱਕੀਆਂ ਨਹੀਂ ਕੱਲੇ ਖਾ ਕੇ ਖੁਦਾ ਦੀ ਕਸਮ ਉਸਤਾਦ ਜੀ। ਉਹ ਦਾੜ ਦਰਦ ਕਰਦੀ ਐਸੀ ਨੈਸ਼ੀ ਹੈ, ਤੇਰੀ ਨੈਸ਼ੀ ਪਈ ਹੈ, ਨਜ਼ਰਾਈਆਂ ਗਈਆਂ। ਬਹੁਤ ਅੱਛੇ ਐਸ ਯਾਨੀ ਕਿ ਪਲੇਟ ਹੱਥੋਂ ਗਈ ਹੈ ਤੇ ਦਰਦ ਸ਼ੁਰੂ ਹੋ ਗਈ। ਲੱਗੇ ਰਹਿੰਦੇ ਮੁਸਲਸਲ ਗਾਤਰਾ ਫਿਰਦਾ ਰਹਿੰਦਾ ਫੇਰ ਠੀਕ ਸੀ। ਯਾਨੀ ਕਿ ਰੁਕਦਾ ਨਾ ਕੰਮ ਹੈ। ਯਾਰ ਮਾਸ਼ਾਅੱਲਾ 60 ਚ ਆ ਗਏ ਯਾਰ 60-17 ਸਾਲ ਉਹ ਦੇ ਯਾਰ ਇਹ ਨਹੀਂ ਰੌਲਾ ਹੈਗਾ, ਰੌਲਾ ਹੈ ਕਿ ਇਹ ਕੰਮ ਖਰਾਬ ਯਾਰ, ਅੱਗੇ ਤੋਂ ਇੱਥੇ ਨਹੀਂ ਖਾਣੀਆਂ ਮੈਂ, ਨਜ਼ਰ ਲੱਗ ਜਾਂਦੀ। ਹਾਂਜੀ ਇਹਨੂੰ ਇਹ ਪਹਾੜ ਬਾਤ ਹੈ ਸਾਡੀ। ਬਹੁਤ ਅੱਛੀ ਗੱਲ। ਪਰ ਮਿੱਠੇ ਦੇ ਸਾਹਮਣੇ ਵੀ ਨਹੀਂ ਖਾਣੀ। ਨਹੀਂ ਨਹੀਂ ਛੇ ਟਿੱਕੇ ਲਾ ਕੇ ਚਨੋਟ ਚਲ ਜਿਓ। 2-3 ਟਿੱਕੀਆਂ ਖਾਣ ਨਾਲ ਹੀ ਨਜ਼ਰ ਲੱਗ ਗਈ। ਕਿੰਨੀਆਂ ਜੀ? 2-3 ਨਹੀਂ 102-3 ਨਹੀਂ 2-3, ਬਾਕੀ ਤੇ ਤੁਹਾਨੂੰ ਖਵਾਤੀਆਂ ਸਾਰੀਆਂ। ਮੈਂ ਨਜ਼ਰ ਆਣਿਆ ਗੱਲਾਂ ਬਾਹਰ ਆਉਣ ਰਹੀਆਂ ਮੇਰੀਆਂ। ਯਾਰ ਇਸ ਉਮਰ ਚ ਆ ਕੇ ਤਾਂ ਦੰਦਰਾਲ ਵੀ ਜਵਾਬ ਦੇ ਜਾਂਦਾ, ਉਹ ਵੀ ਕੱਚ ਤੇ ਕੱਚਰ ਹੱਥ ਲੱਕੜੀ ਵੀ ਖਵਾਈ ਜੋ ਐ ਹੁਣ ਦੇ। ਕਿਹੜੀ ਟੂ ਪੇਸਟ ਕਰਦੇ ਆ ਸਾਡੇ ਹੁਣ ਤਾਂ। ਹੈ ਐਸੇ ਹੱਸਦ ਨੇ ਤੈਨੂੰ ਬੁੱਢਾ ਕਰਤਾ ਜਲਦੀ। ਐਸੇ ਹੱਸਦ ਨੇ ਤੇਰੀ ਜ਼ਿੰਦਗੀ ਦਾ ਬੇੜਾ ਕਰ ਕੀਤਾ। ਹੱਸਦ ਛੱਡ ਦੇ, ਮੁਤਸਬੀ ਆ ਤੂੰ। ਮੈਂ ਜੋ ਵੀ ਆ ਅੰਦਰ ਕਿਤੇ ਸ਼ਾਮੀ ਪੇਸਟ ਰੱਖੀ ਆ, ਐਂ ਕਰਕੇ ਫਟਾਫਟ ਸ਼ਾਮੀ ਨੂੰ ਇੱਕ ਬੰਦਾ ਮੁਹੱਬਤ ਦੇ ਨਾਲ ਪਕਾ ਕੇ ਮੈਨੂੰ ਦੇ ਕੇ ਗਿਆ ਤੇ ਮੈਂ ਹੀ ਖਾਣੀਆਂ ਨੇ, ਔਰ ਉਹਦੇ ਸਾਹਮਣੇ ਮੈਂ ਇਸ ਤੋਂ ਖਾਣੀਆਂ ਕਿ ਬਾਕੀ ਵੀ ਜ਼ਰਾ ਹੌਸਲਾ ਕਰਨ। ਤੁਹਾਡੇ ਨਹੀਂ ਮੈਂ ਪਤਾ ਸਾਡੇ ਤੇ 9 ਪਰਚੇ ਆ, ਸਾਨੂੰ ਹੁਣ ਡਾਲਾ ਲੱਗ ਗਿਆ ਸਾਡਾ। ਤੇ ਤੈਨੂੰ ਖਵਾਈਆਂ ਨਹੀਂ ਵਿੱਚੋਂ ਮੈਂ। ਕਿੰਨੀਆਂ ਖਵਾਤੀਆਂ? ਓਏ ਤੈਨੂੰ ਤਾਂ 4 ਟਿੱਕੀਆਂ ਤੀਆਂ ਦੀਆਂ ਕਰਕੇ ਤੂੰ ਖਾ ਗਿਆ। ਅੱਧੀਆਂ ਦੀ ਵੀ ਤੁਹਾਨੂੰ ਗਿਣਤੀ ਚ ਆਉਣ ਡਈਆਂ। ਬਸ ਕਰ ਦੇ। ਚਲੋ ਉਹਨੂੰ ਉਸਤਾਦ ਕੋਈ ਜੀ, ਨਹੀਂ ਆ ਕਿ ਪਿੱਛੇ ਰਹਿ ਗਈਆਂ ਇੱਕ ਪਲੇਟ ਚ, ਉਹ ਮੈਂ ਖਾ ਲਈਆਂ ਤੇ ਉਹਦਾ ਹੀ ਨਹੀਂ, ਉਹ ਹੀ ਨਹੀਂ ਜਰਨ ਦੇ ਆ। ਉਸਤਾਦ ਜੀ ਚਲੋ ਉਹਨੂੰ ਹਲੀਮ ਮੰਗਾ ਦਿਓ ਨਾਲ ਨਾਲ। ਉਧਰ ਖਵਾਇਆ ਲੀਮ। ਓਏ ਹਲੀਮ ਰਹਿਣ ਦੇ, ਮੈਨੂੰ ਕੋਈ ਦੇਦੀ ਛੁੱਟੀ ਨਹੀਂ ਹੋਈ, ਮੈਨੂੰ ਹਲੀਮ ਮੰਗਾ ਕੇ ਦੇਣਾ ਵਾ। ਹੋਰ ਕਰਾ ਦੇ ਤੂੰ ਗਾਲੀਆਂ। ਓ ਯਾਰ ਜਾ ਤੂੰ ਮੰਗਾ ਕੋਈ ਕਰਾ ਦੇ ਬੰਦਾ, ਤੂੰ ਕਾਹਦਾ ਕੋਕ। ਓਏ ਇੱਕ ਮਿੰਟ ਉਸਤਾਦ ਜੀ ਮੰਗਾਉਂਦੇ, ਉਸਤਾਦ ਜੀ ਮੰਗਾਉਂਦੇ। ਕੋਈ ਆਈਟਮ ਬਣਾ ਲਈ। ਬਸ ਘੱਟ ਥੋੜਾ ਯਾਰ, ਤੈਨੂੰ ਕਿ ਖਵਾਈਆਂ ਨਹੀਂ ਮਰੇ ਤੂੰ। ਨਹੀਂ ਫਾੜੋ ਕੋ ਪਾੜੂ ਕਾ 2000 ਰੁਪਏ ਦੇ ਤੈਨੂੰ ਆਈਟਮ ਬਣਾ ਲੈ। ਸਾਜੂ ਨੇ ਦੇ ਦੇਣੀ, ਉਹ ਵੱਡਾ ਬੰਦਾ ਵਾ। ਕਿਉਂ ਉਸਤਾਦ ਜੀ? 2000 ਦੇਣਾ ਉਹਨੇ। ਜੇ ਤੈਨੂੰ 2000 ਰੁਪਏ ਦੇ ਦੇਵੇ 1000 ਮੈਂ ਦਊਂਗਾ। ਹਾਂ ਮੈਂ ਵੀ 1000 ਦੇ ਦਾਂ। ਸਾਜੀ ਮਿੱਠੇ ਨੇ ਦੇ ਦੇਣਾ। ਮੈਂ ਕਿਹਾ ਜੇ ਤੈਨੂੰ 2 ਦੇ ਦੇਵੇ 1000 ਮੈਂ ਦਊਂ, 1000 ਦਾਨਿਸ਼ ਦਊਂ। ਹੁਣ ਮੇਰੇ 2 ਦੀ ਲੋੜ ਰਹਿੰਦੀ, 2 ਤੇ ਇਧਰੋਂ ਇਕੱਠਾ ਹੋ ਗਿਆ। ਆਈਟਮ ਤੂੰ 2 ਲਈ ਕਰਦੇ। ਹਾਂ। ਹੁਣ 4 ਲੈ ਜਾਣਾ ਚੰਗਾ ਯਾਰ ਲੱਗਦਾ। ਤੂੰ ਸਾਜੀਆਂ ਦੀ ਉਹ ਖਾਤਰ ਤੈਨੂੰ ਇਹਦਾ ਨਹੀਂ ਪਤਾ। ਅੱਛਾ ਜੀ। ਤੈਨੂੰ ਇਹਦਾ ਨਹੀਂ ਪਤਾ। ਨਹੀਂ, ਸਾਜੀਆਂ ਦੀ ਖਾਤਰ ਤੂੰ 2000 ਨਹੀਂ ਦੇ ਸਕਦਾ। ਦੇ ਸਕਦਾ ਜੀ, ਲੇਕਿਨ ਉਹਨੇ ਹਰਕਤ ਬਹੁਤ ਮਾੜੀ ਕੀਤੀ ਉਸਤਾਦ ਜੀ। ਇਹ ਮੈਂ ਇਹਨਾਂ ਦੇ ਮਹੱਲੇ ਦੇ ਜਿਹੜੇ ਕੰਜੂਸ ਬੰਦੇ ਨਾ, ਉਹ ਇਕੱਠੇ ਹੋ ਕੇ ਇਹਨੂੰ ਕਹਿੰਦੇ ਨੇ ਮਿੱਠਾ ਜੀ ਤੁਸੀਂ ਵੀ ਕਦੀ ਪੈਸਾ ਖਰਚ ਲਿਆ ਕਰੋ। ਜਿਹੜਾ ਫੁੱਲ ਕੰਜੂਸ। ਆਹੋ ਮਿੱਠੇ ਯਾਰ ਕੋਈ ਹਾਲ ਨਹੀਂ, ਕੱਢ 2000 ਰੁਪਇਆ ਯਾਰ। ਰਾਤ ਹੀ ਕਾਰਡ ਦਿਖਾਉਣਾ ਤੂੰ ਤੇ ਦੇਖੀ ਮਿੱਠਾ ਖਰਚੀਲਾ ਲਿਖਿਆ ਕਿ ਨਹੀਂ ਲਿਖਿਆ। ਤੂੰ 2000 ਕੱਢ ਬਿਸ਼ਤੀ ਨਾ ਕਰਾ ਸਾਜੀ ਕਹਿ। ਗਾਣਾ ਕਾਰਡ ਕਿਤੇ ਚਲਾਨ ਹੋ ਗਿਆ ਮੇਰਾ 2000। ਤੈਨੂੰ ਪਲਾਉ ਖਵਾਉਣਾ ਵਾ। ਮੈਂ ਇਹ 2000 ਓਏ ਮੈਂ ਜਾ ਕੇ ਕਢਾ ਲਾ 100 ਕਢਾ ਲਾ ਤੂੰ, ਚੱਲ ਜਾ। ਚਲੋ ਉਸਤਾਦ ਜੀ ਪੁੱਤਰ ਹੈ ਤੁਹਾਡਾ, ਬ੍ਰੇਨ ਮੇਰੀ ਤਬੀਅਤ ਖਰਾਬ ਹੋਣੀ ਸ਼ੁਰੂ ਹੋਈ। ਅੱਲਾ ਰਹਿਮ ਕਰੇ। ਸਾਜੀ ਨੂੰ ਦਰਦ ਪੈ ਗਈ। ਓਏ ਰਹਿਣ ਦੇ ਨਾ ਦਬਾਈ। ਓਏ ਕੁਛ ਵੀ ਨਹੀਂ, ਉਹ ਬਸ ਓਏ ਇਹ ਦਬਾ- ਫਰਾਡ ਹੈ, ਨਵੀਂ ਆਈਟਮ ਦੀ ਤਿਆਰੀ ਆ। ਦਵਾ ਦਬਾਨ ਦੀ ਪੈ ਗਈ, ਪਹਿਲੇ ਟੋਇਆ ਇਹ ਹੁਣ ਕੱਢੀ। ਜੂਸ ਮੰਗਣਾ ਚਾਹ ਰਹੇ ਆਡੀਅנס ਕੋ। ਛੱਡ ਦੇ ਨਾ, ਵੀ ਦਵਾਈ ਜਾ, ਗੁਨਾਹਗਾਰ ਹੋਣ ਡਿਆ, ਰਹਿਣ ਦੇ। ਨਾ ਕਰਨਾ ਕਹੀ। ਆਹੋ ਇਹ ਫਾਇਦਾ ਕੋਈ ਨਹੀਂ ਏਦਾਂ ਹੈ। ਲੱਗਦਾ ਇੱਥੇ ਮੇਦੇ ਚ ਬੰਦਾ ਖਲੋਤਾ ਹੈ, ਟਿੱਕੀ ਫੜਦਾ ਅੰਦਰ ਰੱਖੀ ਜਾ ਵੀ ਰਿਹਾ। ਲੱਗੀ ਸਰ। ਇਹ ਹੁਣ ਤੇ ਕੁਛ ਨਹੀਂ ਖਾਧੀਆਂ, ਏਸੀ ਇੱਥੇ ਕੀ ਕਹੂਗਾ। ਆਹੋ ਤੂੰ ਤਾਂ ਬਰਫ਼ ਚਬੋ ਤਾਂ ਲੱਗੇ ਪਤਾ। ਮੈਂ ਬਸ ਕਰ, ਆਪਣੇ ਯਾਰ ਦਾ ਹੁਣ ਡਿਫੈਂਸ ਨਾ ਕਰ। ਉਹਨੇ ਕੱਖ ਵੀ ਨਹੀਂ ਕੀਤਾ, 3500 ਲੈ ਗਿਆ। ਉਸੇ ਇੱਕ ਸਾਜੀ ਨੂੰ ਪੈਂਦੇ ਆ। 3500 ਤਾਂ ਇੱਥੋਂ ਲੈ ਗਿਆ ਨਾ, ਨਹੀਂ ਇੱਕ ਦਾ। ਬਾਹਰ ਜਾ ਕੇ ਤੇ ਉਹਨੂੰ ਘਰ ਜਾ ਕੇ ਤੇ ਉਹਨੂੰ 1500 ਮਿਲਿਆ ਵਾ। 2000 ਤੇ ਭਾਵੇਂ ਉਹਨਾਂ ਨੇ ਜੀ ਐਵੇਂ ਨਹੀਂ ਸੀ ਉਹਨੂੰ ਸੁਧਾਰ ਬਾਈਪਾਸ ਤੋਂ ਬੁਲਾਇਆ ਜੀ। ਓਏ ਮੈਂ ਤਾਂ ਹੈਰਾਨ ਨਾ ਯਾਰ, ਮਾਸ਼ਾਅੱਲਾ 19 ਟਿੱਕੀਆਂ ਖਾ ਕੇ ਮੇਦਾ ਕਢਾਤਾ, ਕੋਈ ਮਸ਼ਕ ਟਕੀ ਅੰਦਰ ਯਾਰ। ਕਿਉਂ ਉਹ ਛੱਡ ਕੇ ਨਾ ਉਹ ਗੱਲ ਤੇ ਉੱਥੇ ਆ ਉੱਧਰ ਆ ਗਿਆ। ਤੇ ਤੇ ਅਸੀਂ ਪੈਰਾਂ ਤੇ ਆਪੇ ਪਾਣੀ ਆਈ ਨਹੀਂ ਯਾਰ ਪੈਣ ਦਿੰਦਾ। ਪਿਆ ਪਾਣੀ ਭਾਜੀ ਨੂੰ। ਯਾਰ ਇਹ ਊਂਠ ਦੀਆਂ ਸੀ। ਹਾਂਜੀ ਉਸਤਾਦ ਜੀ, ਉਸਤਾਦ ਜੀ ਇੱਥੇ ਤੁਹਾਡੇ ਕੁੱਬ ਨਿਕਲ ਆਇਆ ਨਾ, ਦੇਖੋ ਖਾ ਕੇ ਟਿੱਕੀ। ਸਾਨੂੰ ਕੀ ਪਤਾ ਕਾਹਦੀਆਂ ਸੀ, 1.5 ਟਿੱਕੀ ਚ ਪਤਾ ਲੱਗਦਾ ਵੀ ਕੀ ਆਈਟਮ ਸੀ। ਤੁਸੀਂ ਜਿੰਨੀਆਂ ਖਾਧੀ, ਤੁਸੀਂ ਦੱਸੋ ਕੀ ਸੀਗਾ ਇਹ। ਨਹੀਂ ਨਹੀਂ ਅੱਜ ਉਸਤਾਦ ਜੀ ਜ਼ਿਆਦਤੀ ਕਰਕੇ ਮਿੱਠੇ। ਹਰ ਵਾਰੀ ਕਰਦੇ, ਤੇਰੀਆਂ ਅੱਖਾਂ 'ਚ ਖੁੱਲੀਆਂ ਵਾ। ਤੈਨੂੰ ਭਰਾਵਾ। ਕਨਫਰਮ ਅੱਜ ਹੋਇਆ, ਤੂੰ ਮੁਹੱਬਤ 'ਚ ਬਹਿ ਕੇ ਰਿਹਾ ਵਾ। ਸਹੀ ਗੱਲ ਆ। ਮਜ਼ਾਕ ਕਰਾਈ ਤੇਰੇ ਏਦਾਂ ਹੋਵੇ, ਮੈਂ ਨਹੀਂ ਮੰਨਦਾ ਤੇਰੇ ਏਦਾਂ ਹੋਊਗੀ, ਲੇਕਿਨ ਇੱਥੇ ਤੇਰਾ ਹੋਊਗੀ। ਮਰਾਨ ਅਸ਼ਰਫ ਸਾਹਿਬ, ਡਾਇਰੈਕਟਰ ਸਾਹਿਬ ਸਭ ਤੋਂ ਪਹਿਲੇ ਸਾਨੂੰ ਦਿੰਦੇ ਨੇ, ਫਿਰ ਉਹ ਆਪ ਖਾਂਦੇ। ਇਹ ਪਹਿਲੇ ਆਪਣਾ ਪ੍ਰੋਗਰਾਮ ਕਰਦੇ ਅੱਛੇ ਤਰੀਕੇ ਨਾਲ, ਇੱਥੇ ਤੱਕ ਕਰ ਲੈਣੇ ਵੇਦਾ ਆਪਣਾ ਹੱਥ ਛੱਡੋ, ਟਿੱਕੀ ਬਾਹਰ ਆਉਣੀ ਫੇਰ ਕਹਿੰਦੇ ਪੜੋ ਪੜਿਓ। ਐ ਹੁਣ ਬਾਸਾਂ ਨਾਲ ਠਾਉਣਾ ਪੈਣਾ ਜੀ, ਮੇਰੇ ਕੋਲ ਠਾ ਲਿਓ। ਐ ਚਲੋ ਸਾਰੇ ਜਿਹੜੇ ਬੜੇ ਉਸਤਾਦ ਜੀ। ਇਹਨੂੰ ਜਹਾਂਗੀਰ ਮੋੜ ਬੁਲਾ ਮੈਨੂੰ ਕੇ ਨਹੀਂ ਸ਼ਰਮ ਆ ਰਹੀ ਕਿ ਮੇਰਾ ਕੋਈ ਵੀ ਨਹੀਂ, ਇਕੱਲਾ ਮੈਂ ਯਾਰ। ਓਏ ਹੋਏ। ਇਹਨਾਂ ਏਦਾਂ ਹੀ ਸਾਰੇ ਏਦਾਂ ਹੀ ਛੁੱਟੇ ਆ। 4-5 ਗੜਗੀਲੇ 3 ਦਿਨ ਇੱਜ਼ਤ ਤੋਂ ਹੁੰਦਾ ਰਿਹਾ। ਹਾਂਜੀ ਸਾਜੀ। ਕੋਈ ਬੰਦਾ ਆਇਆ ਕੁਛ ਲੈ ਕੇ ਮੈਸੇਜ ਤਾਂ ਇਹਨਾਂ ਚੋਂ ਗੱਲਾਂ ਤੇ ਇਦਾਂ ਕਰਨੀਆਂ ਤੂੰ ਵੱਧ ਕੇ, ਜਿਵੇਂ ਪਤਾ ਨਹੀਂ ਤੂੰ ਮੇਰੇ ਲਈ 3 ਦਿਨ ਇੱਜ਼ਤ ਤੇ ਪਤਾ ਨਹੀਂ ਉਸਤਾਦ ਕੋਈ ਜੀ। ਚਾਂਪਾਂ ਬਣਾ ਕੇ ਲਿਆਉਂਦਾ ਰਿਹਾ। ਉਹ ਗੜਗੀਲੇ ਜਦੋਂ ਹਰ ਆਟਮ ਆਪ ਦੇੜ ਜਿਹੜੀ ਬੱਚਾ ਕੋ ਰਹਿੰਦਾ ਪਿੱਛੇ, ਹੁਣ ਅਸੀਂ ਵੀ ਚੱਲੇ ਆ ਬਸ। ਸਾਡੇ ਜ਼ੇਨ ਚ ਉਸਤਾਦ ਜੀ ਦੁਬਈ ਨੇ, ਇਹਨਾਂ ਨੇ ਕਿਹਾ ਸੀ ਤੋਂ ਬਾਅਦ ਆਣਾ, ਅਸੀਂ ਰਿਲੈਕਸ ਸੀਗੇ ਕਿ ਨਹੀਂ ਹੈ। ਚਲੋ ਉਸਤਾਦ ਜੀ ਨੂੰ ਉਹ ਭਰਾਵਾ ਲੈਣਾ ਲੱਗੀ ਹੁੰਦੀ ਬੰਦਾ। ਇੱਧਰ ਦੇਖ ਨਾ, ਵੈੜੀ ਕੀਤੀ ਸੀ। ਉਸਤਾਦ ਜੀ ਉਹ ਵੈੜੀ ਕੀਤੀ ਸੀ, ਟਿੱਕੀਆਂ ਮੇਰੀਆਂ ਖਾਂਦੇ ਆ। ਓਏ ਹੋਏ। ਫ੍ਰਿਜ ਦਾ ਖਾਨਾ ਖੋਲੋ ਤੇ ਸਹੀ ਉੱਪਰਲਾ।
ਮੇਰੀ ਸੁਣੋ ਗੱਲ, ਫਨਕਾਰੀ ਨੇ ਕਿ ਆਪਣੀ ਜਗ੍ਹਾ ਤੇ ਕੋਈ ਚੇਤਾਨਾ ਵੀ ਆਪਣੀ ਹੁੰਦੀ ਆ। ਨਾ, ਹਾਂ। ਗੁੱਜਰ ਮਾ ਅਸੀਂ ਜੱਟ ਮਾ ਤੁਸੀਂ ਮੁਗਲ ਮਾ। ਚਲੋ ਉਸਤਾਦ ਜੀ ਉਹਨੂੰ 2-3000 ਖਰਚਾ ਦੇ ਦਿਓ ਉਸਤਾਦ ਜੀ, ਪੁੱਤਰ ਚੁੱਪ ਉਹਨੇ ਕਰ ਖਰਚਾ ਜਾਏਗਾ ਕਰਾ ਯਾਰ, ਛੱਡਦੇ ਕਿਤੇ ਜੁਮੇਰਾਤ ਪੁੱਤਰ ਤੁਹਾਡਾ ਦੁਆਵਾਂ ਦਊਗਾ। ਉਹ ਦੁਆਵਾਂ ਨੂੰ ਛੱਡਦੇ ਪੁੱਤਰ ਦੇਖ ਲਿਆ। ਇਹਨਾਂ ਦੇ ਘਰ ਬਹਿ ਕੇ ਜਦੋਂ ਮੌਲਵੀ ਨੇ ਇੱਕ ਮੁੰਡੇ ਨੂੰ ਪੁੱਛਿਆ ਸੀ ਕਬੂਲ ਆਓ, ਮੈਂ ਸੀ ਬਸ ਚੰਗੇ ਰਹੇ ਹੁਣ ਤੁਸੀਂ। ਕਿਉਂ ਜੀ? 2-3 ਜਹਾਜ਼ ਦੇ ਦਿਓ। ਹਾਂ। ਉਹ ਜਿਹੜੀ ਲੜਕ ਜੀ ਆ ਉਹ ਨਹੀਂ ਜਾਣ ਰਹੀ ਹਲੇ ਵੀ, ਹਲੇ ਉਹ ਲੜਕ ਜਿਹੜੀ ਆ ਉਹ ਜਾਂਦੀ ਨਹੀਂ ਹੈ। ਇਹ ਹੁਣ ਕਿਤੇ ਨਾ ਕਿਸੇ ਨੇ ਗੱਡੀ ਚੋਂ, ਇੱਕ ਕਿਸੇ ਕੁੜੀ ਨੇ ਗੱਡੀ ਚੋਂ ਲਾਏ ਨਾ, ਫਿਰ ਦੇਖਣਾ ਇਹ ਚਾਹਦੇ ਮੈਂ ਫਟਾਫਟ 12 ਸ਼ਾਦੀਆਂ ਕਰਕੇ ਨਾ ਫੇਰ ਜਾਵਾਂ। ਉਸਤਾਦ ਜੀ ਸੱਚੀ ਮੁੱਚੀ ਉਹਨੂੰ ਖੁਦਾ ਦਾ ਵਾਸਤਾ ਤੁਸੀਂ ਟੌਪਿਕ ਹੋਰ ਕਰੋ। ਮੈਂ 2 ਟਿੱਕੀਆਂ 'ਚ ਪਤਾ ਨਹੀਂ ਕੀ ਬਣਦਾ ਜਾਣਦੇ ਨਹੀਂ ਉਹਨੂੰ ਰੋਕਣਾ ਫਿਰ, ਤੁਸੀਂ ਇਹਦਾ ਚਲੋ ਉਸਤਾਦ ਜੀ ਪਾਵੇ ਇਹਨੇ ਖਾ ਲੈਣੇ ਤੁਸੀਂ। ਮੇਰੇ ਦਾਣੇ ਨਿਕਲਣੇ ਸ਼ੁਰੂ ਹੋ ਗਏ। ਇਹ ਸਾਜੀ ਪੂਰੀ ਛਲੀ ਨਿਕਲਣੀ ਦੇਖਿਓ, ਇਹ ਤੁਹਾਡੇ ਪੂਰਾ ਬੋਰਾ ਨਿਕਲਣਾ ਵਾ ਯਾਰ। ਤੂੰ ਗੁੱਜਰ ਆ, ਤੁਸੀਂ ਮੁਗਲ ਆ, ਮੈਂ ਜੱਟ ਆ। ਤੁਸੀਂ ਕੀ ਭਾਜੀ ਕਨਫਰਮ ਕਰਿਓ ਜ਼ਰਾ। ਇਹ ਮੈਂ ਕ੍ਰੈਸ਼ ਹਾਸ਼ਮੀ ਜਾਂ ਕਰੈਸ਼ੀ ਜੋ ਵੀ ਹੈ ਤੁਸੀਂ, ਲੇਕਿਨ ਲੜਾਈ 'ਚ ਸਾਥ ਦਿਓਗੇ ਤੁਹਾਡਾ। ਹਾਂਜੀ ਮੇਰੇ ਖਿਲਾਫ। ਨਹੀਂ ਤੁਹਾਡੇ ਖਿਲਾਫ ਨਹੀਂ ਸਾਜ ਜੀ, ਓਏ ਤੁਸੀਂ ਸਾਰੇ ਇੱਕ ਜਗ੍ਹਾ ਤੇ ਹੋਏ ਨਾ, ਸਿਰਫ ਗੜਗੀਲੇ ਨੇ ਮੇਰੇ ਅੱਗੇ ਖਲੋਏ ਨਾ, ਬਸ ਇਹਨੇ ਮੇਰੇ ਤੱਕ ਬੰਦਾ ਨਹੀਂ ਅੱਲਾ ਆਉਂਦਾ। ਦੀ ਮਿਹਰਬਾਨੀ ਨਾਲ ਕਿ ਸਾਜ ਜੀ। ਤੂੰ ਸੱਚ ਦੇ ਨਾਲ ਨਹੀਂ ਖਲੋਏਗਾ। ਮੈਂ ਹੱਕ ਦੇ ਨਾਲ ਖਿਲਾਉਣਾ। ਔਰ ਯਾਰ ਇਹਨੂੰ ਲੜਨ ਦੇ, ਇਹਦਾ ਜਿੱਦਾਂ ਦਾ ਮੂੰਹ ਨੇ ਫੜਕ ਵੀ ਮਾਰੀ ਭੂਖੜਾ ਬਣਾਇਆ ਨਾ ਪਰ ਕਰਾਰ। ਚਲੋ ਬੜਕ ਵੀ ਫੋਸਾ ਜਿਹੜੀ ਉਸਤਾਦ ਜੀ ਫਰਿੱਜ 'ਚ ਜਿਹੜਾ ਗੋਸ਼ਤ ਪਿਆ ਉਹ ਦੇ ਦਿਓ। ਚਲੋ ਯਾਰ ਭਾਈ ਖਾਸਰ ਮੇਰੀ ਗੱਲ ਸੁਣ, ਤੂੰ ਨਾ ਸਿੱਧਾ ਡਾਇਰੈਕਟ ਮੇਰਾ ਰਿਸ਼ਤਾ ਹੀ ਕਰਾ ਦੇ ਭਾਈ ਦਾ। ਉਸਤਾਦ ਜੀ ਮੇਰਾ ਵਿਆਹ ਹੀ ਤੇ ਤੂੰ ਘੁਮਾ ਕੇ ਉਧਰ ਉਹ ਲੈ ਕੇ ਜਾਣੇ ਹੋ, ਤੈਨੂੰ ਸਮਝਦੇ ਟਰੈਕ ਉਧਰ ਲੈ ਕੇ ਜਾਣੇ ਹੋ। ਨਹੀਂ ਯਾਰ ਐ ਨਾ ਗੱਲ ਕਰ ਯਾਰ, ਉਹ ਮੇਰਾ ਆਪਣਾ ਘਰ ਆ, ਮਜ਼ਾਕ ਲੱਗਾ ਵਾਂ। ਤੂੰ ਆਪੀ ਕੀ ਕਿਹਾ ਤੂੰ, ਕੀ ਕਿਹਾ? ਉਸਤਾਦ ਜੀ ਗੋਸ਼ਤ ਦੇ ਦਿਓ। ਨਹੀਂ। ਚਲੋ ਉਹ ਗੋਸ਼ਤ ਦੇ ਦਿਓ ਫਰਿੱਜ 'ਚ। ਚਲੋ ਮੁੰਡਾ ਚੁੱਪ ਕਰ ਯਾਰ ਉਸੇ ਕੋਸ਼ਿਸ਼ ਦਾ ਪਲਾਓ ਬਣਾ ਦਿਆਂਗੇ ਯਾਰ। ਕੋਸ਼ਿਸ਼ ਪੁੱਤਰ ਹੈ ਤੁਹਾਡਾ। ਉਹ ਪਾ 1.5 ਦੀ ਖਾਤਰ ਜਿਹੜੇ ਮੈਨੂੰ ਰਹਿੰਦ ਬੋਝ ਲਾਉਣੇ ਭਾਜੀ ਮੈਂ ਕਾਤੋਂ ਤੁਹਾਡੇ ਲੋਕ ਕਦੀ ਮੇਰੀ ਜੁੱਤੀ ਲਕੋਈ ਕਿਸੇ ਨੇ? ਮੈਂ ਕਾਤੋਂ ਕੋਸ਼ ਦੇ ਦੇਵਾਂ? ਤੂੰ ਕਹਿ ਨਹੀਂ ਲੁਕੋਈ, ਲੁਕੋਈ ਕਿਸੇ ਨੇ ਕਿ ਨਹੀਂ ਲੁਕੋਈ? ਮੈਨੂੰ ਇੱਕ ਮਿੰਟ ਮੈਨੂੰ ਕਨਫਰਮ ਕਰ ਦਿਓ ਸਾਡੇ ਖਾਨਦਾਨ ਦੀ ਕੁੜੀ ਵੇਲੀ ਹੈਗੀ ਕਿ ਨਹੀਂ। ਨਹੀਂ ਤੂੰ ਉਹਨੂੰ ਰੋਕ ਨਾ। ਸਾਡੀ ਕੰਮ ਤੇ ਗਈਆਂ ਵਾ। ਉਸਤਾਦੀ ਸ਼ਾਗਿਰਦੀ ਨੂੰ ਰਿਸ਼ਤੇਦਾਰੀ 'ਚ ਬਦਲਣ ਚਾਹਨਾ ਤੂੰ। ਆ ਭਾਈ ਨਹੀਂ ਟਰੈਕ ਇੱਕ ਟਿੱਕੀ ਦਾ ਹੱਕਦਾਰ ਹੋ ਗਿਆ ਜੀ ਮਿੱਠਾ ਸਾਜ ਜੀ। ਠਹਿਰ ਜਾ ਭਾ, ਤੂੰ ਰਹਿਣ ਦੇ। ਮੈਂ ਹੁਣ ਰਾਤੀ ਟਿੱਕੀਆਂ ਦੇਖੀ ਤੋਂ ਲਾਦੇ ਹੁਕਮ ਨਾਲ ਤੇ ਬੇਬਾ ਟਿੱਕੀਆਂ ਹੁਣ ਆਉਣ ਤੇ ਢੜੀਆਂ। ਉਸਤਾਦ ਜੀ ਕਿਸਮੇ ਮਿੱਠੇ ਤੈਨੂੰ ਟਿੱਕੀਆਂ 'ਚ ਨਵਾਦਾ ਯਾਰ। ਤੂੰ ਆਰਡਰ ਲਾ ਮੇਰਾ ਵੀਰ ਭਰਾ। ਉਹ ਉਧਰ ਚਾਚੇ ਨੂੰ ਸੁੱਟਣ ਦੇ ਸੀ, ਕਿੱਥੇ ਸੀ ਤੁਸੀਂ? ਉਹ ਮੈਂ ਕੋਸ਼ਿਸ਼ ਅਜੀ ਹੁਣ ਕੀ ਕਹਿਣਾ ਤੂੰ ਯਾਰ? ਉਸਤਾਦ ਜੀ ਉਹਨੂੰ ਮਗਜ਼, ਉਹ ਮੌਲਵੀ ਨੂੰ ਕਹਿ ਕੇ ਮਗਜ਼ ਮੂੰਹ ਆ ਦਿਓ ਉਹਨੂੰ ਖਵਾ ਦਿਓ। ਨਹੀਂ ਤੁਸੀਂ ਇੱਥੇ ਬੈਠੋ ਜੀ। ਮੇਰੀ ਦੁੱਧ ਪਿਆਈ ਹੋਈ ਉਧਰ। ਦੱਸ ਨਾ ਹੁਣ। ਮੈਂ ਮੈਨੂੰ ਘਰ ਕਾਲ ਕਰ ਦੇਣਾ ਜੀ, 4-5 ਬੰਦੇ ਆਉਣ ਡਏ ਆ ਸੈਟਿੰਗ ਕਰ। ਓ ਯਾਰ ਜਾ ਬਸ ਉਹਨੂੰ ਰੋਕ ਨਾ। ਉਹ ਨਹੀਂ ਰੁਕਣਾ ਨਹੀਂ ਭਾਈ, ਉਹ ਥੀਏਟਰ ਦਾ ਬੰਦਾ ਉਹ ਨਹੀਂ ਰੁਕਦਾ। ਉਹ ਨਹੀਂ ਮਿੱਠੇ, ਮੈਂ ਤੇ ਤੇਰੇ ਹੱਕ 'ਚ ਮੇਰਾ ਵੀਰ ਹੈ, ਤੂੰ ਭਰਾ ਹੈ ਯਾਰ। ਉਸਤਾਦ ਜੀ ਚਲੋ ਐਂਡ ਹੁਣ ਚਾਹ ਕੇਕ ਰਸ ਵਗੈਰਾ ਮੰਗਾ ਦੇ। ਚਲੋ ਹਲਕਾ ਫੁਲਕਾ ਉਹਦਾ ਟੱਕ। ਉਸਤਾਦ ਜੀ, ਚਲੋ ਆਹ ਗੱਲ ਬਣਦੀ ਨਾ ਦੇਖ। ਹਾਂ ਆ ਵੱਡੀ ਹੈ। ਉਸਤਾਦ ਜੀ ਚਲੋ ਯਾਰ ਚਾਹ। ਇਹ ਸਿਰਫ ਹਲੇ ਇਹ ਮੰਗਣੀ ਜਿੰਨੀ ਗੱਲ, ਉਹ ਡਾਇਰੈਕਟ ਵਿਆਹ ਤੱਕ ਪਹੁੰਚੇ। ਚਲੋ ਜਿੱਥੇ ਉਸਤਾਦ ਜੀ ਚਾਹ ਕੇਕ ਰਸ ਦੇਣ, ਉਸਤਾਦ ਜੀ ਉੱਥੇ ਕਿਲੋ ਇੱਕ ਸ਼ਹਿਦ ਦੇ ਦਿਓ, ਨਾਲ ਚਾਰ ਦੇ ਦਿਓ। ਉਹ ਹੀ ਪੁੱਤਰ ਰਾਜ਼ੀ ਹੋ ਜਾਏਗਾ। ਪੁੱਤਰ ਨਹੀਂ ਮੈਨੂੰ ਵਾਟੀ ਬੜਾ, ਮੈਂ ਨਹੀਂ ਦੇਣਾ। ਕਿਉਂ ਤੁਹਾਨੂੰ ਵੱਟ ਕਾਤੋਂ? ਉਹ ਇਹਨਾਂ ਦੇ ਮਹੱਲੇ ਦੇ ਬੱਚੇ, ਉਹਨਾਂ ਮੇਰੇ ਹਾਰ ਤੋੜ ਲਏ ਸਾਰੇ ਉਹਨਾਂ ਨੇ। ਚੰਗਾ ਰਹਿਣ ਤੋਂ ਲੈ ਗੱਡੀ ਨਾਲੋਂ ਫੁੱਲ ਤੋੜ ਲੈ। ਮੈਂ ਗੱਡੀ ਮੇਰੀ ਬਾਹਰ ਖੜੀ, ਮੈਂ ਆਇਆ, ਮੈਨੂੰ ਐ ਲਾੜੇ ਵਾਲੀ ਲੱਗ ਨਹੀਂ ਸੀ। ਮੈਂ ਇਹਨੂੰ ਕਾਹਤੋਂ ਚਾਹ ਬਿਸਕੁਟ ਦੇਣਾ? ਆ ਤੁਸੀਂ ਬੜਾ ਕਿਤੇ ਡਾਲਰ ਵਾਲਾ ਪਾਇਆ, ਸਾਰਾ ਜੀ ਮਾਲਾ ਪਾਈ ਹੋਈ ਫੁੱਫੂ ਵਾਲੀ, ਲੈ ਆ ਗਿਆ ਨਾ, ਮੰਨ ਗਿਆ। ਜਿਹੜੀ ਕਿਤੇ ਮਹਿਮਾਨ ਖਸੂਸੀ ਨੂੰ ਪਵਾਈ ਦੀ ਆ ਫਿੱਕੇ ਜੇ ਨੂੰ। ਬਸ ਕਰ ਦੇ। ਉਸਤਾਦ ਜੀ ਜਾਣਦੇ ਕਰੋ, ਹਾਰ ਨਾ ਗੱਲਾਂ ਨਾ ਕਰਿਆ ਕਰੋ, ਚਾਹ ਪੀਓ। ਆ ਲਓ 20 ਰੁਪਏ ਦਾ ਤਰੰਗ ਦਾ ਡੱਬਾ ਲਿਆ ਕੇ 9 ਜਮਾ ਬਣਾ ਕੇ ਆ ਲਿਓ। ਮੈਨੂੰ ਦਿਖਾਏ ਵਿੱਚ ਹੈਗੀ ਹੈ ਕਿ ਹੰਗਾਲੀ ਆਇਆ ਹੋਇਆ। ਓਏ ਯਾਰ ਵਿੱਚ ਚਾਹ ਹੈ ਵਾ। ਹਾਂ ਇਹ ਮੈਂ ਜਿਹੜੇ ਚੰਦ ਵੇਖਣੇ ਕਮੇਟੀ ਨੇ ਪੁੱਛੋ ਚਾਹ ਹੈ ਵਿੱਚ ਦੇਖ ਕੇ ਦੱਸਣ। ਇੱਥੇ ਆ ਜਿਹੜੀਆਂ ਤੂੰ ਟਿੱਕੀਆਂ ਖਾਧੀਆਂ ਉਹ ਬੋਲਣ ਦਈਆਂ ਤੇਰੇ ਅੰਦਰ। ਅੱਛਾ ਆ ਜਿਹੜੀ ਤੇਰੀ ਭੁੱਖ ਮਿਟੀ ਆ, ਉਸ ਤੋਂ ਤੈਨੂੰ ਮੈਂ ਇਸੋ ਤੋਂ ਸਭ ਤੋਂ ਪਹਿਲੇ ਤੈਨੂੰ ਖਵਾਉਣਾ ਵਾ ਕਿ ਤੈਨੂੰ ਭੁੱਖ ਲੱਗੇ ਤੂੰ ਬੰਦ ਹੋ ਜਾਣਾ, ਪਰ ਤੂੰ ਰੱਜਿਆ ਵੀ ਭੈੜਾ, ਤੂੰ ਭੁੱਖਾ ਵੀ ਭੈੜਾ। ਟਿੱਕੀਆਂ ਤੋਂ ਪਹਿਲੇ ਮੈਂ ਕੋਮੇ ਸੀਗਾ, ਮੇਰਾ ਹੱਥ ਨਹੀਂ ਸੀ ਹੁੰਦਿਆ। ਅੱਜ ਨਾ ਤੂੰ ਬੋਲਣ ਡਿਆ, ਉਹ ਟਿੱਕੀਆਂ ਦਾ ਕਰਕੇ ਬੋਲਣ ਡਿਆ। ਹਾਂਜੀ ਉਹ ਖਿੱਚ ਚ ਬੋਲਣ ਡਿਆ। ਚਲੋ, ਵੀ ਮੇਰੇ ਤੱਕ ਪਹੁੰਚੀਆਂ ਨਹੀਂ। ਪੁੱਤਰ ਰਾਜ਼ੀ ਕਰ ਲਓ, ਆਪਣੀਆਂ ਸ਼ਰਟਾਂ ਦੇ ਦਿਓ ਜਿਹੜੀਆਂ ਲਿਆਂਦੀਆਂ। ਉਹ ਰਹਿਣ ਦੇ, ਸ਼ਰਟਾਂ ਪਾਈਆਂ ਹੋਈਆਂ ਦੇਖੀਆਂ ਵਾ। ਉਹ ਸ਼ਰਟਾਂ ਦੇ ਦਿਓ। ਚਲੋ ਉਹ ਚਾਰ ਪੈਂਟਾਂ ਦੇ ਸ਼ਰਟਾਂ ਦਾ ਦਿਓ। ਰਿਸ਼ਤਾ ਦੇਣਾ ਸਾਨੂੰ ਨਹੀਂ ਬਾਰੇ ਭਾਈ, ਰਹਿਣ ਦੇ ਚਾਰ ਤੇ ਸ਼ਰਟਾਂ ਵੀ ਉਹ ਦੇਣੀਆਂ ਜਿਹੜੀਆਂ ਫੁੱਲ ਪੁਰਾਣੀਆਂ ਵਾ, ਵੀ ਕਿਤੇ 1000 ਟੀਡਾਂ ਚ ਪਾ ਲਈਆਂ ਵਾ। ਚਲੋ ਨਵੀਂ ਸ਼ਰਟ ਦੇ ਦਿਓ ਉਸਤਾਦ ਜੀ, ਪੁੱਤਰ ਰਾਜ਼ੀ ਕਰ ਲਓ ਆਪਣੇ। ਯਾਰ ਭਾਈ ਫੈਸਲ ਤੂੰ ਕੀ ਚਾਹੁੰਦਾ ਵਾ? ਭਾਜੀ ਕਿਉਂ? ਉਹਨਾਂ ਨੇ ਨਵੀਂ ਸ਼ਰਟ ਦਿੱਤੀ ਸੀ, ਹਾਂ ਉਹਨਾਂ ਦੀ ਉਹਨਾਂ ਨੇ ਜਿੰਨੀਆਂ ਲਾਈਆਂ ਸੀ ਉਹਦੇ ਚੋਂ, ਜਿਹੜੀਆਂ ਲਾਉਂਦੇ ਨੇ ਉਹਦੇ ਚ, ਹਾਂਜੀ ਉਹ ਸਾਰੀਆਂ ਪੁਰਾਣੀਆਂ ਸੀ। ਮੈਂ ਇਹਨਾਂ ਟਿੱਕੀ ਦਾ ਟੋਟਾ ਮੰਗਿਆ, ਉਹ ਜਿਗਰ ਦਾ ਟੋਟਾ ਮੰਗਿਆ। ਕਰਾ ਦਿਓ, ਰਹਿਣ ਦਿਓ। ਚਲੋ ਯਾਰ ਸਾਨੂੰ ਵੀ ਮਿੱਠੇ ਸੀ ਤੇ
ਤੇਰੀ ਫੇਵਰ ਚ ਨਹੀਂ ਬੋਲਣ ਨਹੀਂ ਤੁਸੀਂ ਦੇ ਮੇਰੇ ਫੇਵਰ ਚ ਨਾ ਬੋਲੋ, ਮੇਰਾ ਜੀ ਘਟਣ ਡਿਆ, ਰਹਿਣ ਦਿਓ, ਤੁਸੀਂ ਮੇਰੇ ਫੇਵਰ ਚ ਨਹੀਂ ਬੋਲਣਾ। ਮੋਟਰਸਾਈਕਲ ਦਾ ਮਸਲਾ ਵਾ ਉਹਦਾ ਭਾਈ ਫੈਸਲ ਮੋਟਰ ਉਸਤਾਦ ਜੀ ਗੱਡੀ ਤੇ ਲੈ ਕੇ ਦਿਓ ਨਾ, ਇਹ ਤੇ ਰਾਈਟ ਬਣਦਾ ਨਾ ਉਹਦਾ। ਉਹ ਭਰਾਵਾ ਗੱਡੀ ਹੋ ਗਈ ਬਸ ਠੀਕ ਆ। ਨਹੀਂ ਉਸਤਾਦ ਜੀ ਇਹ ਤੇ ਰਾਈਟ ਬਣਦਾ ਨਾ। ਦਿਲ ਦੁਖਿਆ ਯਾਰ ਮਿਠਾਈ, ਤੁਸੀਂ ਇਦਾਂ ਨਹੀਂ ਕਰਨਾ ਚਾਹੀਦਾ। ਤੁਹਾਡਾ ਦਿਲ ਹੈਗਾ ਬਾਬਾ ਜੀ, ਤੁਸੀਂ ਕਾਕਰੋਚ ਵਾਲਾ ਹਿਸਾਬ ਨਹੀਂ ਤੁਹਾਡਾ। ਅੱਛਾ ਯਾਰ ਨਾਜ਼ਰੀਨ, ਪਤਾ ਕੀ ਗੱਲ ਆ ਮੇਰੀ ਥੋੜੀ ਜਿਹੀ ਨਾ ਜ਼ਰਾ ਹੁਣ ਮੇਰਾ ਦਿਲ ਕਰ ਰਿਹਾ ਕਿ ਮੈਂ ਨਾ ਅੰਦਰ ਏਸੀ 'ਚ ਜ਼ਰਾ ਘੰਟਾ ਕੁ। ਹਾਂਜੀ ਕੈਮਰੇ ਵੀ ਉੱਥੇ ਹੀ ਲੈ ਜਾਂਦੇ ਆ। ਨਹੀਂ ਨਹੀਂ ਕੋਈ ਗੱਲ ਨਹੀਂ, ਈਜ਼ੀ। ਸਾਡਾ ਵੀ ਦਿਲ ਕਰਦਾ ਇਹ ਟਿੱਕੀਆਂ ਨੇ ਮੈਨੂੰ ਘੱਟ ਨੁਕਸਾਨ ਪਹੁੰਚਾਉਣਾ, ਜਿਹੜੀ ਨਜ਼ਰ ਖਾ ਗਈ ਨਾ ਇਸ ਮਨੂਸ ਨਹੀਂ, ਹੱਸਦੀ ਹੱਸਦੀ ਤੁਹਾਨੂੰ ਤਾਂ ਉਸਤਾਦ ਜੀ ਕਿਸੇ ਕਾਸ਼ਫ ਹੱਸਦੀ। ਉਸਤਾਦ ਜੀ ਕਿਸੇ ਦੇ ਸਾਹਮਣੇ ਖਾਇਆ ਹੀ ਨਾ ਕਰੋ, ਖਾਸ ਕਰਕੇ ਮਿੱਠੇ ਅੱਗੇ। ਤੁਹਾਨੂੰ ਤਾਂ ਕਿਹਾ ਉਹਦਾ ਮੂੰਹ ਬੰਦ ਕਰ ਦੋ, ਘੜੀ ਲਾ ਕੇ ਦੇ ਦਿਓ। ਮੂੰਹ ਉਹਦਾ ਮੈਂ ਕਿੱਦਾਂ ਬੰਦ ਕਰ ਦਿਆਂ ਹੁਣ? ਘੜੀ ਲਾ ਕੇ ਦੇ ਦਿਓ ਉਹਨੂੰ, ਕਹਿੰਦਾ ਪੁੱਤਰ ਆ ਰੱਖ ਲੈ। ਉਹ ਭਰਾਵਾ ਨਜ਼ਰ ਲੱਗਦੀ ਹੁੰਦੀ ਕੋਈ ਸਾਫੇ ਬੇਸਾਫੇ ਬੰਦੇ ਨੂੰ, ਜਦੋਂ ਅੰਦਰ ਟੰਗੀ ਬੋਰੀ ਆਲੂ ਵਾਲੀ ਆ, ਹਰ ਚਾਹ ਵਿੱਚ ਜਾਈ ਜਾਣ ਡਈ ਆ, ਕੱਖ ਵੀ ਨਹੀਂ, ਮੇਦਾ ਹੀ ਬੜਾ ਫਾਲ ਪਾਇਆ, ਤਾਂਬੇ ਦਾ ਮੇਦਾ ਹਰ ਚਾਹ ਕਚਰ ਕਰੀ ਜਾਣ ਡਿਆ ਵਾ। ਖੁਸ਼ ਹੋ ਕੇ ਕਹੋ ਨਾ ਜਾ ਪੁੱਤਰ 5000 ਤਨਖਾਹ ਵਧਾਤੀ ਤੇਰੀ, ਖੁਸ਼ ਹੋ ਉਹ ਭਾਈ ਜਾਣਾ। 5000 ਛੱਡ ਦੇ, ਕਿਤੇ ਮੋਤੀ ਡਿਆ ਲੱਗਾ 5 ਵਧਾਉਣ ਡਿਆ। ਆਰਟ ਦਾ ਸਿਸਟਮ ਹੀ ਹੋਰ ਹੁੰਦਾ, ਲੱਖ ਤੋਂ 2 ਭਾਜੀ ਲੱਖ ਵਾਈਂਡ ਅਪ ਤੇ ਖੜੇ ਸੀ। ਦਿਓ ਜੀ ਵਾਈਂਡ ਅਪ ਅੱਲਾ ਕਰਕੇ। ਸਾਡੇ ਵੱਲੋਂ ਤਾਂ ਉਦੋਂ ਹੀ ਹੋ ਗਏ ਜਦੋਂ 9ਵੀਂ ਟਿੱਕੀ ਚੁੱਕੀ ਸੀ। ਕਰ ਲਈ ਹੁਣ, ਕਹਿ ਦਵਾਂ ਹੁਣ। ਅੱਲਾ ਖੈਰ ਕੁਝ ਕਹਿਣਾ ਦੱਸ ਦੇ। ਨਹੀਂ ਨਹੀਂ ਕਰੋ ਵਾਈਂਡ ਅਪ, ਸਾਡੇ ਵੱਲੋਂ ਵਾਈਂਡ ਅਪ ਹੀ ਆ। ਤਾਰਕ ਸਾਹਿਬ ਜਿਹੜਾ ਬੰਦਾ ਟਿੱਕੀਆਂ ਦੇ ਗਿਆ, ਤਾਰਕ ਨਹੀਂ ਯਾਰ, ਉਹਨੂੰ ਹਵਾਲਾ ਹੈ ਪੁਲਿਸ ਕੀਤਾ ਜਾਏਗਾ, ਜਿਹੜਾ ਉਹ ਟਿੱਕੀਆਂ ਦੇ ਗਿਆ। ਤੁਹਾਨੂੰ ਮੈਂ ਦੱਸਦਾ ਯਾਰ ਯਾਰ, ਤੇਰੇ ਉਸਤਾਦ ਨੂੰ ਖਵਾ ਕੇ ਗਿਆ ਤੇ ਤੂੰ ਉਹਦੇ ਐ ਕਰ ਰਿਹਾ। ਉਸਤਾਦ ਨੂੰ ਸੈਪਰੇਟ ਮਿਲੋ, ਬਾਹਰ ਕਿਤੇ ਮਿਲੋ। ਉਸਤਾਦ ਤੁਹਾਨੂੰ ਮਿਲਦਾ ਨਹੀਂ, ਉਸਤਾਦ ਲਾਹੌਰ ਅੱਛਾ ਵਾਈਂਡ ਅਪ ਕਰ ਰਿਹਾ ਮੈਂ। ਸੈਲਫੀਆਂ ਸਾਡੇ ਨਾਲ, ਵਾਈਂਡ ਅਪ ਕਰ ਰਿਹਾ ਯਾਰ। ਵੀਡੀਓ ਸਾਡੇ ਨਾਲ, ਟਿੱਕੀਆਂ ਇੱਧਰ। ਓ ਯਾਰ ਵਾਈਂਡ ਅਪ ਕਰ ਰਿਹਾ ਯਾਰ। ਇਨਸਾਫ ਕਿੱਥੇ ਚਲ ਗਿਆ ਯਾਰ? ਆਹੋ ਸਾਨੂੰ ਮਿੱਠਾ ਭਾਈ ਤੁਹਾਡਾ ਬਹੁਤ ਮਜ਼ਾ ਆਇਆ, ਤੁਸੀਂ ਉਹ ਜੋ ਕੀਤਾ ਟਿੱਕੀਆਂ ਇੱਧਰ। ਵਾਈਂਡ ਅਪ ਕਰ ਰਹੇ ਹਾਂ। ਕਰੋ ਵਾਈਂਡ ਅਪ ਕਰੋ। ਇਹ ਵੀਡੀਓ ਅਸੀਂ ਬਣਾਈ, ਉਹਦੀ ਭੈਣ ਦੀ ਵੀਡੀਓ ਵੀ ਬਣਾਈ ਹੈ। ਉਹ ਵੀਡੀਓ ਵੀ ਤੁਸੀਂ ਵੇਖ ਲਓ, ਜਿਹੜੇ ਟਿੱਕੀਆਂ ਦੇ ਗਏ ਨੇ। ਲਵ ਯੂ ਭਾਜੀ, ਰਾਸ਼ਦ ਭਾਜੀ ਔਰ ਸਾਰੇ ਹੀ। ਮੈਂ ਸਿਰਫ ਇੰਨਾ ਕਹਾਂਗਾ ਕਿ ਯਾਰ ਮੈਨੂੰ ਥੋੜੀ ਕੋਈ ਨਹੀਂ ਕਿ ਮੇਰੀਆਂ ਫੈਮਲੀਆਂ, ਮੇਰਾ ਘਰ, ਮੇਰੀਆਂ ਮਾਵਾਂ, ਮੇਰੇ ਭਰਾ, ਮੇਰੇ ਵੀਰ ਬੇਤਾਸ਼ਾ ਲੋਕ, ਐਸਾ ਮੈਂ ਅਮੀਰ ਆਦਮੀ ਹਾਂ, ਛੱਡ ਦਿਓ ਬਸ। ਯਾਰ ਤੁਸੀਂ ਫੁੱਲ ਫਿੱਕੀਆਂ ਟਿੱਕੀਆਂ, ਅੱਛਾ ਐਂਡ ਕਰ ਰਿਹਾ, ਮੈਂ ਐਂਡ ਕਰ ਰਿਹਾ। ਤੁਸੀਂ ਫੁੱਲ ਫਿੱਕੀਆਂ ਟਿੱਕੀਆਂ ਦੇ ਜੋ ਤਾਰੀਫ ਹੀ ਹੋਣੀ ਹੈ, ਪਤਾ ਨਾ ਕੋਈ ਰਾਹ ਨਹੀਂ ਬੰਦ ਕਰਨਾ। ਐਂਡ ਕਰ ਰਿਹਾ ਸੀ ਮੈਂ ਮਿੱਠੇ। ਵਾਈਂਡ ਅਪ ਆਰਟ ਚੈੱਕ ਕਰੋ। ਅੱਛਾ ਉਹਦਾ ਦਿਲ ਵੀ ਇੰਜ ਹੈ, ਟੁੱਟੀ ਟਿੱਕੀ ਵਰਗਾ ਪਰ ਦਿਲ ਤੇ ਸਹੀ ਬਣਾ। ਉਹਨੂੰ ਹੈ ਦਿਲ ਕਿੱਦਾਂ ਟੁੱਟ ਗਿਆ? ਨੋਨੇ ਰੁਪਏ ਯਾਰੋ ਕਾ ਤੋਂ ਆਲੂ ਵਾਲੇ ਟਿੱਕੀਆਂ ਲਿਆ, ਅਸੀਂ ਉਹੀ ਖਾਈਏ ਨਾਲ ਰਾਇਤਾ ਪਤਲਾ ਲੈ ਕੇ, ਜਿਹਨਾਂ ਗਰਾਰੇ ਵੀ ਕਰ ਲਈਦੇ ਆ। ਅੱਛਾ ਹੁਣ ਵਾਈਂਡ ਅਪ ਕਰ ਲਵਾਂ? ਕਰੋ, ਅੱਲਾ ਖਰ ਕੀਤਾ ਹੀ ਨਹੀਂ। ਲਓ ਜੀ, ਓਕੇ ਜੀ, ਨਾਂ ਨੇ ਖਿਆਲ ਰੱਖੋ ਆਪਣਾ। ਲਵ ਯੂ ਭਾਜੀ। अस्सलाम वालेकुम नादरीन, की हाल चाल है? ठीक ठाक हो? साडे भाई राशिद अली साहब सन मिलन आए ने और बड़ा अच्छा लगे और साडे वास्ते लंगरबाजी ਅਸੀਂ ਵੀਡੀਓ ਕਦ ਬਣਾ ਰਹੇ ਕਿਉਂਕਿ ਲੰਗਰ ਬੜਾ ਅੱਛਾ ਹੈ। ਤੁਰਨਾ ਵੀ ਚਾਹੀਦਾ। ਨਹੀਂ ਦੇਣਾ ਤੁਹਾਨੂੰ। ਸਭ ਤੋਂ ਵੱਡੀ ਗੱਲ ਹੈ ਕਿ ਗਰਮੀ ਚ ਆਇਆ ਇੰਨੀ ਗਰਮੀ ਪੈਣ ਦੀ ਕਿ ਨਾਜ਼ਰੀਨ ਤੁਹਾਨੂੰ ਸਮਝ ਨਹੀਂ ਸਕਦਾ। ਤੇ 4:17 ਹੋ ਗਏ ਨੇ ਤੇ ਭਾਈ ਗਰਮੀ ਚ ਆਏ ਨੇ। ਔਰ ਵੱਡੀ ਗੱਲ ਹੈ ਕਿ ਯਾਰ ਠੰਡੀ ਪਰਾਗੋ ਚਾਹੇ ਅੱਲਾ ਦਾ ਹਰ ਵਜਨ ਦਵੇ ਯਾਰ, ਬੜਾ ਹੌਸਲੇ ਦੀ ਗੱਲ ਹੈ। ਬੜੀ ਹੌਸਲੇ ਦੀ ਗੱਲ ਹੈ। ਉਹ ਦੇਖੋ ਕਿ ਯਾਰ ਕੋਈ ਬਰਫ ਲਾ ਜੀ ਤੁਹਾਡੇ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ? ਪਹਿਲੀ ਦਫਾ ਸਾਨੂੰ ਮਿਲ ਗਏ, ਮਤਲਬ ਮਿਲ ਕੇ ਨਾ ਬਹੁਤ ਅੱਛਾ ਲੱਗਾ ਵਾ। ਨਹੀਂ ਸਾਰੀਆਂ ਗੱਲਾਂ ਛੱਡੋ, ਤੁਸੀਂ ਨਾ ਤਾਦਾਦ ਦੱਸ ਦੋ ਟਿੱਕੀਆਂ ਕਿੰਨੀਆਂ ਇਹਦਾ ਵੇਸ ਲੜ ਪਈਏ। ਹਾਂ ਚੋਲਾ ਜੀ ਹਦਾਇਤ ਵਾਲੀਆਂ ਪੱਕੀਆਂ ਇਹ ਹਦਾਇਤ ਵਾਲੀਆਂ ਪੱਕੀਆਂ ਨਾਲ ਇਹਨਾਂ ਬਸ਼ਰਾ ਵਾਸਤੇ ਲਾ ਦਈਏ। ਨਹੀਂ ਇਹਦੇ ਨਾਲ ਚਟਨੀ ਵੀ ਹਦਾਇਤ ਵਾਲੀ ਹੈ। ਤੈਨੂੰ ਖਾ ਵੀ ਹਦਾਇਤ ਯਾਫਤਾ ਬੰਦਾ ਵਾ। ਇਹਨਾਂ ਲਈ ਨਹੀਂ ਹੈ। ਨਹੀਂ ਉਹ ਸਾਨੂੰ ਦੇ ਜਿਹੜੇ ਉਹਨੇ ਆਪ ਹੀ ਖਾਧੀਆਂ। ਉਸਤਾਦ ਨਾਸਤੇ ਕੀ ਇੰਨਾ ਛੋਟਾ ਕਿਉਂ? ਤਾਂ ਹੁਣੀ ਜਦੋਂ ਹੁਣ ਆਊਗੇ ਨਾ ਇਨਸ਼ਾਅੱਲਾ ਤਾਲਾ ਦੁਬਾਰਾ ਭੇਜਾਂਗੇ ਉਹਨਾਂ ਹਫਤੇ, ਕਿਉਂਕਿ ਫਰੈਸ਼ ਹੀ ਚੰਗੀ ਲੱਗਦੀ ਇਹਦੇ ਹੈ। ਵਿੱਚ ਤੁਸੀਂ ਉਹਨਾਂ ਵਾਸਤੇ ਕਹਿ ਰਹੇ ਸੀ ਕਿ ਉਹਨਾਂ ਉਹਨਾਂ ਵਾਸਤੇ ਹਫਤੇ ਮੈਂ ਨਾ ਬਰਤਨ ਭੇਜਿਆ ਵਾ, ਕੁਝ ਕੋ ਦਿਖਾ ਦਿਓ ਚਲਾ ਜਾ ਦਿਖਾਓ, ਯਾਨੀ ਕਿ ਉਹਨਾਂ ਹੱਥ ਕਰਕਰੀ ਹੈ। ਇਹ ਕਿਹਨਾਂ ਵਾਸਤੇ ਆ? ਇਸ ਕਾਲ ਨਾਲ ਵੈਸੇ ਮੇਰੀ ਬੇਗਮ ਅੱਗੇ ਕਹਿਣੀ ਕੋਈ ਥੋੜੇ ਬਰਤਨ ਹੋ ਜਾਂਦੇ ਨਾ। ਇੱਕ ਪਲੇਟ, ਅੱਛਾ ਚਮਚ, ਇੱਕ ਸੀਜ਼ਰ ਅਤੇ ਇੱਕ ਫੋਰਕ ਵਾਹ ਵਾਹ ਵਾਹ। ਉਹਨਾਂ ਤੇ ਸਪੈਸ਼ਲ ਆ ਕਿ ਜਦੋਂ ਉਹਨਾਂ ਨੂੰ ਖਾਣਾ ਦੋ ਤੁਸੀਂ ਅੱਛਾ ਕੋਸ਼ਿਸ਼ ਕਰੋ ਇਹਦੇ ਵਿੱਚ ਇਹਦੇ ਵਿੱਚ ਭਾਜੀ ਭਲੇ ਨਹੀਂ, ਉਹ ਕੇਲੇ ਦੇ ਪੱਤੇ ਤੇ ਇਦਾਂ ਦੇ ਭਾਂਡੇ ਦੇ ਭਲੇ ਵਕਤ ਧੀਆਂ ਜਾਣੀਆਂ ਰੁਕਸ ਵੀ ਲਿਖਾਉਂਦੀਆਂ ਹੁੰਦੀਆਂ ਸੀ। ਆਓ ਯਾਰ ਗੋਲਡਨ ਅੱਜ ਪਿੱਤਲ ਗੋਲਡਨ ਪਿੱਤਲ ਹੈ। ਇਹ ਆਪ ਬਣਾਈ ਤੁਸੀਂ? ਨਹੀਂ ਸਰ ਮੈਂ ਮੰਗਵਾਈ ਹੈ, ਇਹਦੇ ਚ ਹੁਣ ਤੱਕ ਵੀ ਇਹ ਚੈਨਲ ਤੋਂ ਮੰਗਵਾਈ ਹੈ। ਖਾਧੀ ਹੈ? ਸਹੀ ਵਿੱਚ ਬੈਸਟਮ ਚ ਕਾਫੀ ਦਾ ਦੋਨਾਂ ਚ ਅੱਛਾ ਅੱਛਾ ਇੱਕ ਕੈਚਅਪ ਇੱਕ ਚਾਲੂ ਕਰ ਦਿੱਤੀ ਇਹ ਤਾਜੀ ਦੀ ਹੈ। ਇਹ ਤਾਜੀ ਦੇ ਸਮਾਨ ਮਾਂ ਰਾਤ ਦੇ 26 ਨੂੰ ਆਣ ਗਿਆ ਫਿਰ ਚੁੱਕ ਲੜ ਨਹੀਂ ਇਹ ਫਰੀਦਰ ਚ ਮੈਂ ਉਹਨਾਂ ਦਾ ਜਿਹੜੇ ਪਾਏ ਤੁਸੀਂ ਕਿਹਾ ਪਾਏ ਔਰ ਇਹ ਦੋਨੋਂ ਚੀਜ਼ਾਂ ਮੈਂ ਭਾਜੀ ਰੱਖ ਦੇਣੀਆਂ ਵਾ। ਤੂੰ ਇਹਦਾ ਨਾ ਹੀ ਡੋਲਰਸ ਰੱਖਿਆ ਵਾ।
ਤੇ ਤੂੰ ਇਹੀ ਤਿੰਨ ਤੇ ਕੀਤੀ ਆ ਰਾਸ਼ਦ ਭਾਈ ਤੁਹਾਡੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਇਹ ਦੁਆਵਾਂ 'ਚ ਯਾਦ ਰੱਖਣਾ ਬੜੀ ਹੀ ਜ਼ਿਆਦਾ ਯਾਨੀ ਕਿ ਨਾ ਬੇਟਾ ਸਾਹਿਬ ਗੁੱਡ ਲੱਕ ਵਾਲੀ ਗੱਲ ਹੈ ਕਿ ਲੋਕ ਮੁਹੱਬਤ ਕਰਦੇ ਨੇ ਗਰਮੀ 'ਚ ਆਏ ਨੇ ਤੇ ਉਹ ਉਸਤਾਦ ਜੀ ਵੀ ਗਿਫਟ ਲੈ ਕੇ ਆਏ ਨੇ ਔਰ ਦੇਖੋ ਜਦੋਂ ਘਰੋਂ ਤੁਰਿਆ ਦੂਧੀਆ ਰੰਗ ਸੀ ਹੱਦ ਤੱਕ ਪਹੁੰਚ ਗਿਆ ਬਸ ਪਰ ਗਰਮੀ ਬਹੁਤ ਜ਼ਿਆਦਾ ਹੋ ਗਈ ਹਾਏ ਹਾਏ 50 ਤੇ ਨੀਅਰ ਅਬਾਊਟ ਟੈਂਪਰੇਚਰ ਭਾਈ ਇਹਦੇ ਇਹਦਾ ਕਿਹੜਾ ਵਕਤ ਪਿਆ ਸੀ ਬਸ ਮੁਹੱਬਤ ਦੀ ਹਾਏ ਹਾਏ ਯਾਰ ਕਲਾਸ ਕਰਦੇ ਭਾਈ ਅਰਸ਼ਦ ਵਾਸਤੇ ਰਾਸ਼ਦ ਓਏ ਉਹ ਭਾਈ ਅਰਸ਼ਦ ਵਾਸਤੇ ਤੇ ਉਹ ਫਿਰ ਨਾਲ ਕੱਲ ਸਾਨੂੰ ਪਕਵਾਇਆ ਸੀ ਤੇ ਮੈਂ ਸ਼ਾਮੀਆਂ ਬਣਵਾ ਲਈਆਂ ਨਾ ਉਦੋਂ ਮਿੱਠਾ ਸਾਹਿਬ ਨੇ ਕੱਲ੍ਹ ਦੀਆਂ ਨੇ? ਨਹੀਂ ਸਰ ਸੋਹਣੀ ਫਰਾਈ ਕੀਤੀਆਂ ਅੱਧਾ ਘੰਟਾ ਪਹਿਲਾਂ ਪਾਈ ਕੱਲ ਦੇ ਰੱਖੇ ਅੱਜ ਸੁਬਾਹ ਬਣੇ ਭਾਜੀ ਤਾਂ ਸਲਾਮਤ ਰਹੋ। ਜਿਹੜਾ ਗੁਲਾਮਾਬਾਦ ਹੈ ਉਹ ਪੂਰੀ ਦੁਨੀਆ ਦੀ ਮੇਰਾ ਫੇਵਰਟ ਇਲਾਕਾ ਹੈ ਟਿੱਕੀਆਂ ਦਾ ਕਰਕੇ ਨਹੀਂ ਉਹ ਨਹੀਂ ਉਹ ਪੂਰਾ ਇੱਕ ਸ਼ਹਿਰ ਆ ਗੱਲ ਇੱਕ ਬੰਦਾ ਮਕੂਣਿਓ ਦੇ ਕੇ ਆਇਆ ਟਿੱਕੀਆਂ ਤੇ ਉਹ ਉਹਦਾ ਫੇਵਰਟ ਸੀ ਜਿਹੜਾ ਜਿੱਥੋਂ ਵੀ ਆਵੇ ਉਹਦਾ ਫੇਵਰਟ ਮਸਲਾ ਦੇਖ ਲਓ ਜੀ, ਜਿਹੜੀ ਸ਼ਹਿਰ ਤਾਜ ਕਹਿੰਦੇ ਉਹ ਸ਼ਹਿਰ ਮੁਸਲਸਲ ਆਈ ਜਾਂਦੀ ਆ ਮੱਖੂਆਂ ਤੁਹਾਨੂੰ ਕੁਝ ਨਹੀਂ ਆਣਾ ਹੈ ਉਹ ਤੋਂ ਕਾਲੂ ਨਹੀਂ ਆਣ ਦੇਣਾ ਲੇਕਿਨ ਅਸੀਂ ਵੀ ਸੱਚੀ ਮੁੱਚੀ ਆ ਜਿਹੜੇ ਇਹ ਚੀਜ਼ਾਂ ਦੇ ਲਈ ਸੱਚੀ ਮੁਹੱਬਤਾਂ ਦੇ ਭੁੱਖੇ ਆ ਦੁਆਵਾਂ ਦੇ ਭੁੱਖੇ ਆ ਸਾਨੂੰ ਸਿਰਫ ਦੁਆਵਾਂ ਦੀ ਜ਼ਰੂਰਤ ਹੈ ਤੇ ਮੁਹੱਬਤਾਂ ਦੀ ਅੱਲਾਹ ਜ਼ਰੂਰਤ ਨੂੰ ਖੁਸ਼ ਰੱਖੇ ਭਾਜੀ ਤੁਹਾਡੀ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਆਪਣੇ ਮਤਲਬ ਕੰਮ ਕਰ ਰਹੇ ਦੀ ਸ਼ੁਕਰੀਆ ਤੁਹਾਡਾ ਯਾਰ ਸਲਾਮਤ ਰੱਖੇਗਾ ਆਪਣੇ ਚੈਨਲ ਦਾ ਤਾਂ ਦੱਸ ਦੋ ਮੇਰਾ ਚੈਨਲ ਉਹਦਾ ਚੈਨਲ ਨਹੀਂ ਉਹਦਾ ਸਜਾਦ ਜਾਨੀ ਆਫੀਸ਼ੀਅਲ ਹਾਂਜੀ ਫਿਰ ਬਾਹਰ ਖਾ ਲਓ ਬਾਹਰ ਥੈਂਕ ਓਕੇ ਬਹੁਤ ਸ਼ੁਕਰੀਆ ਭਾਜੀ ਓਕੇ ਥੈਂਕ ਯੂ ਅਰਸ਼ਦ ਭਾਈ